ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਵਲ ਤੇ ਪੰਨੋ ਜੀ ਦੇ ਭਾਰਤ ਵਿੱਚ ਪੰਜਾਬ ਦੇ ਵੀ ਕੁਝ ਖਬਰਾਂ ਤੋਂ ਬਾਅਦ ਤੁਸੀਂ ਵੀ ਕਾਲ ਕਰਕੇ ਇੱਕ ਸਵਾਲ ਹੈ ਤਾਂ ਪੁੱਛ ਸਕੋਗੇ। 408272 ਸਟੂਡੀਓ ਦਾ ਫੋਨ ਨੰਬਰ ਹੈ। ਸਵਾਲ ਕਰ ਸਕੋਗੇ ਸਿਰਫ ਖਬਰਾਂ ਤੋਂ ਬਾਅਦ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500। ਗੁਰਦੀਪ ਸਿੰਘ ਵਿਰਦੀ ਕਲੋਵ, ਸਤਨਾਮ ਸਿੰਘ ਸ਼ੇਖਰ ਸਲਮਾ, ਹਰਮਿੰਦਰ ਸਮਰਾਜ ਸੈਕਰਾਮੈਂਟੋ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਮਨਜੀਤ ਸਿੰਘ ਦੀਵਾਨਾ, ਅਮਰਜੀਤ ਸਿੰਘ ਖੰਗੂੜਾ ਫਰਜ਼ਨੋ, ਚਰਨਜੀਤ ਬਡਵਾਲ ਜੁਬਾ ਸਿਟੀ, ਸਰਬਜੀਤ ਸਿੰਘ, ਪਲਵਿੰਦਰ ਕੌਰ ਚੌਕਰ ਟਰਲਿਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਦਨ ਦੇ ਵਿੱਚ ਜਿਹੜੇ ਕਸ਼ਮੀਰ ਦੇ ਨੇਤਾਵਾਂ ਦੇ ਮਾਮਲੇ ਦੇ ਉੱਤੇ ਵਿਰੋਧੀਆਂ ਨੇ ਸਰਕਾਰ ਨੂੰ ਘੇਰਿਆ। ਬਿਲਕੁਲ ਜੀ, ਐਕਚੁਅਲੀ ਇਹ ਜਿਹੜਾ ਦੀ ਸਰਦ ਰੁੱਤ ਦਾ ਜਿਹੜਾ ਸਿਆਲਾਂ ਦਾ ਸਮਾਗਮ ਹੈ ਜੀ, ਇਹ ਸ਼ੁਰੂ ਹੋ ਗਿਆ ਔਰ ਇਹਦੇ ਵਿੱਚ ਜਿਹੜੇ 4 ਸੰਸਦ ਮੈਂਬਰ ਸੀ ਉਹਨਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਜਿਹੜਾ ਸੀਗਾ ਜੀ ਦੋਵੇਂ ਸਦਨਾਂ ਦੇ ਨਾਲ ਜਿਹੜੇ ਸੰਬੰਧਿਤ ਦੁਨੀਆ ਤੋਂ ਤੁਰ ਗਏ ਮੈਂਬਰ ਸੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇੱਕ ਗੱਲ ਜ਼ਰੂਰ ਰਹੀ ਕਿ ਇਹ ਸ਼ਰਧਾਂਜਲੀ ਦੇ ਕੇ ਉਠਾਇਆ ਨਹੀਂ ਗਿਆ, ਬਲਕਿ ਇਹਦੀ ਕਾਰਵਾਈ ਜਿਹੜੀ ਸੀ ਉਹ ਬਕਾਇਦਾ ਤੌਰ ਦੇ ਉੱਤੇ ਸ਼ੁਰੂ ਹੋ ਗਈ। ਇਹਦੇ ਵਿੱਚ ਲੋਕ ਸਭਾ ਦੇ ਵਿੱਚ ਖਾਸਾ ਰੌਲਾ ਰੱਪਾ ਜਿਹੜਾ ਜੀ ਉਹ ਪਿਆ। ਕਾਂਗਰਸ ਤੇ ਜਿਹੜੇ ਵਿਰੋਧੀ ਪਾਰਟੀਆਂ ਨੇ ਉਹ ਸਦਨ ਦੇ ਵਿੱਚੋਂ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਦੀ ਗੈਰ ਮਨਜ਼ੂਰੀ ਸਣੇ ਕਈ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਜਿਹੜਾ ਜੀ ਉਹ ਘੇਰਿਆ। ਕਾਂਗਰਸ ਦੇ ਰੰਜਨ ਚੌਧਰੀ ਨੇ ਵਾਦੀ ਦਾ ਦੌਰਾ ਕਰਨ ਵਾਲੇ ਜਿਹੜੇ ਯੂਰਪੀ ਸੰਸਦ ਦੇ ਮੈਂਬਰ ਸੀ ਉਹਨਾਂ ਨੂੰ ਪਹਾੜੇ ਦੇ ਟੱਟੂ ਜਿਹੜਾ ਸੀ ਉਹ ਦੱਸ ਕੇ ਮੋਦੀ ਸਰਕਾਰ ਨੂੰ ਕਾਫੀ ਜਿਹੜਾ ਸੀਗਾ ਜੀ ਉਹ ਭੰਡਿਆ। ਪ੍ਰਸ਼ਨ ਕਾਲ ਦੇ ਦੌਰਾਨ ਕਾਂਗਰਸ ਦੇ ਨਾਲ ਸੰਬੰਧਿਤ 30 ਮੈਂਬਰ ਸਦਨ ਦੇ ਐਨ ਵਿਚਾਲੇ ਆ ਗਏ ਔਰ ਉਹਨਾਂ ਵਿਰੋਧੀ ਧਿਰ ਨੂੰ ਫਰਜ਼ੀ ਕੇਸਾਂ ਦੇ ਜ਼ਰੀਏ ਨਿਸ਼ਾਨਾ ਬਣਾਉਣ ਲਈ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਜਿਹੜੀ ਸੀ ਕੀਤੀ। ਲੋਕ ਸਭਾ ਮੈਂਬਰ ਫਾਰੂਕ ਅਬਦੁੱਲਾ ਦੀ ਹਿਰਾਸਤ ਨੂੰ ਗੈਰ ਕਾਨੂੰਨੀ ਦੱਸਿਆ। ਸਦਨ ਦੇ ਵਿੱਚ ਕਾਂਗਰਸ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਰਾਹੁਲ ਗਾਂਧੀ ਸਣੇ ਬਾਕੀ ਪਾਰਟੀਆਂ ਦੇ ਆਗੂਆਂ ਨੂੰ ਜੰਮੂ ਤੇ ਕਸ਼ਮੀਰ ਦੀ ਫੇਰੀ ਤੋਂ ਰੋਕਣ ਲਈ ਤੇ ਯੂਰਪੀ ਸੰਘ ਦੇ ਨਾਲ ਸੰਬੰਧਿਤ ਸੰਸਦ ਮੈਂਬਰਾਂ ਨੂੰ ਕਸ਼ਮੀਰ ਵਾਦੀ ਦਾ ਦੌਰਾ ਕਰਾਉਣ ਵਰਗੇ ਮੁੱਦਿਆਂ ਦੇ ਉੱਤੇ ਮੋਦੀ ਦੀ ਸਰਕਾਰ ਨੂੰ ਭੰਡਿਆ। ਉਹਨਾਂ ਕਿਹਾ ਕਿ ਸਾਡੇ ਆਗੂ ਰਾਹੁਲ ਗਾਂਧੀ ਤੇ ਜੰਮੂ ਤੇ ਕਸ਼ਮੀਰ ਜਾਣ ਤੋਂ ਰੋਕਿਆ ਗਿਆ, ਜਦੋਂ ਕਿ ਕਈ ਹੋਰਨਾਂ ਸੰਸਦ ਮੈਂਬਰਾਂ ਨੂੰ ਮੋੜਿਆ ਗਿਆ, ਜਦੋਂ ਕਿ ਯੂਰਪ ਤੋਂ ਲਿਆਂਦੇ ਗਏ ਪਹਾੜੇ ਦੇ ਟੱਟੂਆਂ ਨੂੰ ਵਾਦੀ ਲਿਜਾਇਆ ਗਿਆ ਔਰ ਇਹ ਸਾਰੇ ਸੰਸਦ ਮੈਂਬਰਾਂ ਦੀ ਬੇਇੱਜ਼ਤੀ ਆ। ਇਹ ਵੀ ਗੱਲ ਜਿਹੜੀ ਜੀ ਉਠਾਈ ਗਈ ਕਿ ਫਾਰੂਕ ਅਬਦੁੱਲਾ ਪਿਛਲੇ 106 ਦਿਨਾਂ ਤੋਂ ਹਿਰਾਸਤ ਦੇ ਵਿੱਚ ਨੇ। ਸਰਦ ਰੁੱਤ ਇਜਲਾਸ ਦੇ ਵਿੱਚ ਸ਼ਾਮਲ ਹੋਣਾ ਉਹਨਾਂ ਦਾ ਸੰਵਿਧਾਨਕ ਹੱਕ ਹੈ ਔਰ ਇਸ ਮੌਕੇ ਦੇ ਉੱਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਤੇ ਗਾਂਧੀ ਪਰਿਵਾਰ ਤੋਂ ਐਸਪੀਜੀ ਮਾਫ ਕਰਨਾ ਉਹਦੀ ਸੁਰੱਖਿਆ ਜਿਹੜੀ ਹੈ ਜੀ ਉਹ ਵਾਪਸ ਲਏ ਜਾਣ ਦਾ ਮੁੱਦਾ ਵੀ ਜਿਹੜਾ ਸੀ ਉਹ ਉਭਾਰਿਆ ਗਿਆ। ਡੀਐਮਕੇ ਆਗੂ ਨੇ ਜਿਹੜਾ ਸੀਗਾ ਅਬਦੁੱਲਾ ਦੀ ਗੈਰ ਹਾਜ਼ਰੀ ਦੇ ਉੱਤੇ ਸਪੀਕਰ ਓਮ ਬਿਰਲਾ ਤੋਂ ਇਹਦੇ ਦਖਲ ਦੀ ਮੰਗ ਕਰਦਿਆਂ ਕਿਹਾ ਕਿ ਉਹ ਇਸ ਸਦਨ ਦੇ ਨਿਗਰਾਨ ਨੇ ਕਿ ਹਰ ਮੈਂਬਰ ਦੀ ਹਾਜ਼ਰੀ ਨੂੰ ਯਕੀਨੀ ਜਿਹੜਾ ਜੀ ਉਹ ਬਣਾਇਆ ਜਾਵੇ। ਇਹਨਾਂ ਮਾਮਲਿਆਂ ਦੇ ਉੱਤੇ ਕੁਝ ਵੀ ਜਿਹੜਾ ਸੀਗਾ ਜੀ ਉਹ ਜਵਾਬ ਅਜੇ ਭਾਰਤੀ ਜਨਤਾ ਪਾਰਟੀ ਦੇ ਮੰਤਰੀਆਂ ਨੇ ਨਹੀਂ ਜਿਹੜਾ ਜੀ ਉਹ ਦਿੱਤਾ ਔਰ ਇਹ ਮਾਮਲਾ ਜਿਹੜਾ ਜੀ ਇਹ ਇਸ ਸਦਨ ਦੇ ਵਿੱਚ ਕਾਫੀ ਜ਼ਿਆਦਾ ਮਗਨ ਦੇ ਆਸਾਰ ਨੇ ਜੀ। ਤੇ ਅੱਗੇ ਗੱਲ ਕਰਦੇ ਆ ਕਿ ਵਿਵਾਦ ਤੋਂ ਬਾਅਦ ਜਿਹੜੇ JNU ਦੇ ਵਿਦਿਆਰਥੀ ਆ ਉਹਨਾਂ ਤੇ ਕੁੱਟਮਾਰ ਵੀ ਕੀਤੀ ਗਈ, ਲਾਠੀਚਾਰਜ ਵੀ ਕੀਤਾ ਗਿਆ। ਹੁਣ ਵਿਵਾਦ ਤੋਂ ਬਾਅਦ ਉਹਨਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਕਮੇਟੀ ਬਣਾਈ ਗਈ। ਐਕਚੁਅਲੀ ਇਹ ਕਾਫੀ ਲੰਬੇ ਸਮੇਂ ਤੋਂ ਬਾਅਦ ਹੈ ਜਦੋਂ ਕਿ ਕੋਈ ਵਿਦਿਆਰਥੀ ਸੰਘਰਸ਼ ਜਿਹੜਾ ਜੀ ਉਹ ਇਸ ਤਰੀਕੇ ਦੇ ਨਾਲ ਸੜਕਾਂ ਦੇ ਉੱਤੇ ਜਿਹੜਾ ਉਹ ਆ ਗਿਆ ਹੋਵੇ। ਜਿਹੜਾ JNU ਹੈ ਇਹ ਉਹਨਾਂ ਪਰਿਵਾਰਾਂ ਦੇ ਬੱਚਿਆਂ ਦੇ ਵਾਸਤੇ ਉੱਚ ਵਿੱਦਿਆ ਦਾ ਇੱਕ ਸਰੋਤ ਹੈ ਜਿਹੜੇ ਕਿ ਬਹੁਤੀਆਂ ਫੀਸਾਂ ਤੇ ਹੋਸਟਲ ਦੇ ਖਰਚੇ ਜਿਹੜੇ ਆ ਜੀ ਉਹ ਅਫੋਰਡ ਨਹੀਂ ਕਰਦੇ। ਅਫੋਰਡੇਬਲ ਤੁਸੀਂ ਕਹਿ ਦਿਓ ਕਿ ਇੱਥੇ ਜਿਹੜੀ ਜੀ ਉਹ ਵਿੱਦਿਆ ਹੈ ਇਹ ਅਫੋਰਡੇਬਲ ਵਿੱਦਿਆ ਜਿਹੜੀ ਜੀ ਉਹ ਬੰਦ ਕਰ ਦੇਣਾ ਚਾਹੁੰਦੀਆਂ ਨੇ ਸਰਕਾਰਾਂ, ਖਾਸ ਤੌਰ ਦੇ ਉੱਤੇ ਸੈਂਟਰ ਦੀ ਸਰਕਾਰ ਜਿਹਦੇ ਇਹ ਅੰਡਰ ਹੈ। ਪਿਛਲੇ ਦਿਨੀ ਇਹਦੀਆਂ ਫੀਸਾਂ ਜਿਹੜੀਆਂ ਸੀਗੀਆਂ ਜੀ ਉਹ ਡਬਲ ਟ੍ਰਿਪਲ ਵਧਾ ਦਿੱਤੀਆਂ ਗਈਆਂ, ਕਈ ਗੁਣਾ ਵਧਾ ਦਿੱਤੀਆਂ ਗਈਆਂ। ਜਿਹੜੇ ਹੋਸਟਲ ਦੇ ਖਰਚੇ ਨੇ ਉਹ ਕਈ ਗੁਣਾ ਜਿਹੜੇ ਜੀ ਉਹ ਵਧਾ ਦਿੱਤੇ ਗਏ। ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਪੂਰੇ ਮੁਲਕ ਦੇ ਵਿੱਚੋਂ ਆਮ ਗਰੀਬ ਪਰਿਵਾਰਾਂ ਦੇ ਬੱਚੇ
ਜਿਹੜੇ ਇੰਟੈਲੀਜੈਂਟ ਨੇ ਉਹ ਇੱਥੇ ਪੜ੍ਹਨ ਦੇ ਵਾਸਤੇ ਆਉਂਦੇ ਨੇ ਔਰ ਇਸ ਯੂਨੀਵਰਸਿਟੀ ਨੇ ਹਰ ਖੇਤਰ ਦੇ ਵਿੱਚ ਜਿਹੜੇ ਜੀ ਉਹ ਵਿਦਿਆਰਥੀ ਜਿਹੜੇ ਨੇ ਉਹਨਾਂ ਨੂੰ ਪਹੁੰਚਾਇਆ। ਹੁਣ ਜਦੋਂ ਇਹ ਫੀਸਾਂ ਵੱਧ ਗਈਆਂ ਤੇ ਇਹ ਲੋਕ ਜਿਹੜੇ ਜੀ ਉਹ ਸੜਕਾਂ ਦੇ ਉੱਤੇ ਆਏ ਔਰ ਸੜਕਾਂ ਦੇ ਉੱਤੇ ਆ ਕੇ ਉਹਨਾਂ ਨੇ ਰੋਸ ਮੁਜ਼ਾਹਰਾ ਕਰਨਾ ਸ਼ੁਰੂ ਕੀਤਾ, ਸੰਸਦ ਵੱਲ ਨੂੰ ਵਧਣਾ ਸ਼ੁਰੂ ਕੀਤਾ। ਪੁਲਿਸ ਨੇ ਥਾਂ ਬੈਰੀਕੇਡ ਲਾ ਕੇ ਇਹਨਾਂ ਵਿਦਿਆਰਥੀਆਂ ਨੂੰ ਰੋਕਿਆ ਔਰ ਰੋਕਣ ਦੇ ਵਾਸਤੇ ਇਹਨਾਂ ਵਿਦਿਆਰਥੀਆਂ ਦਾ ਬਹੁਤ ਬੁਰੇ ਤਰੀਕੇ ਦੇ ਨਾਲ ਕੁੱਟ ਕਟਾਪਾ ਜਿਹੜਾ ਸੀ ਉਹ ਕੀਤਾ ਗਿਆ। ਕਈ ਵਿਦਿਆਰਥੀ ਜਿਹੜੇ ਸੀ ਉਹ ਲਹੂ ਲੁਹਾਨ ਹੋ ਗਏ ਔਰ ਲਹੂ ਲੁਹਾਨ ਹੋ ਕੇ ਦੂਸਰੇ ਜਿਹੜੇ ਵਿਦਿਆਰਥੀ ਸੀ ਉਹਨਾਂ ਨੂੰ ਸੰਭਾਲਦੇ ਨਜ਼ਰ ਆਏ। ਵਿਦਿਆਰਥੀਆਂ ਨੇ ਜਿਹੜਾ ਸੀਗਾ ਜੀ ਉਹ ਪੱਕੇ ਤੌਰ ਦੇ ਉੱਤੇ ਜਿਹੜਾ ਜੀ ਉੱਥੇ ਹੀ ਬਹਿ ਗਏ ਜਿੱਥੇ ਇਹ ਲੜਾਈ ਜਿਹੜੀ ਹੋਈ ਸੀਗੀ। ਇੱਕ ਜਿਹੜਾ ਪੁਲਿਸ ਲਾਠੀਚਾਰਜ ਦੇ ਵਿੱਚ ਨੇਤਰਹੀਣ ਸ਼ਸ਼ੀ ਭੂਸ਼ਣ ਸਮਦ ਹੈ ਉਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਜਿਹੜਾ ਜੀ ਹੋਇਆ। ਉਹ ਏਮਸ ਦੇ ਟਰੋਮਾ ਸੈਂਟਰ ਦੇ ਵਿੱਚ ਦਾਖਲ ਹੈ ਜਿੱਥੇ ਉਹਦੀ ਹਾਲਤ ਬੇਹੱਦ ਗੰਭੀਰ ਜਿਹੜਾ ਜੀ ਉਹ ਬਣੀ ਹੋਈ ਆ। ਇਹ ਜਿਹੜਾ ਜੀ ਦੋਸ਼ ਲਾਇਆ ਗਿਆ ਕਿ ਜਿਹੜੇ ਅਪਾਹਜ ਵਿਦਿਆਰਥੀ ਨੇ ਉਹਨਾਂ ਨੂੰ ਵੀ ਬੁਰੇ ਤਰੀਕੇ ਦੇ ਨਾਲ ਪੁਲਿਸ ਨੇ ਕੁੱਟਿਆ। ਪਰ ਜਿਹੜੀ ਪੁਲਿਸ ਹੈ ਜੀ ਉਹ ਦਿੱਲੀ ਦੀ ਪੁਲਿਸ ਇਸ ਗੱਲ ਤੋਂ ਇਨਕਾਰ ਕਰਦੀ ਆ ਕਿ ਉਹਨੇ ਕਿਸੇ ਵਿਦਿਆਰਥੀ ਦੇ ਉੱਤੇ ਕੋਈ ਲਾਠੀ ਚਾਰਜ ਜਿਹੜਾ ਜੀ ਉਹ ਕੀਤਾ, ਜਦੋਂ ਕਿ ਤਸਵੀਰਾਂ ਜਿਹੜੀਆਂ ਜੀ ਉਹ ਬੋਲਦੀਆਂ ਨੇ। ਔਰ ਖਾਸ ਤੌਰ ਦੇ ਉੱਤੇ ਇਸ ਜਿਹੜਾ ਨੇਤਰਹੀਣ ਜਿਹੜਾ ਵਿਦਿਆਰਥੀ ਹੈ ਜੀ ਸ਼ਸ਼ੀ ਭੂਸ਼ਣ ਸਮਦ ਉਹਦੀਆਂ ਫੋਟੋਆਂ ਜਿਹੜੀਆਂ ਜੀ ਉਹ ਦੂਸਰੀ ਕਹਾਣੀ ਕਹਿ ਰਹੀਆਂ ਨੇ। ਹੁਣ JNU ਨੇ ਇਸ ਵਿਵਾਦ ਦੇ ਵਿੱਚ ਘਿਰਨ ਤੋਂ ਬਾਅਦ ਜਿਹੜੀ ਮੈਨੇਜਮੈਂਟ ਹੈ ਉਹਨੇ ਇੱਕ ਕਮੇਟੀ ਜਿਹੜੀ ਜੀ ਉਹ ਸਥਾਪਿਤ ਕੀਤੀ ਹੈ ਜਿਹੜੀ ਕਿ ਇਹਨਾਂ ਵਿਦਿਆਰਥੀਆਂ ਦੇ ਨਾਲ ਗੱਲਬਾਤ ਜਿਹੜੀ ਜੀ ਉਹ ਕਰੂਗੀ। ਵੈਸੇ ਕਮੇਟੀਆਂ ਦੀ ਜਿਹੜੀ ਹੈ ਜੀ ਉਹ ਲੋੜ ਕੀ ਆ ਇਹ ਨਹੀਂ ਜਿਹੜੀ ਉਹ ਸਮਝ ਪਈ, ਕਿਉਂਕਿ ਜਿਹੜੀ ਵਿਦਿਆਰਥੀਆਂ ਦੀ ਮੰਗ ਹੈ ਉਹ ਬੜੀ ਸਿੱਧੀ ਹੈ ਕਿ ਜਿਹੜੀਆਂ ਹੋਸਟਲ ਦੀਆਂ ਫੀਸਾਂ ਵਧਾਈਆਂ ਗਈਆਂ ਨੇ, ਦੂਜੀਆਂ ਫੀਸਾਂ ਜਿਹੜੀਆਂ ਉਹ ਵਧਾਈਆਂ ਗਈਆਂ ਨੇ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ। ਕਮੇਟੀਆਂ ਨੇ ਜੀ ਕੀ ਕਰਨਾ, ਇਸ ਦੇ ਤਰ੍ਹਾਂ ਵਧੀ ਜਾਣਾ ਸਾਰਾ ਕੁਝ। ਅੱਗੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਅਕਾਲੀਆਂ ਦੀ ਜਿਹੜੀ ਸਿਆਸਤ ਆ ਉਸ ਦੇ ਵਿੱਚ ਭੁਚਾਲ ਆਉਣ ਵਾਲਾ। ਇਹ ਕਿਹਾ ਜਾ ਰਿਹਾ ਜੀ ਕਿ ਇਹ ਸਿਆਸਤ ਦੇ ਵਿੱਚ ਭੁਚਾਲ, ਸਿਆਸਤ ਦੇ ਵਿੱਚ ਉਥਲ ਪੁਥਲ ਖਾਸ ਤੌਰ ਦੇ ਉੱਤੇ ਬਾਦਲ ਅਕਾਲੀ ਦਲ ਦੇ ਵਿੱਚ ਜਿਹੜੀ ਜੀ ਉਹ ਕਿਸੇ ਸਮੇਂ ਵੀ ਆ ਸਕਦਾ ਜੀ। ਭਾਰਤੀ ਜਨਤਾ ਪਾਰਟੀ ਜਿਹਦੇ ਨਾਲ ਅਕਾਲੀ ਦਲ ਜਿਹੜਾ ਜੀ ਕਹਿੰਦਾ ਕਿ 9 ਮਾਸ ਦਾ ਉਹਦਾ ਰਿਸ਼ਤਾ, ਇਹ 9 ਮਾਸ ਦਾ ਰਿਸ਼ਤਾ ਪਿਛਲੇ ਸਮੇਂ ਤੋਂ ਜਿਹੜਾ ਜੀ ਉਹ ਤਿੜਕਦਾ ਨਜ਼ਰ ਆ ਰਿਹਾ। ਵਿਧਾਨ ਸਭਾ ਚੋਣਾਂ ਦੇ ਵਿੱਚ 2017 ਦੇ ਵਿੱਚ ਹਾਸ਼ੀਏ ਦੇ ਉੱਤੇ ਚਲੇ ਗਏ ਅਕਾਲੀ ਦਲ ਬਾਦਲ ਜਿਹੜਾ ਹੈ ਜੀ ਉਹ ਇੱਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ। ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਤਾਂ ਉਹਦੇ ਜਿਹੜੇ ਉਮੀਦਵਾਰ ਸੀ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਹਾਰ ਗਏ। ਸਿਰਫ ਹਸਬੈਂਡ ਵਾਈਫ ਜਿਹੜੇ ਸਨ ਮਿਸਟਰ ਤੇ ਮਿਸਿਸ ਬਾਦਲ ਉਹੀ ਇਸ ਆਪਣੀਆਂ ਸੀਟਾਂ ਜਿਹੜੀਆਂ ਸੀ ਉਹਨੂੰ ਬਚਾਉਣ ਦੇ ਵਿੱਚ ਸਫਲ ਰਹੇ। ਹਰਿਆਣੇ ਦੀਆਂ ਚੋਣਾਂ ਆਈਆਂ, ਹਰਿਆਣੇ ਦੀਆਂ ਚੋਣਾਂ ਦੇ ਵਿੱਚ ਜਿਵੇਂ ਅਕਾਲੀ ਦਲ ਨੇ ਉੱਥੇ ਜਿਹੜਾ ਜੀ ਆਪਣੇ ਉਮੀਦਵਾਰ ਉਤਾਰ ਦਿੱਤੇ ਇਨੈਲੋ ਦੇ ਨਾਲ ਰਲ ਕੇ। ਭਾਰਤੀ ਜਨਤਾ ਪਾਰਟੀ ਇਹ ਜਿਹੜੀ ਜੀ ਉਹ ਸਮਝਦੀ ਆ ਕਿ ਕੁਝ ਸੀਟਾਂ ਦਾ ਨੁਕਸਾਨ ਉਹਨੂੰ ਅਕਾਲੀ ਦਲ ਦੀ ਵਜ੍ਹਾ ਕਰਕੇ, ਇਨੈਲੋ ਦੀ ਵਜ੍ਹਾ ਕਰਕੇ, ਗੱਠਜੋੜ ਦੇ ਕਰਕੇ ਹੋਇਆ। ਇਹ ਉਦੋਂ ਹੀ ਤਕਰੀਬਨ ਜਾਪਦਾ ਸੀਗਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਜੀ ਉਹ ਵੱਖਰੇ ਤੌਰ ਦੇ ਉੱਤੇ ਚੱਲੂਗੀ, ਪਰ ਭਾਰਤੀ ਜਨਤਾ ਪਾਰਟੀ ਨੂੰ ਹਰਿਆਣੇ ਦੇ ਵਿੱਚ ਲੱਗਿਆ ਕੁਝ ਝਟਕਾ ਤੇ ਹੁਣ ਜਿਹੜਾ ਮਹਾਰਾਸ਼ਟਰ ਹੈ ਉਹਦੇ ਵਿੱਚ ਲੱਗਿਆ ਜਿਹੜਾ ਝਟਕਾ ਆ ਇਹਦੇ ਤੋਂ ਉਹ ਫੂਕ ਕੇ ਕਦਮ ਜਿਹੜਾ ਜੀ ਉਹ ਰੱਖ ਰਹੀ ਹੈ। ਜੇ ਇਕੱਲੇ ਤੌਰ ਦੇ ਉੱਤੇ ਮਹਾਰਾਸ਼ਟਰ ਇੱਥੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਜੀ ਉਹ ਨਹੀਂ ਵੀ ਆਉਣਾ ਚਾਹੁੰਦੀ ਤਾਂ ਉਹ ਸੈਕਿੰਡ ਥਰਡ ਆਪਸ਼ਨ ਜਿਹੜੀਆਂ ਨੇ ਉਹਨੂੰ ਨਾਲ ਲੈ ਕੇ ਚੱਲ ਰਹੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਵਿੱਚ ਜਿਹੜਾ ਇਹ ਉਥਲ ਪੁਥਲ ਹੈ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਦੀ ਇੱਕ ਜਿਹੜੀ ਦੀ ਸਟ੍ਰੈਟਜੀ ਕੰਮ ਕਰ ਰਹੀ ਹੈ। ਇਹਦੇ ਤਹਿਤ ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਦੇ ਵੱਖ-ਵੱਖ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਜਿਹੜੇ ਸੁਖਦੇਵ ਸਿੰਘ ਢੀਂਡਸਾ ਨੇ, ਜਿਨ੍ਹਾਂ ਨੇ ਰਾਜ ਸਭਾ ਦੇ ਜਿਹੜੇ ਮੈਂਬਰ ਹੈ ਜਿਹੜੇ ਉਹਦੀ ਪ੍ਰਧਾਨਗੀ ਤੋਂ ਵੀ ਅਸਤੀਫਾ ਪਿਛਲੇ ਦਿਨਾਂ ਦੇ ਵਿੱਚ ਦੇ ਦਿੱਤਾ ਸੀਗਾ, ਉਹਨਾਂ ਨੂੰ ਮੂਹਰੇ ਜਿਹੜਾ ਜੀ ਉਹ ਲਾਇਆ ਜਾ ਰਿਹਾ। ਔਰ ਇਸ ਵੇਲੇ ਜਿਹੜਾ ਜੀ ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਹਿਮ ਅਕਾਲੀ ਆਗੂ ਨੇ ਪੰਜਾਬ ਦੇ ਉਹ ਤਿਆਰ ਬੈਠੇ ਨੇ ਛਾਲ ਮਾਰ ਕੇ ਢੀਂਡਸਾ ਹੋਰਾਂ ਦੇ ਧੜੇ ਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੋਣ ਦੇ ਵਾਸਤੇ। ਇਹ ਵੀ ਜਿਹੜਾ ਜੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ ਗਿਣਤੀ ਜਿਹੜੀ ਜੀ ਉਹ ਵਧਾਉਣ ਦੇ ਵਾਸਤੇ ਕੁਝ ਦਿਨ ਦਾ ਇੰਤਜ਼ਾਰ ਹੈ। ਇਸੇ ਮਹੀਨੇ ਦੇ ਵਿੱਚ ਇਹ ਜਿਹੜਾ ਜੀ ਇੱਕ ਵੱਡਾ ਭੁਚਾਲ ਅਕਾਲੀ ਸਿਆਸਤ ਦੇ ਵਿੱਚ ਆ ਸਕਦਾ ਹੈ ਜਿਹੜਾ ਕਿ ਬਾਦਲ ਪਰਿਵਾਰ ਤੋਂ ਬਿਨਾਂ ਅਕਾਲੀ ਦਲ ਹੋਊਗਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਰਵਿੰਦਰ ਸਿੰਘ ਹੋਰਾਂ ਨੂੰ ਵੀ ਨਾਲ ਮਿਲਾਉਣ ਦੇ ਯਤਨ ਜਿਹੜੇ ਜਾਰੀ ਨੇ। ਉਧਰ ਜਿਹੜਾ ਅਕਾਲੀ ਦਲ ਟਕਸਾਲੀ ਆ ਉਹਦੇ ਆਗੂਆਂ ਨੂੰ ਵੀ ਨਾਲ ਲੈ ਕੇ ਚੱਲਣ ਦੇ ਜਿਹੜੇ ਜੀ ਉਹ ਯਤਨ ਹੋ ਰਹੇ ਨੇ।
ਸੁਖਦੇਵ ਸਿੰਘ ਢੀਂਡਸਾ ਹੋਰੀ ਇਹਦੇ ਵਿੱਚ ਕਿੰਨੇ ਸਫਲ ਹੁੰਦੇ ਆ ਜਾਂ ਕਿੰਨਾ ਸਮਾਂ ਲੈਂਦੇ ਆ, ਇਹ ਉਹਦੇ ਉੱਤੇ ਜਿਹੜਾ ਦੀ ਉਹ ਡਿਪੈਂਡ ਹੈ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜੀ ਸੈਕੰਡ ਆਪਸ਼ਨ ਆ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਪੰਜਾਬ ਦੀ ਇਕਾਈ ਆ, ਉਹ ਕੁਝ ਅਕਾਲੀ ਆਗੂਆਂ, ਕੁਝ ਕਾਂਗਰਸ ਦੇ ਆਗੂਆਂ ਤੇ ਕੁਝ ਆਮ ਆਦਮੀ ਪਾਰਟੀ ਦੇ ਵਿੱਚੋਂ ਜਿਹੜਾ ਦੀ ਉਹ ਲਿਜਾ ਸਕਦੀ ਹੈ ਬੰਦੇ। ਇਹ ਵੀ ਜਿਹੜਾ ਦੀ ਚਰਚਾ ਚੱਲ ਰਿਹਾ ਹੈ ਕਿ ਜਿਹੜਾ ਮੌਜੂਦਾ ਸਰਕਾਰ ਦੇ ਵਿੱਚ ਇੱਕ ਜਿਹੜਾ ਮੰਤਰੀ ਆ ਵੱਡੇ ਅਹੁਦੇ ਦੇ ਉੱਤੇ ਆ, ਉਹ ਵੀ ਭਾਰਤੀ ਜਨਤਾ ਪਾਰਟੀ ਦਾ ਫੇਸ ਸੰਭਾਵੀ ਰੂਪ ਦੇ ਵਿੱਚ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ ਦੀ ਉਹ ਹੋ ਸਕਦਾ ਹੈ। ਇਹ ਪਲਟੀ ਜਿਹੜੀ ਹੈ ਜੀ ਉਹ ਕਦੋਂ ਵੱਜੂਗੀ ਅਜੇ ਐਗਜ਼ੈਕਟ ਜਿਹੜਾ ਦੀ ਉਹ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀ ਅਨਸਰਟਨਟੀ ਜਿਹੜੀ ਦੀ ਉਹ ਬਣੀ ਹੋਈ ਆ, ਉਹਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਕੁਝ ਘਟਨਾਵਾਂ ਜਿਹੜੀਆਂ ਦੀ ਉਹ ਵੱਡੀਆਂ ਸੰਭਾਵੀ ਰੂਪ ਦੇ ਵਿੱਚ ਵਾਪਰ ਸਕਦੀਆਂ ਨੇ। ਬੇਸ਼ੱਕ ਬਹੁਤਿਆਂ ਦਾ ਜਿਹੜਾ ਧਿਆਨ ਜਿਹੜਾ ਦੀ ਉਹ ਨਵਜੋਤ ਸਿੰਘ ਸਿੱਧੂ ਹੋਰਾਂ ਵਾਲੇ ਪਾਸੇ ਹੋਵੇ ਕਿ ਉਹ ਕਿੱਧਰ ਨੂੰ ਜਿਹੜਾ ਦੀ ਉਹ ਜਾਂਦੇ ਆ, ਪਰ ਨਵਜੋਤ ਸਿੰਘ ਸਿੱਧੂ ਹੋਰੀ ਇੱਕ ਵਾਰੀ ਫੇਰ ਪਾਕਿਸਤਾਨ ਤੋਂ ਆਉਣ ਤੋਂ ਬਾਅਦ ਉੱਥੇ ਜਿਹੜਾ ਸੀ ਉਹ ਭਾਸ਼ਣ ਕਰਨ ਤੋਂ ਬਾਅਦ ਇੱਥੇ ਆ ਕੇ ਫਿਰ ਚੁੱਪਚਾਪ ਕਰਕੇ ਜਿਹੜਾ ਦੀ ਉਹ ਅੰਦਰ ਬੈਠ ਗਏ ਆ। ਕਿ ਉਹ ਆਪਣੇ ਕਿਸੇ ਹੋਰ ਧੜੇ ਵੱਲ ਨੂੰ ਤੁਰਦੇ ਆ, ਭਾਰਤੀ ਜਨਤਾ ਪਾਰਟੀ ਵੱਲ ਨੂੰ ਜਾਂਦੇ ਆ, ਕਾਂਗਰਸ ਵੱਲ ਨੂੰ ਜਾਂਦੇ ਆ, ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਪਰ ਇੰਨਾ ਜ਼ਰੂਰ ਹੈ ਕਿ ਅਕਾਲੀ ਸਿਆਸਤ ਔਰ ਖਾਸ ਤੌਰ ਦੇ ਉੱਤੇ ਬਾਦਲ ਪਰਿਵਾਰ ਦੀ ਜਿਹੜੀ ਸਿਆਸਤ ਹੈ ਉਹਨੂੰ ਕੁਝ ਵੱਡੇ ਝਟਕੇ ਆਉਂਦੇ ਦਿਨਾਂ ਦੇ ਦੌਰਾਨ ਲੱਗਣ ਦੀ ਜਿਹੜੀਆਂ ਦੀ ਉਸ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਜੀ ਜੀ, ਕਾਫੀ ਭੁਚਾਲ ਆਉਣ ਦੀਆਂ ਗੱਲਾਂ ਬਾਤਾਂ ਹੋਣਗੀਆਂ। ਅੱਗੇ ਦਲਿਤਾਂ ਦੇ ਜੋ ਹੋ ਰਹੇ ਹਮਲੇ ਆ ਉਹਨਾਂ ਤੋਂ ਪਤਾ ਲੱਗਦਾ ਕਿ ਇਹਨਾਂ ਨੂੰ ਇਨਸਾਫ ਹੀ ਨਹੀਂ ਮਿਲ ਰਿਹਾ। ਐਕਚੁਅਲੀ ਇਹ ਜਿਹੜਾ ਮਾਮਲਾ, ਚਾਹੇ ਇਹ ਚੰਗਾਲੀ ਵਾਲਾ ਹੁਣ ਜਿਹੜਾ ਦੀ ਉਹ ਸਾਹਮਣੇ ਆਇਆ, ਚਾਹੇ ਜਿਹੜਾ ਦੀ ਭੀਮ ਕਤਲ ਕਾਂਡ ਹੋਵੇ, ਚਾਹੇ ਮੋਗੇ ਦੇ ਵਿੱਚ ਜਿਹੜੀ ਇੱਕ ਲੜਕੀ ਜਿਹੜੀ ਸੀ ਔਰਬਿਟ ਬੱਸ ਤੋਂ ਸੁੱਟ ਦਿੱਤੀ ਗਈ ਹੋਵੇ, ਇਹਨਾਂ ਮਾਮਲਿਆਂ ਦੇ ਵਿੱਚ ਲੋਕਾਂ ਨੇ, ਪੰਜਾਬ ਵਾਲਿਆਂ ਨੇ ਦਲਿਤ ਭਾਈਚਾਰੇ ਦਾ ਸਾਥ ਜਿਹੜਾ ਦੀ ਉਹ ਜ਼ਰੂਰ ਦਿੱਤਾ। ਪਰ ਜਿਹੜੇ ਤਰੀਕੇ ਦੇ ਨਾਲ ਕੁਝ ਪੈਸੇ ਦੇ ਕੇ ਜਿਹੜਾ ਦੀ ਉਹ ਮਨਾ ਲਿਆ ਜਾਂਦਾ, ਚੰਗਾਲੀ ਵਾਲਾ ਮਾਮਲਾ 50 ਲੱਖ ਮੰਗਦੇ ਸੀ, 20 ਲੱਖ ਦੇ ਕੇ ਸਰਕਾਰ ਨੇ ਮਾਮਲਾ ਜਿਹੜਾ ਦੀ ਉਹ ਰਫਾ ਦਫਾ ਕਰਵਾ ਲਿਆ। ਅੱਜ ਸਰਕਾਰ ਜਿਹੜਾ ਦੀ ਉਹ ਜਗਮੇਲ ਦਾ ਹੋ ਜਾਣਾ ਪਿੰਡ ਚੰਗਾਲੀ ਦੇ ਵਿੱਚ, ਚੰਗਾਲੀ ਵਾਲਾ 'ਚ, ਜਿੱਥੇ ਉਹਦਾ ਪੋਸਟਮਾਰਟਮ ਚੰਡੀਗੜ੍ਹ ਦੇ ਵਿੱਚ ਹੋ ਰਿਹਾ। 6 ਲੱਖ ਰੁਪਈਆ ਅੱਜ ਦਿੱਤਾ ਜਾਊਗਾ ਤੇ 14 ਲੱਖ ਰੁਪਈਆ ਭੋਗ ਦੇ ਉੱਤੇ ਜਿਹੜਾ ਦੀ ਉਹ ਦਿੱਤਾ ਜਾਊਗਾ। ਇਹ ਗੱਲ ਜਿਹੜੀ ਹੈ ਜੀ ਉਹ ਸਰਕਾਰ ਦੇ ਨਾਲ ਹੋਏ ਸਮਝੌਤੇ 'ਚ, ਜਿਹੜਾ ਇੱਕ ਪੇਪਰ ਦੇ ਉੱਤੇ, ਕੋਰੇ ਪੇਪਰ ਦੇ ਉੱਤੇ ਜਿਹੜਾ ਦੀ ਲਿਖਤ ਰੂਪ ਦੇ ਵਿੱਚ ਜਿਹੜੀਆਂ ਸ਼ਰਤਾਂ ਨੇ ਉਹਦੇ ਤਹਿਤ ਸਮਝੌਤਾ ਜਿਹੜਾ ਦੀ ਹੋ ਗਿਆ। ਬੇਸ਼ੱਕ ਇਹਦੇ ਉੱਤੇ ਕੁਝ ਮੰਤਰੀਆਂ ਦੇ ਵੀ ਜਿਹੜਾ ਦੀ ਉਹ ਸਾਈਨ ਮੌਜੂਦ ਨੇ, ਇਹਦੇ ਉੱਤੇ ਉਹ ਕਿੰਨਾ ਕੁ ਰਹਿੰਦੇ ਆ ਇਹ ਬਾਅਦ ਵਾਲੀਆਂ ਜਿਹੜੀਆਂ ਗੱਲਾਂ ਨੇ। ਪਰ ਇਹ ਜਿਹੜਾ ਦੀ ਇਹ ਕਿਹਾ ਜਾ ਰਿਹਾ, ਐਸਸੀ ਕਮਿਸ਼ਨ ਦੇ ਜਿਹੜੇ ਪੰਜਾਬ ਦੇ ਚੇਅਰਪਰਸਨ ਨੇ ਤੇ ਮੈਂਬਰ ਨੇ, ਉਹ ਵੀ ਕਹਿੰਦੇ ਆ ਕਿ ਮਾਮੂਲੀ ਘਟਨਾਵਾਂ ਤਾਂ ਦੂਰ, ਇਸ ਭਾਈਚਾਰੇ ਦੇ ਨਾਲ ਹੁੰਦੀਆਂ ਵੱਡੀ ਤੋਂ ਵੱਡੀ ਜ਼ਿਆਦਤੀ ਦੇ ਮਾਮਲੇ ਤੇ ਪੁਲਿਸ ਦੇ ਵੱਲੋਂ ਕਾਰਵਾਈ ਤੋਂ ਮੂੰਹ ਜਿਹੜਾ ਦੀ ਉਹ ਫੇਰ ਲਿਆ ਜਾਂਦਾ। ਪੁਲਿਸ ਦੇ ਵੱਲੋਂ ਕਮਿਸ਼ਨ ਜਾਂ ਹੋਰ ਕਿਸੇ ਰਾਜਨੀਤਿਕ ਜਾਂ ਸਮਾਜਿਕ ਦਬਾਅ ਕਰਕੇ ਜੇਕਰ ਮਾਮਲਾ ਦਰਜ ਵੀ ਹੁੰਦਾ ਤਾਂ ਜ਼ਿਆਦਤੀਆਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਤੋਂ ਆਨਾਕਾਨੀ ਜਿਹੜੀ ਹੈ ਜੀ ਉਹ ਕੀਤੀ ਜਾਂਦੀ ਆ। ਜਿਹੜੀ ਕਮਿਸ਼ਨ ਦੀ ਚੇਅਰਪਰਸਨ ਹੈ ਤੇਜਿੰਦਰ ਕੌਰ, ਉਹ ਇਹ ਕਹਿੰਦੀ ਹੈ ਕਿ ਰਾਜ ਦੇ ਡੀਜੀ ਦਿਨਕਰ ਗੁਪਤਾ ਦੇ ਨਾਲ ਮੀਟਿੰਗ ਕਰਕੇ ਅਜਿਹੇ ਜਿਹੜੇ ਮਾਮਲੇ ਨੇ ਉਹ ਪੁਲਿਸ ਦੇ ਹੇਠਲੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕਰਵਾਉਣ ਦੇ ਵਾਸਤੇ ਕਿਹਾ ਜਾਊਗਾ। ਉਹ ਇਹ ਮੰਨਦੇ ਆ ਕਿ ਥਾਣਾ ਪੱਧਰ ਦੇ ਉੱਤੇ ਪੁਲਿਸ ਮੁਲਾਜ਼ਮਾਂ ਦਾ ਰਵੱਈਆ ਆਮ ਤੌਰ ਦੇ ਉੱਤੇ ਦਲਿਤਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਨੂੰ ਰਫਾ ਦਫਾ ਕਰਨ ਦਾ ਹੀ ਜਿਹੜਾ ਦੀ ਉਹ ਸਾਹਮਣੇ ਆਉਂਦਾ। ਵੈਸੇ ਇਹ ਚੰਗਾਲੀ ਵਾਲਾ ਮਾਮਲੇ ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਹੀ ਹੋਇਆ, ਕਿਉਂਕਿ ਇਹ ਘਟਨਾ 7 ਨਵੰਬਰ ਦੀ ਹੈ। ਪੁਲਿਸ ਨੇ ਮਾਮਲਾ ਹੀ ਦਰਜ ਨਹੀਂ ਕੀਤਾ ਜੀ। ਜਿਹੜੀਆਂ ਸ਼ਰਤਾਂ ਹੁਣ ਜਿਹੜੀਆਂ ਸਾਈਨ ਕੀਤੀਆਂ ਗਈਆਂ ਨੇ ਉਹਦੇ ਵਿੱਚ ਇੱਕ ਸ਼ਰਤ ਇਹ ਵੀ ਆ ਕਿ ਜਿਹੜੇ ਹੇਠਲੇ ਪੁਲਿਸ ਅਫਸਰਾਂ ਨੇ ਮਾਮਲਾ ਦਰਜ ਨਹੀਂ ਕੀਤਾ ਉਹਦੀ ਵਾਸਤੇ ਜਿਹੜਾ ਦੀ ਇੱਕ ਉੱਚ ਅਫਸਰ ਜਿਹੜੇ ਨੇ ਜੀ ਉਹ ਇਹਦੀ ਛਾਣਬੀਣ ਜਿਹੜੀ ਦੀ ਉਹ ਕਰਨਗੇ। ਇਹ ਤਾਂ ਜਿਹੜੀ ਦੀ ਰਿਐਲਿਟੀ ਹੈ ਕਿ ਪੁਲਿਸ ਜਿਹੜੀ ਹੈ ਜੀ ਉਹੀ ਕੰਮ ਬਹੁਤਾ ਜਿਹੜਾ ਉਹ ਖਰਾਬ ਕਰਦੀ ਹੈ। ਜਿੱਦਣ ਨਹੀਂ ਤਾਂ ਇਹਦੇ ਉੱਤੇ ਮਾਮਲਾ ਜਿਹੜਾ ਜੀ ਉਹ ਦਰਜ ਹੋਇਆ ਸੀਗਾ, ਚਾਹੇ ਇਹ ਸੀ, ਚਾਹੇ ਭੀਮ ਕਤਲਕਾਂਡ ਤੁਸੀਂ ਲਾ ਲਓ ਜਿੱਥੇ ਉਹਨੂੰ ਟੁੱਕਿਆ ਗਿਆ ਸੀਗਾ, ਚਾਹੇ ਉਹ ਕੁੜੀ ਵਾਲਾ ਮਾਮਲਾ ਸੀਗਾ, ਪੁਲਿਸ ਜਿਹੜੀ ਹੈ ਜੀ ਉਹ ਮੂੰਹ ਵੱਲ ਵੇਖਦੀ ਹੈ ਰਾਜਨੀਤਿਕ ਲੋਕਾਂ ਦੇ ਕਿ ਇਹ ਜਿਹੜਾ ਜੀ ਇਹਨਾਂ ਦੇ ਜਿਹੜਾ ਦੀ ਉਹ ਮੁੰਡੀ ਜਿਹੜੀ ਉਹ ਕਿੱਧਰ ਨੂੰ ਹਿਲਦੀ ਆ ਕਿ ਪਰਚਾ ਦਰਜ ਕਰਨਾ ਜਾਂ ਨਹੀਂ ਕਰਨਾ, ਜਿਹਦੇ ਕਰਕੇ ਇਹ ਮਾਮਲੇ ਜਿਹੜੇ ਆ ਜੀ ਇਹ ਮੁੜ ਕੇ ਲੋਕਾਂ ਨੂੰ ਭੁਗਤਣੇ ਪੈਂਦੇ ਆ। ਉਹ ਚਾਹੇ ਟ੍ਰੈਫਿਕ ਜਾਮ ਦੇ ਰੂਪ ਦੇ ਵਿੱਚ ਹੈ ਤੇ ਚਾਹੇ ਮੁਆਵਜ਼ੇ ਦੇ ਰੂਪ ਦੇ ਵਿੱਚ ਹੈ। ਮੁਆਵਜ਼ਾ ਕੋਈ ਸਰਕਾਰਾਂ ਜਿਹੜੀਆਂ ਆਪਣੇ ਪੱਲਿਓਂ ਨਹੀਂ ਦਿੰਦੀਆਂ, ਬਲਕਿ ਇਹ ਪੁਲਿਸ ਦੀ ਨਲਾਇਕੀ ਕਰਕੇ ਜਿਹੜਾ ਜੀ ਇਹ ਲੋਕਾਂ ਦੇ ਸਿਰ ਦੇ ਉੱਤੇ ਹੀ ਮੁਆਵਜ਼ੇ ਦਾ ਖਰਚਾ ਜਿਹੜਾ ਜੀ ਉਹ ਪੈਂਦਾ।
ਜੀ। ਤੇ ਅਗਲੀ ਗੱਲ ਕਰਦੇ ਹਾਂ, ਜੋ ਸ਼ੋਭਾ ਪੱਤਰ ਦਿੱਤੇ ਗਏ ਸੀ ਉਹ ਇੰਗਲਿਸ਼ ਦੇ ਵਿੱਚ ਸੀਗੇ, ਮਾਣ ਪੱਤਰ, ਤੇ ਉਸ ਦੇ ਵਿੱਚ ਸਰਕਾਰ ਘਿਰੀ ਹੋਈ। ਬਿਲਕੁਲ ਜੀ। ਐਕਚੁਅਲੀ ਬੇਸ਼ੱਕ ਜਿਹੜੀ ਕੁਝ ਸੰਸਥਾਵਾਂ ਨੇ ਜਿਨ੍ਹਾਂ ਦੇ ਵਿੱਚ ਲੇਖਕਾਂ ਦੀਆਂ ਸੰਸਥਾਵਾਂ ਸ਼ਾਮਲ ਨੇ ਜੀ, ਉਹਨਾਂ ਨੇ ਇਹ ਗੱਲ ਆਖੀ ਕਿ ਇਹ ਜਿਨ੍ਹਾਂ ਨੇ ਮਾਣ ਪੱਤਰ ਇਹ ਲਿਆਂਦੇ ਆ ਜੀ, ਉਹ ਇਹ ਮਾਣ ਪੱਤਰ ਵਾਪਸ ਕਰ ਦੇਣਗੇ। ਅੰਗਰੇਜ਼ੀ ਦੇ ਵਿੱਚ ਇੱਕ ਵੀ ਬੰਦਾ ਜਿਹੜਾ ਜੀ ਮਾਣ ਪੱਤਰ ਲਿਆਉਣ ਵਾਲਾ, ਉਹਦੇ ਕੰਨਾਂ ਦੇ ਉੱਤੇ ਜੂੰ ਨਹੀਂ ਸਰਕੀ ਜੀ। ਮਸੀਂ ਤਾਂ ਜੁਗਾੜ ਜਿਹੜਾ ਜੀ ਉਹ ਲਾ ਕੇ ਇਹ ਲਏ ਜਾਂਦੇ ਆ ਤੇ ਮੁੜ ਕੇ ਵਾਪਸ ਭਲਾ ਕਿਹੜਾ ਕਰਦਾ, ਇਸ ਕਰਕੇ ਵਾਪਸ ਤਾਂ ਨਹੀਂ ਕੀਤੀ। ਪਰ ਜਿਵੇਂ ਜਿਹੜਾ ਇੱਥੇ ਜਦੋਂ ਜਿਹੜਾ ਲਾਂਘਾ ਖੁੱਲਿਆ, ਉੱਥੇ ਜਦੋਂ ਪ੍ਰਧਾਨ ਮੰਤਰੀ ਹੋਰਾਂ ਨੇ ਉਦਘਾਟਨ ਕੀਤਾ ਤੇ ਉਹਦਾ ਜਿਹੜਾ ਨੀਂਹ ਪੱਥਰ ਸੀਗਾ ਉਹ ਉੱਪਰ ਹਿੰਦੀ ਭਾਸ਼ਾ ਤੇ ਹੇਠਾਂ ਇੰਗਲਿਸ਼ ਭਾਸ਼ਾ ਦੇ ਵਿੱਚ ਲਾਇਆ ਗਿਆ ਸੀ। ਪੰਜਾਬੀ ਭਾਸ਼ਾ ਗਾਇਬ ਸੀ। ਰੌਲਾ ਪੈ ਗਿਆ। ਕੇਂਦਰ ਦੀ ਸਰਕਾਰ ਨੇ ਇਹਦੇ ਉੱਤੇ ਤੁਰੰਤ ਜਿਹੜਾ ਜੀ ਉਹ ਐਕਸ਼ਨ ਲਿਆ ਔਰ ਜਿਹੜਾ ਕੋਰੀਡੋਰ ਦਾ ਪੱਥਰ ਸੀਗਾ ਜੀ ਉਹ ਬਦਲ ਦਿੱਤਾ ਗਿਆ ਇਸ ਵੇਲੇ। ਔਰ ਹੁਣ ਇਹਦੇ ਉੱਤੇ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਪੰਜਾਬੀ ਭਾਸ਼ਾ, ਫਿਰ ਹਿੰਦੀ ਆ ਤੇ ਫਿਰ ਇੰਗਲਿਸ਼ ਹੈ। ਦੂਜੀਆਂ ਭਾਸ਼ਾਵਾਂ ਦੇ ਨਾਲ ਕਿਸੇ ਨੂੰ ਇਤਰਾਜ਼ ਨਹੀਂ, ਪਰ ਜਿਹੜਾ ਸਵਾਲ ਹੈ ਨਾ ਜੀ ਉਹ ਇਸੇ ਗੱਲ ਦੇ ਉੱਤੇ ਆ ਕਿ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਗਾਇਬ ਕਿਉਂ ਕੀਤੀ ਜਾਂਦੀ ਹੈ। ਜੇ ਸੈਂਟਰ ਦੀ ਸਰਕਾਰ ਨੇ ਇਹ ਜਿਹੜਾ ਜੀ ਉਹ ਕਰ ਦਿੱਤਾ, ਤਾਂ ਜਿਹੜੀ ਸੂਬੇ ਦੀ ਸਰਕਾਰ ਹੈ ਉਹ ਇਸ ਗੱਲ ਦੇ ਉੱਤੇ ਚੁੱਪਚਾਪ ਅਜੇ ਬੈਠੀ ਆ ਕਿ ਜਿਹੜੇ ਉਹਨੇ ਇਹ ਸ਼ੋਭਾ ਪੱਤਰ ਦਿੱਤੇ ਆ ਜਿਹੜੇ ਉਹਨਾਂ ਨੂੰ ਇੰਗਲਿਸ਼ ਦੇ ਵਿੱਚ ਜਿਹੜਾ ਜੀ ਉਹ ਕਿਉਂ ਲਿਖ ਕੇ ਦਿੱਤਾ ਗਿਆ। ਇਹ ਮਾਮਲਾ ਜਿਹੜਾ ਸੀਗਾ ਜੀ ਉਹ ਜਦੋਂ ਹੁਣ ਜਿਹੜੇ ਖਾਸ ਤੌਰ ਦੇ ਉੱਤੇ ਪੰਜਾਬੀ ਲੇਖਕ ਸਭਾ ਦੇ ਵੱਲੋਂ ਜਿਹੜਾ ਜੀ ਇਹ ਉਠਾਇਆ ਗਿਆ ਹੈ ਮਾਮਲਾ, ਤਾਂ ਇਹਦੀ ਗੰਭੀਰਤਾ ਵੱਲ ਨੂੰ ਹੁਣ ਸਰਕਾਰ ਨੇ ਕੁਝ ਧਿਆਨ ਦੇਣਾ ਜਿਹੜਾ ਜੀ ਉਹ ਸ਼ੁਰੂ ਕੀਤਾ। ਔਰ ਇਹ ਕਿਹਾ ਜਾ ਰਿਹਾ ਕਿ ਇਹ ਜਿਹੜੇ ਭਾਸ਼ਾਈ ਮਾਮਲੇ ਦੇ ਉੱਤੇ ਸਰਕਾਰਾਂ ਜਿਹੜੀਆਂ ਜੀ ਉਹਦੇ ਕੰਨ ਖੁੱਲਣ ਲੱਗੇ ਆ ਔਰ ਇਸ ਮਾਮਲੇ ਦੀ ਗੰਭੀਰਤਾ ਨੂੰ ਪਰਚੋਲਿਆ ਜਾਣ ਲੱਗਿਆ। ਔਰ ਇਹ ਕਿਹਾ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਦੇ ਦੌਰਾਨ ਇਹ ਜਿਹੜੇ ਸ਼ੋਭਾ ਪੱਤਰ ਨੇ ਇਹਨਾਂ ਨੂੰ ਵਾਪਸ ਲੈ ਕੇ ਪੰਜਾਬੀ ਦੇ ਵਿੱਚ ਜਿਹੜਾ ਜੀ ਉਹ ਦਿੱਤਾ ਜਾ ਸਕਦਾ। ਇਹ ਚੰਗੀ ਗੱਲ ਹੈ ਕਿ ਕੁਝ ਸੁਚੇਤ ਲੋਕ ਜਿਹੜੇ ਨੇ ਉਹ ਲਗਾਤਾਰ ਇਸ ਭਾਸ਼ਾ ਦੇ ਨਾਲ ਹੋ ਰਹੇ ਵਿਤਕਰੇ ਨੂੰ ਉਠਾ ਰਹੇ ਨੇ। ਸਰਕਾਰਾਂ ਨੇ ਕਿ ਉਹ ਇੱਕ ਕੋਈ ਮਾਮਲੇ ਨੂੰ, ਹੁਣ ਮੰਨ ਲਓ ਇਹ ਸ਼ੋਭਾ ਪੱਤਰਾਂ ਵਾਲਾ ਜਿਹੜਾ ਜੀ ਉਹ ਉਭਰਿਆ, ਜਾਂ ਇਹ ਤੋਂ ਪਹਿਲਾਂ ਜਿਹੜਾ ਉਦਘਾਟਨ ਵਾਲਾ ਸੀਗਾ ਉਹ ਉਭਰਿਆ ਸੀਗਾ, ਉਹਨੂੰ ਠੀਕ ਕਰ ਦਿੰਦੇ ਆ। ਉਹ ਤੋਂ ਅੱਗੇ ਜਿਹੜਾ ਜੀ ਫਿਰ ਇਸ ਮਾਮਲੇ ਦੇ ਉੱਤੇ ਕੁਝ ਵੀ ਜਿਹੜਾ ਜੀ ਉਹ ਨਹੀਂ ਕੀਤਾ ਜਾਂਦਾ, ਬਲਕਿ ਤੁਸੀਂ ਇਹ ਕਹਿ ਲਓ ਕਿ ਉਹ ਅੱਗੋਂ ਕੋਈ ਹੋਰ ਨਵਾਂ ਇਹੋ ਜਿਹਾ ਜਿਹੜਾ ਜੀ ਉਹ ਲਿਆ ਕੇ ਸਾਰਾ ਕੁਝ ਫੇਰ ਮੂਹਰੇ ਧਰਾ ਦਿੱਤਾ ਜਾਂਦਾ। ਜੀ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਆ ਪੰਜਾਬ ਦੀਆਂ 8 NGO ਆ, ਉਹਨਾਂ ਦੇ ਉੱਤੇ ਪਾਬੰਦੀ ਲੱਗੀ। ਐਕਚੁਅਲੀ ਇਹ ਦੇਖਿਆ ਜਾਵੇ ਤਾਂ ਇਹ ਕਈ ਜਿਹੜਾ ਜੀ ਉਹ ਪੁਆਇੰਟ ਆਫ ਵਿਊ ਤੋਂ ਵੇਖਣ ਵਾਲਾ ਹੈ ਕਿ ਇੱਥੇ ਜਿਹੜੇ ਕੁਝ ਹੈ ਨੇ ਜੀ ਇਸ ਤਰ੍ਹਾਂ ਦੀ NGO ਵਗੈਰਾ ਜਿਹੜਾ ਜੀ ਉਹ ਬਣਾ ਕੇ ਫਿਰ ਲਾਭ ਜਿਹੜੇ ਜੀ ਉਹ ਲੈਂਦੇ, ਖਾਸ ਤੌਰ ਦੇ ਉੱਤੇ ਜਿਹੜਾ ਵਿਦੇਸ਼ਾਂ ਤੋਂ ਪੈਸਾ ਆਉਂਦਾ, ਉਸ ਮਾਮਲੇ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਕਿ ਇਹ NGO ਜਿਹੜੀਆਂ ਨੇ ਜੀ ਇਹਨਾਂ ਦੀਆਂ ਵਾਗਾਂ ਕੱਸੀਆਂ ਗਈਆਂ ਨੇ। ਇਹ ਸੈਂਟਰ ਦੇ ਗ੍ਰਹਿ ਮੰਤਰਾਲੇ ਨੇ ਪੰਜਾਬ ਦੀਆਂ 8 NGO ਦੇ ਉੱਤੇ ਪਾਬੰਦੀ ਜਿਹੜੀ ਲਾਤੀ ਆ, ਜਿਨ੍ਹਾਂ ਨੇ ਵਿਦੇਸ਼ੀ ਚੰਦੇ ਦਾ ਕੋਈ ਹਿਸਾਬ ਕਿਤਾਬ ਜਿਹੜਾ ਜੀ ਉਹ ਨਹੀਂ ਦਿੱਤਾ। ਗ੍ਰਹਿ ਮੰਤਰਾਲੇ ਨੇ ਇਹਨਾਂ ਗੈਰ ਸਰਕਾਰੀ ਸੰਸਥਾਵਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਆ। ਕੇਂਦਰ ਸਰਕਾਰ ਨੇ ਜਿਹੜੇ ਸੈਂਕੜੇ NGOs ਦੇ ਉੱਤੇ ਪਾਬੰਦੀ ਲਾਈ ਆ, ਉਹਨਾਂ ਦੇ ਵਿੱਚ ਪੰਜਾਬ ਦੀਆਂ ਇਹ 8 ਸੰਸਥਾਵਾਂ ਵੀ ਸ਼ਾਮਲ ਨੇ। ਇਹਨਾਂ ਤੋਂ ਇਲਾਵਾ ਪੰਜਾਬ ਦੀਆਂ 41 NGOs ਦੀ ਵਿਦੇਸ਼ੀ ਚੰਦਾ ਲੈਣ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਜੀ ਉਹ ਖਤਮ ਹੋ ਗਈ ਆ। ਇਹ ਜਿਹੜੀਆਂ NGOs ਇੱਥੇ ਬਣੀਆਂ ਹੋਈਆਂ ਨੇ, ਨਾਨ ਗਵਰਨਮੈਂਟ ਆਰਗੇਨਾਈਜੇਸ਼ਨ NGO ਜਿਹੜੀ ਹੈ ਜੀ, ਇਹ ਜਿਹੜੀਆਂ ਵਿਦੇਸ਼ਾਂ ਤੋਂ ਪੈਸੇ ਇਕੱਠੇ ਕਰਦੀਆਂ ਨੇ, ਉਹਨਾਂ ਲਈ ਵਿਦੇਸ਼ੀ ਜਿਹੜਾ ਚੰਦਾ ਰੈਗੂਲੇਸ਼ਨ ਐਕਟ ਦੇ ਤਹਿਤ ਰਜਿਸਟਰਡ ਹੋਣਾ ਜਿਹੜਾ ਜੀ ਉਹ ਜ਼ਰੂਰੀ ਹੈ। ਇਹ ਵੀ ਲਾਜ਼ਮੀ ਹੈ ਕਿ ਇਸ ਐਕਟ ਦੇ ਤਹਿਤ ਹਰ NGO ਜਿਹੜੀ ਹੈ ਜੀ ਉਹ ਸਾਲਾਨਾ ਆਮਦਨ ਖਰਚ ਦਾ ਹਿਸਾਬ ਕਿਤਾਬ ਕੇਂਦਰ ਸਰਕਾਰ ਨੂੰ ਦੇਵੇ। ਕੇਂਦਰ ਸਰਕਾਰ ਦੇ ਕੋਲੇ ਪੰਜਾਬ ਦੀਆਂ ਕੁੱਲ 337 NGOs ਜਿਹੜੀਆਂ ਜੀ ਉਹ ਰਜਿਸਟਰਡ ਨੇ, ਜਿਨ੍ਹਾਂ ਦੇ ਵੱਲੋਂ ਵਿਦੇਸ਼ ਤੋਂ ਚੰਦਾ ਜਿਹੜਾ ਜੀ ਉਹ ਹਾਸਲ ਕੀਤਾ ਜਾਂਦਾ ਸੀਗਾ। ਹੁਣ ਇਹਨਾਂ ਦੇ ਵਿੱਚੋਂ ਸਿਰਫ 181 ਜਿਹੜੀਆਂ ਜੀ ਉਹ ਸਰਗਰਮ ਨੇ। ਪੰਜਾਬ ਦੀਆਂ ਹੁਣ ਤੱਕ 114 NGOs ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾ ਚੁੱਕੀ ਆ। ਗ੍ਰਹਿ ਮੰਤਰਾਲੇ ਨੇ ਪਿਛਲੇ 1.5 ਸਾਲ ਤੋਂ ਕੋਈ ਫੈਸਲਾ ਜਿਹੜਾ ਜੀ ਉਹ ਨਹੀਂ ਲਿਆ ਸੀਗਾ ਔਰ ਸਾਲਾਨਾ ਰਿਟਰਨ ਨਾ ਭਰਨ ਵਾਲੀਆਂ NGOs ਨੂੰ ਬਾਰ-ਬਾਰ ਜਿਹੜਾ ਸੀਗਾ ਉਹ ਚੇਤਾਵਨੀ ਪੱਤਰ ਜਿਹੜੇ ਉਹ ਦਿੱਤੇ ਗਏ ਸੀਗੇ। ਜਿਹੜੀਆਂ ਵਿਦੇਸ਼ਾਂ ਤੋਂ ਚੰਦਾ ਲੈਣ ਵਾਲੀਆਂ ਇਹ NGOs ਨੇ, ਉਹਨਾਂ ਵਿੱਚ ਬਠਿੰਡੇ ਦੀਆਂ 4, ਮੁਕਤਸਰ ਦੀਆਂ 3, ਫਿਰੋਜ਼ਪੁਰ ਦੀਆਂ 2 NGOs ਸ਼ਾਮਲ ਨੇ। ਪੰਜਾਬ ਦੀ NGOs ਚੈਰੀਟੇਬਲ ਪ੍ਰਾਇਮਰੀ ਸਕੂਲ, ਸ੍ਰੀ ਰਾਧਾ ਕ੍ਰਿਸ਼ਨ ਧਾਮ ਸੁਸਾਇਟੀ, ਸੰਤ ਜੋਰਾ ਸਿੰਘ ਲੋਪੋ ਚੈਰੀਟੇਬਲ ਟਰਸਟ, ਮੈਥੋਡਿਸਟ ਪ੍ਰਾਇਮਰੀ ਸਕੂਲ, ਮੈਥੋਡਿਸਟ ਹੋਸਟਲ ਟ੍ਰੇਨਿੰਗ ਸਕੂਲ, ਬਲਾਈਂਡ ਐਂਡ ਹੈਂਡੀਕੈਪ ਡਿਵੈਲਪ ਸੁਸਾਇਟੀ,
ਭਾਰਤੀ ਵਿਕਾਸ ਪ੍ਰੀਸ਼ਦ ਚੈਰੀਟੇਬਲ ਟਰਸਟ ਤੇ ਖੇਤੀ ਵਿਰਾਸਤ ਜਿਹੜੀਆਂ ਦੀ ਉਹ ਸ਼ਾਮਲ ਨੇ, ਜਿਨ੍ਹਾਂ ਤੋਂ ਇਹਨਾਂ ਦੇ ਜਿਹੜੀ ਇਹਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ। ਸੋ ਜੇ ਇਹਨਾਂ ਦੇ ਵਿੱਚੋਂ ਕੋਈ ਜਿਹੜਾ ਦੀ ਉਹ ਚੰਦਾ ਬਾਹਰੋਂ ਇਕੱਠਾ ਕਰੇ ਕਿ ਉਹਨਾਂ ਨੂੰ ਜਿਹੜੀ ਦੀ ਉਹ ਰਸੀਦ ਮਿਲ ਜੂਗੀ ਜਾਂ ਉਹ ਟੈਕਸ ਡਿਡਕਟੇਬਲ ਜਿਹੜੀ ਦੀ ਉਹ ਮਨੀ ਹੋਊਗੀ, ਤਾਂ ਇਹਨਾਂ ਦੇ ਨਾਮ ਜਿਹੜੇ ਦੀ ਉਹ ਨੋਟ ਕਰ ਲੈਣੇ ਔਰ ਸਿਰਫ NGO ਜਿਹੜਾ ਦੀ ਉਹ ਲਿਖ ਦੇਣਾ। ਇਹ ਇੱਥੇ ਰਿਵਾਜ ਜਿਹਾ ਜਿਹੜਾ ਦੀ ਉਹ ਚੱਲ ਪਿਆ। ਇੱਕ 70-80 ਰੁਪਏ ਦੇ ਕੇ ਕੋਈ ਕੰਪਨੀ ਜਿਹੜੀ ਦੀ ਉਹ ਰਜਿਸਟਰ ਕਰਾਈ ਤੇ ਉਹਨੂੰ ਜਿਹੜਾ ਦੀ ਉਹ NGO ਲਿਖ ਦਿੱਤਾ। ਇਹ NGOs ਨਹੀਂ ਗਿਆ। NGOs ਜਿਹੜੀਆਂ ਨੇ ਇੱਥੇ ਭਾਰਤ ਦੇ ਵਿੱਚ ਐਕਚੁਅਲੀ ਇਹਨਾਂ ਦੀ ਜਿਹੜੀ ਰਜਿਸਟ੍ਰੇਸ਼ਨ ਤੇ ਉਹਨਾਂ ਨੂੰ ਚਲਾਉਣਾ ਕੋਈ ਸਿੱਧ ਪੱਧਰਾ ਖਾਲਾ ਜੀ ਦਾ ਵਾੜਾ ਨਹੀਂਗਾ, ਪਰ ਇਹ ਵੀ ਰਿਐਲਿਟੀ ਆ ਕਿ ਕੁਝ ਲੋਕ ਇਹਦਾ ਲਾਹਾ ਬਹੁਤ ਜਿਹੜਾ ਦੀ ਉਹ ਲੈਂਦੇ ਨੇ ਜੀ। ਤੇ ਅੱਗੇ ਗੱਲ ਕਰਦੇ ਹਾਂ ਜੀ, ਮਹਾਰਾਸ਼ਟਰ ਦੀ ਜਿਹੜੀ ਸਰਕਾਰ ਲਟਕੀ ਹੋਈ ਆ ਉਹਦੀਆਂ ਕੀ ਅਪਡੇਟਸ ਹੈ? ਐਕਚੁਅਲੀ ਇਹ ਆ ਜੀ ਕਿ ਉੱਥੇ ਜਿਹੜੀ ਮਹਾਰਾਸ਼ਟਰ ਦੀ ਸਰਕਾਰ ਬਣ ਰਹੀ ਹੈ ਨਾ ਜੀ, ਉਹਦੇ ਵਿੱਚ ਇੱਕ ਜਿਹੜੀ ਧਿਰ ਹੈ ਉਹ ਸ਼ਰਦ ਪਵਾਰ ਹੋਰਾਂ ਦੀ ਹੈ। ਸ਼ਰਦ ਪਵਾਰ ਹੋਰੀ ਮੁਲਕ ਦੇ ਉਹਨਾਂ ਸਿਆਸਤਦਾਨਾਂ ਦੇ ਵਿੱਚੋਂ ਇੱਕ ਨੇ ਜਿਹੜੇ ਕਿ ਧਰਮੇ ਵਾਲੇ ਸਿਆਸਤਦਾਨ ਜਿਹੜੇ ਦੀ ਉਹ ਗਿਣੇ ਜਾਂਦੇ ਆ, ਪਰੰਤ ਉਹ ਆਪਣੇ ਪੱਤੇ ਨਹੀਂ ਜਿਹੜਾ ਦੀ ਖੋਲਦੇ। ਐਕਸਪੀਰੀਅੰਸ ਇਹਨੂੰ ਹੀ ਜਿਹੜਾ ਦੀ ਉਹ ਕਹਿੰਦੇ ਆ। ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ, NCP ਤੇ ਕਾਂਗਰਸ ਦੀ ਸਰਕਾਰ ਬਣਨ ਦੀਆਂ ਸੰਭਾਵਨਾਵਾਂ ਜਿਹੜੀਆਂ ਦੀ ਉਹ ਬੇਸ਼ੱਕ ਅਜੇ ਵੀ ਬਣੀਆਂ ਹੋਈਆਂ ਨੇ। NCP ਦੇ ਜਿਹੜੇ ਮੁਖੀ ਨੇ ਸ਼ਰਦ ਪਵਾਰ ਹੋਰਾਂ ਨੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਹੋਰਾਂ ਦੇ ਨਾਲ ਮਿਲਣ ਤੋਂ ਬਾਅਦ ਇਹ ਗੱਲ ਕਹੀ ਆ ਕਿ ਸਰਕਾਰ ਬਣਾਉਣ ਨੂੰ ਲੈ ਕੇ ਚਰਚਾ ਨਹੀਂ ਹੋਈ। ਉਧਵ ਠਾਕਰੇ ਦੇ ਨਾਲ ਮਿਲ ਚੁੱਕੇ ਪਵਾਰ ਨੇ ਇਹ ਗੱਲ ਕਹੀ ਆ ਕਿ ਅਜੇ ਤੱਕ ਸਰਕਾਰ ਨੂੰ ਲੈ ਕੇ ਗੱਲਬਾਤ ਜਿਹੜੀ ਹੈ ਜੀ ਉਹ ਨਹੀਂ ਹੋਈ। ਔਰ ਪਹਿਲਾਂ ਪਵਾਰ ਨੇ ਇਹ ਕਿਹਾ ਸੀਗਾ ਕਿ ਭਾਜਪਾ ਸ਼ਿਵ ਸੈਨਾ ਨੂੰ ਆਪਣਾ ਰਾਹ ਜਿਹੜਾ ਜੀ ਉਹ ਚੁਣਨਾ। ਪਵਾਰ ਦੇ ਬਿਆਨ ਤੋਂ ਕੁਝ ਘੰਟੇ ਬਾਅਦ ਰਾਜ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ NC ਦੀ ਤਾਰੀਫ ਕਰਦੇ ਹੋਏ ਦੂਜੇ ਦਲਾਂ ਨੂੰ ਉਹਦੇ ਤੋਂ ਸਿੱਖਣ ਦੀ ਨਸੀਹਤ ਜਿਹੜੀ ਜੀ ਉਹ ਦੇ ਦਿੱਤੀ। ਪ੍ਰਧਾਨ ਮੰਤਰੀ ਦਾ ਜਿਹੜਾ ਬਿਆਨ ਸੀਗਾ ਰਾਜ ਸਭਾ ਦੇ ਵਿੱਚ, ਉਹਨੂੰ ਵੀ ਇਹਦੇ ਨਾਲ ਜਿਹੜਾ ਦੀ ਜੋੜ ਕੇ ਵੇਖਿਆ ਗਿਆ ਵੀ ਸ਼ਰਦ ਪਵਾਰ ਹੋਰੀ ਸ਼ਾਇਦ ਹੋ ਸਕਦਾ ਦੀ ਮਦਦ ਨਾ ਕਰਨ ਸ਼ਿਵ ਸੈਨਾ ਦੀ। ਸ਼ਿਵ ਸੈਨਾ ਕੋਲੇ ਰਾਹ ਨਾ ਬਚੇ, ਫਿਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਜੀ ਉਹਦੇ ਨਾਲ ਗੱਠਜੋੜ ਕਰਨ ਤੋਂ ਜਿਹੜਾ ਦੀ ਉਹ ਬਿਨਾਂ। ਉਧਰ ਜਿਹੜੀ ਭਾਜਪਾ ਨੇ BMC ਦੇ ਮੇਅਰ ਦੇ ਚੋਣਾਂ ਦੇ ਵਿੱਚ ਸ਼ਿਵ ਸੈਨਾ ਦੇ ਸਾਹਮਣੇ ਉਮੀਦਵਾਰ ਨਾ ਉਤਾਰਨ ਦਾ ਫੈਸਲਾ ਕੀਤਾ ਜੀ, ਜਿਹਦੇ ਨਾਲ ਸ਼ਿਵ ਸੈਨਾ ਦੀ ਕਿਸ਼ੋਰੀ ਜਿਹੜੀ ਉਹ ਬਿਨਾਂ ਕਿਸੇ ਮੁਕਾਬਲੇ ਤੋਂ ਮੇਅਰ ਜਿਹੜੀ ਉਹ ਚੁਣ ਲਈ ਗਈ। ਇਹਨੂੰ ਵੀ ਭਾਰਤੀ ਜਨਤਾ ਪਾਰਟੀ ਦਾ ਇੱਕ ਪੱਤਾ ਜਿਹੜਾ ਦੀ ਉਹ ਸਮਝਿਆ ਜਾ ਰਿਹਾ। ਹੁਣ ਵੇਖਣਾ ਇਹ ਹੋਊਗਾ ਕਿ ਸ਼ਰਦ ਪਵਾਰ ਹੋਰੀ ਜਿਹੜੇ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਨ ਨੂੰ ਲੈ ਕੇ ਪੱਤੇ ਕਦੋਂ ਖੋਲਦੇ ਆ। ਸ਼ਰਦ ਪਵਾਰ ਹੋਰਾਂ ਦੀ NC ਤੇ ਕਾਂਗਰਸ ਜਿਹੜੀ ਹੈ ਜੀ ਉਹ ਫੂਕ ਕੇ ਕਦਮ ਇਸ ਕਰਕੇ ਰੱਖ ਰਹੀ ਹੈ ਕਿ ਕਿਤੇ ਸ਼ਿਵ ਸੈਨਾ ਨੂੰ ਮਦਦ ਕਰਨੀ ਉਹਨਾਂ ਦੇ ਵਾਸਤੇ ਉਲਟੀ ਨਾ ਜਿਹੜੀ ਜੀ ਉਹ ਪੈ ਜਾਵੇ, ਕਿਉਂਕਿ ਸ਼ਿਵ ਸੈਨਾ ਜਿਹੜੀ ਹੈ ਜੀ ਉਹ ਭਗਵੇਂ ਵਾਲੀ ਜਿਹੜੀ ਉਹ ਪਾਰਟੀ ਆ। ਈਵਨ ਭਾਰਤੀ ਜਨਤਾ ਪਾਰਟੀ ਤੋਂ ਵੀ ਪਹਿਲਾਂ ਦੀ ਜਿਹੜੀ ਜੀ ਉਹ ਪਾਰਟੀ ਆ। ਬੇਸ਼ੱਕ ਸ਼ਿਵ ਸੈਨਾ ਜਿਹੜੀ ਹੈ ਜੀ ਉਹਨੇ NDA ਤੋਂ ਵੀ ਆਪਣਾ ਨਾਤਾ ਹਾਰ ਦੀ ਘੜੀ ਜਿਹੜਾ ਦੀ ਉਹ ਤੋੜ ਲਿਆ ਤੇ ਜਦੋਂ ਇਹ ਸੈਸ਼ਨ ਸ਼ੁਰੂ ਹੋਇਆ ਉਹਦੇ ਵਿੱਚ ਸ਼ਿਵ ਸੈਨਾ ਦੀਆਂ ਜਿਹੜੀਆਂ ਸੀਟਾਂ ਸੀਗੀਆਂ ਉਹ ਵਿਰੋਧੀ ਧਿਰ ਵਾਲੇ ਸਾਈਡ ਦੇ ਉੱਤੇ ਜਿਹੜੀਆਂ ਦੀ ਉਹ ਲੱਗ ਗਈਆਂ, ਭਾਵੇਂ ਉਹ ਸਰਕਾਰ ਦੇ ਵਿੱਚ ਨਹੀਂ ਰਹੀ। ਇਹਦੇ ਬਾਵਜੂਦ ਜਿਹੜੇ ਪੱਤੇ ਨੇ ਉਹ ਅਜੇ ਤੱਕ ਜਿਹੜੀ ਸ਼ਰਦ ਪਵਾਰ ਹੋਰਾਂ ਦੇ ਵੱਲੋਂ ਨਾ ਖੁੱਲ੍ਹਣੇ, ਉਹਨੇ ਜਿਹੜਾ ਦੀ ਉਹ ਫਿਕਰਮੰਦੀ ਜ਼ਰੂਰ ਵਧਾਤੀ ਹੈ, ਖਾਸ ਤੌਰ ਦੇ ਉੱਤੇ ਸ਼ਿਵ ਸੈਨਾ ਦੀ। ਜੀ ਤੇ ਅਖੀਰ ਦੇ ਵਿੱਚ ਆਪਾਂ ਇਹੀ ਅਗਲਾ ਸਵਾਲ ਕਰਾਂਗੇ। ਤੇ ਇੱਕ ਕਨਸਟੇਬਲ ਦਾ ਸਮਾਨ ਚੋਰੀ ਹੋ ਗਿਆ ਸੀ ਜਿਹਦੇ ਵਿੱਚ AK-47 ਵੀ ਸੀਗੀ ਤੇ ਕਹਿੰਦੇ ਇੱਕ ਲੇਡੀ ਨੇ ਚੱਕ ਲਿਆ ਸੀ, ਉਸ ਦੀ ਹੁਣ ਛਾਣਬੀਣ ਹੋ ਰਹੀ ਹੈ। ਇਸ ਤਰ੍ਹਾਂ ਹੈ ਜੀ ਕਿ ਜਦੋਂ AK-47 ਜਿਹੜੀ ਹੁੰਦੀ ਆ ਉਹ ਤਾਂ ਦੂਸਰਿਆਂ ਦੀ ਰੱਖਿਆ ਵਾਸਤੇ ਆ ਜੀ। ਉਹ ਜੇ ਬੱਸ ਦੇ ਵਿੱਚ ਉਹਨੂੰ ਝੋਲੀ ਪਾ ਕੇ ਜਿਹੜਾ ਵੀ ਉਹ ਘੁੰਮ ਰਿਹਾ ਤੇ ਉਹਨੂੰ ਇਹ ਨਹੀਂ ਪਤਾ ਕਿ ਕੌਣ ਜਿਹੜਾ ਉਹ ਚੁੱਕ ਕੇ ਲੈ ਗਿਆ, ਤੇ ਫਿਰ ਸਵਾਲ ਤਾਂ ਜਿਹੜਾ ਉਹਦੇ ਉੱਤੇ ਵੀ ਉੱਠਦਾ ਰਹਿੰਦਾ ਕਿ ਇੰਨੀ ਵੱਡੀ ਉਹਨੂੰ ਜ਼ਿੰਮੇਵਾਰੀ ਜਿਹੜੀ ਜੀ ਉਹ ਸੌਂਪੀ ਹੋਈ ਆ। ਐਕਚੁਅਲੀ ਬਟਾਲੇ ਤੋਂ ਪਟਿਆਲਾ ਆ ਰਿਹਾ ਇੱਕ ਕਮਾਂਡੋ ਫੋਰਸ ਜਿਹੜੀ ਸੀਗੀ ਜੀ, ਉਹਦਾ ਬਟਾਲੀਅਨ 4 ਦਾ ਕਾਂਸਟੇਬਲ ਸੀਗਾ ਤਸਵੀਰ ਸਿੰਘ। ਉਹਦੀ ਅਸਾਲਟ AK-47 4 ਮੈਗਜ਼ੀਨ 100 ਕਾਰਤੂਸ ਤੇ ਪੁਲਿਸ ਵਰਦੀ ਚੋਰੀ ਹੋਣ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਹੱਥ CCTV ਫੁਟੇਜ ਕੁਝ ਜਿਹੜੀਆਂ ਜੀ ਉਹ ਲੱਗੀਆਂ ਨੇ, ਜਿਹਦੇ ਵਿੱਚ ਇੱਕ ਸ਼ੱਕੀ ਔਰਤ ਜਿਹੜੀ ਹੈ ਜੀ ਉਹ ਬੈਗ ਲੈ ਕੇ ਜਾਂਦੀ ਹੋਈ ਵਿਖਾਈ ਦੇ ਰਹੀ ਹੈ। ਪੁਲਿਸ ਨੇ ਇਸ ਔਰਤ ਨੂੰ ਫੜਨ ਦੇ ਵਾਸਤੇ ਛਾਪੇਮਾਰੀ ਜਿਹੜੀ ਜੀ ਉਹ ਕੀਤੀ ਆ। ਵੱਖੋ ਵੱਖਰੀਆਂ ਟੀਮਾਂ ਜਿਹੜੀਆਂ ਜੀ ਉਹ ਬਣੀਆਂ ਨੇ। ਟੀਮਾਂ ਬਟਾਲਾ ਬੱਸ ਸਟੈਂਡ, ਜਲੰਧਰ, ਖੰਨਾ ਦੇ ਬੱਸ ਸਟੈਂਡ ਦੇ ਨੇੜੇ ਜਿਹੜੇ ਲੱਗੇ CCTV ਕੈਮਰੇ ਜਿਹੜੇ ਆ ਜੀ ਉਹਨੂੰ ਖੰਗਾਲਿਆ ਗਿਆ। ਪੁਲਿਸ ਨੂੰ ਕੈਮਰਿਆਂ ਦੇ ਵਿੱਚ ਫੁਟੇਜ ਜਿਹੜੀ ਹੈ ਮਿਲੀ ਆ। ਇਹ ਸਪਾਈ ਜਿਹੜਾ ਸੀਗਾ ਜਲੰਧਰ ਬੱਸ ਸਟੈਂਡ ਤੇ ਬੱਸ ਰੁਕਣ ਤੋਂ ਬਾਅਦ ਪਾਣੀ ਦੀ ਬੋਤਲ
ਜਿਹੜਾ ਜੀ ਉਹ ਲੈਣ ਦੇ ਵਾਸਤੇ ਸ਼ਾਇਦ ਉਤਰਿਆ। ਉੱਥੇ ਖੰਨਾ ਦੇ ਵਿੱਚ ਵੀ ਫੁਟੇਜ ਤੋਂ ਇੱਕ ਸ਼ੱਕੀ ਔਰਤ ਜਿਹਨੇ ਜਿਹਦੇ ਵਿੱਚ ਹੱਥ ਦੇ ਵਿੱਚ ਬੈਗ ਹੈ ਉਹ ਬੱਸ ਦੇ ਵਿੱਚੋਂ ਉਤਰਦੀ ਜਿਹੜੀ ਜੀ ਉਹ ਵਿਖਾਈ ਦੇ ਰਹੀ ਆ। ਪੁਲਿਸ ਨੂੰ ਇਸ ਔਰਤ ਦੇ ਉੱਤੇ ਜਿਹੜਾ ਜੀ ਉਹ ਸ਼ੱਕ ਹੈ ਜਿਹੜੀ ਕਿ AK-47 ਜਿਹੜੀ ਜੀ ਉਹ ਲੈ ਗਈ। ਹੋ ਸਕਦਾ ਨਾ ਨਹੀਂ ਪਤਾ ਹੋਵੇ ਕਿ ਇਹਦੇ ਵਿੱਚ ਜਿਹੜੀ ਹੈ ਜੀ ਇੱਕ ਹਥਿਆਰ ਜਿਹੜਾ ਕਿ ਪੁਲਿਸ ਦਾ ਜਿਹੜੀ ਕਿ ਉਹ ਔਰਤ ਸ਼ਾਇਦ ਕੋਈ ਹੋਰ ਸਮਾਨ ਜਿਹੜਾ ਜੀ ਮਹਿੰਗਾ ਸਮਾਨ ਸਮਝ ਕੇ ਇਹਨੂੰ ਚੁੱਕ ਕੇ ਲੈ ਗਈ। ਪਰ ਇਹਨਾਂ ਜ਼ਰੂਰ ਹੈ ਕਿ ਕਮਾਂਡੋ ਜਿਨ੍ਹਾਂ ਦੀ ਸਿਕਿਉਰਿਟੀ ਲੈਣ ਦੇ ਵਾਸਤੇ ਜਿਹੜੇ ਜੀ ਖਾਸ ਤੌਰ ਦੇ ਉੱਤੇ ਰਾਜਨੀਤਿਕ ਬੜੇ ਪ੍ਰਭਾਵ ਰਹਿੰਦੇ ਆ ਤੇ ਜਿਹੜੇ ਇਹ ਕਮਾਂਡੋ ਨੇ ਇਹ ਬੜੇ ਚੁਸਤ ਫੁਰਤ ਹੁੰਦੇ ਆ। ਇਸ ਕਰਕੇ ਇਹਨਾਂ ਨੂੰ ਜਿਹੜਾ ਜੀ ਸਿਕਿਉਰਿਟੀ ਦੇ ਵਾਸਤੇ ਲਾਇਆ ਜਾਂਦਾ। ਮੈਂ ਚਾਹਾਂਗੀ ਤੇ ਜੇ ਕੋਈ ਕਮਾਂਡੋ ਜਿਹੜਾ ਜੀ ਉਹ ਬੱਸ ਦੇ ਵਿੱਚ ਜਾ ਰਿਹਾ ਤੇ ਝੋਲੇ ਦੇ ਵਿੱਚ AK-47 ਪਾਈ ਜਾਂਦਾ ਤੇ ਉਹਨੂੰ ਕੋਈ ਔਰਤ ਜਿਹੜੀ ਜੀ ਚੁੱਕ ਕੇ ਲੈ ਗਈ ਉਹ ਕਿੰਨਾ ਚੁਸਤ ਜਿਹੜਾ ਜੀ ਉਹ ਹੋ ਸਕਦਾ। ਇੱਥੇ ਹੀ ਅੰਦਾਜ਼ਾ ਜਿਹੜਾ ਵੀ ਲਾਇਆ ਜਾ ਸਕਦਾ ਕਿ ਕਿੰਨੇ ਜਿਹੜੀ ਥਾਣਿਆਂ ਦੀ ਪੁਲਿਸ ਹੈ ਉਹ ਇਸ ਵੇਲੇ ਉਹਦੀ AK-47 ਲੱਭਣ ਦੇ ਵਾਸਤੇ ਜਿਹੜੀ ਉਹ ਕੰਬੋਦਾਰ ਹੋਈ ਪਈ। ਜੀ ਬਿਲਕੁਲ ਦੇਖਣ ਵਾਲੀ ਗੱਲ ਹੈ। ਤੇ ਇਸ ਤੇ ਅਸੀਂ ਇੱਕ ਬ੍ਰੇਕ ਲਵਾਂਗੇ। ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪਾਨੂ। ਜੇ ਤੁਹਾਡਾ ਵੀ ਕੋਈ ਸਵਾਲ ਹੈ ਤੁਸੀਂ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਕਾਲ ਕਰ ਸਕਦੇ ਹੋ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪਾਨੂ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਨਾਲ ਜੁੜੇ ਹੋਏ ਨੇ ਸਤਨਾਮ ਸਿੰਘ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪਾਨੂ ਸਾਹਿਬ, ਜਿਸ ਤਰ੍ਹਾਂ ਪੂਰੇ ਵਿਸ਼ਵ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਸਾਰੇ, ਉਹਨਾਂ ਦੀ ਵਿਚਾਰਧਾਰਾ ਕੀ ਸੀ ਤੇ ਦੂਜੇ ਪਾਸੇ ਅਸੀਂ ਕਿੰਨੇ ਦਰਿੰਦੇ ਬਣ ਗਏ, ਕੀ ਹੋ ਰਿਹਾ ਵੀ ਉਹਨਾਂ ਨੇ ਤਾਂ ਮਜ਼ਲੂਮਾਂ ਗਰੀਬਾਂ ਨੂੰ ਗਾਲਣਾ ਲਾਇਆ ਸੀ ਤੇ ਇੱਥੇ ਕਿੰਨੇ ਅਤਿਆਚਾਰ ਹੋ ਰਹੇ ਆ। ਤੇ ਦੂਜੇ ਪਾਸੇ ਸਰਕਾਰਾਂ ਜਿਹੜੀਆਂ ਉਹ ਵਿਚਾਰੇ ਗਰੀਬ ਮਜ਼ਲੂਮਾਂ ਦੇ ਪੈਸੇ ਦੇ ਮੂੰਹ ਬੰਦ ਕਰਦੀਆਂ। ਉਹਦੇ ਬਜਾਏ ਜੇ ਦਰਿੰਦਿਆਂ ਨੂੰ ਨੱਥ ਪਾਈ ਜਾਵੇ, ਮੁੜ ਕੇ ਅਹਿਸਾਸ ਨਾ ਕਰੇ ਤੇ ਇਹ ਕਦੋਂ ਤਾਈਂ ਇੱਦਾਂ ਹੁੰਦਾ, ਕਦੋਂ ਖਤਮ ਹੋਇਆ। ਤੇ ਨਾਲੇ ਦੱਸਿਓ ਵੀ ਉੱਥੇ ਕਿਸੇ ਮੰਤਰੀ ਸੰਤਰੀ ਕਿਸੇ ਨੇ ਹਾਂ ਦਾ ਨਾਰਾ ਮਾਰਿਆ ਉਹਨਾਂ ਦੇ ਆ ਕੇ, ਇਹ ਦੱਸਿਓ ਜ਼ਰੂਰ ਪਲੀਜ਼ ਭੈਣ ਜੀ, ਬੰਦ ਨਾ ਕਰਿਓ। ਇਤਨੀ ਕੀ ਆ ਕਿ ਜਿਹੜੇ ਤੁਸੀਂ ਜਗਮੇਲ ਜਿਹੜਾ ਕਤਲ ਹੋਇਆ ਉਹਦੀ ਗੱਲ ਜਿਹੜੀ ਦੀ ਉਹ ਕਰ ਰਹੇ ਹੋ, ਚਾਹੇ ਮੈਂ ਪਹਿਲਾਂ ਵੀ ਨਿਊਜ਼ 'ਚ ਵੀ ਦੱਸਿਆ ਜੀ ਉਹ ਭੀਮ ਟਾਂਕ ਵਾਲਾ ਮਸਲਾ ਹੋਵੇ ਜਿਹਦੇ ਵਿੱਚ ਉਹਨੂੰ ਟੁੱਕਿਆ ਗਿਆ ਸੀ, ਚਾਹੇ ਉਹ ਕੁੜੀ ਨੂੰ ਧੱਕਾ ਦੇ ਕੇ ਸੁੱਟਣ ਵਾਲੀ ਜਿਹੜੀ ਦੀ ਉਹ ਗੱਲ ਹੋਵੇ ਕਿ ਉਹ ਕਿਉਂ ਬੱਸ ਦੇ ਵਿੱਚ ਚੜ੍ਹ ਗਈ, ਉਹਦੇ ਕੋਲ ਟਿਕਟ ਦੇ ਪੈਸੇ ਨਹੀਂ ਸੀ, ਕੀ ਕਹਾਣੀ ਸੀ। ਅਜਿਹੀਆਂ ਘਟਨਾਵਾਂ ਵਾਪਰਦੀਆਂ ਨੇ। ਕੋਈ ਤੁਸੀਂ ਘਟਨਾ ਲਾ ਲਓ ਜਿਹੜੀ ਇਸ ਤਰ੍ਹਾਂ ਦੀ ਜਿਨ੍ਹਾਂ ਦੇ ਦਲਿਤ ਭਾਈਚਾਰੇ ਦੀ ਆਪਾਂ ਗੱਲ ਕਰੀਏ, ਜੇ ਉਹਨਾਂ ਨੂੰ ਤੁਸੀਂ ਦੇਖੋ ਕਿ ਇੰਨਾ ਕੀ ਆਮ ਬੰਦਾ ਜਿਹੜਾ ਉਹ ਕੋਈ ਬੇਰਹਿਮ ਹੋ ਸਕਦਾ ਜੀ, ਜਿਹੜਾ ਆਮ ਸੋਚਣ ਵਾਲਾ ਕਿ ਉਹ ਪਲਾਸ ਦੇ ਨਾਲ ਜਿਹੜਾ ਉਹ ਮਾਸ ਖਿੱਚੇ, ਜੇ ਉਹ ਪਾਣੀ ਮੰਗੇ ਤੇ ਉਹਨੂੰ ਪਿਸ਼ਾਬ ਪਿਆਇਆ ਜਾਵੇ। ਇਹ ਬਿਮਾਰ ਮਾਨਸਿਕਤਾ ਹੈ ਜੀ। ਇਹ ਜਿਨ੍ਹਾਂ ਦੇ ਸਿਰ ਨੂੰ ਤਾਕਤ ਚੜੀ ਹੁੰਦੀ ਆ ਨਾ ਜੀ, ਪਾਵਰ ਚੜੀ ਹੁੰਦੀ ਆ, ਉਹ ਲੋਕ ਹੀ ਅਜਿਹਾ ਕਰ ਸਕਦੇ ਆ ਜੀ। ਇਹਦੇ ਪਿੱਛੇ ਰਾਜਨੀਤਿਕ ਜਿਹੜੀ ਮਾਨਸਿਕਤਾ ਆ ਉਹ ਜ਼ਿਆਦਾ ਜਿਹੜਾ ਜੀ ਉਹ ਕੰਮ ਕਰਦੀ ਆ। ਚਾਹੇ ਉਹ ਭੀਮ ਟਾਕ ਵਾਲਾ ਮਾਮਲਾ ਹੈ, ਚਾਹੇ ਉਹ ਜਿਹੜਾ ਜੀ ਔਰਬਿਟ ਕਾਂਡ ਵਾਲਾ ਮਾਮਲਾ ਹੈ, ਚਾਹੇ ਹੁਣ ਜਗਮੇਲ ਵਾਲਾ ਮਾਮਲਾ ਹੈ, ਤਾਂ ਪਿੱਛੇ ਇਹਦੇ ਵਿੱਚ ਰਾਜਨੀਤਿਕ ਪਰਿਵਾਰ ਨੇ ਜੀ, ਉਹਨਾਂ ਦੇ ਸਿਰ ਨੂੰ ਇਹ ਤਾਕਤ ਚੜੀ ਹੋਈ ਆ। ਇਸ ਕਰਕੇ ਪੁਲਿਸ ਜਿਹੜੀ ਆ ਨਾ ਜੀ ਉਹ ਅਕਸਰ ਅਜਿਹੇ ਮਾਮਲਿਆਂ ਦੇ ਉੱਤੇ ਸਖਤੀ ਨਹੀਂ ਵਰਤਦੀ। ਮੈਂ ਇੱਕ ਇੰਟਰਵਿਊ ਕੀਤੀ ਸੀ ਮਨਜੀਤ ਸਿੰਘ ਧਨੇਰ ਹੋਰਾਂ ਦੇ ਨਾਲ 2 ਦਿਨ ਪਹਿਲਾਂ ਜਿਹੜੀ ਜੀ, ਉਹਦੇ ਵਿੱਚ ਉਹਨਾਂ ਨੇ ਇੱਕ ਪੁਆਇੰਟ ਜਿਹੜਾ ਨਾ ਜੀ ਸਭ ਤੋਂ ਵੱਡਾ ਉਭਾਰਿਆ ਕਿ ਜਿਹੜੀ FIR ਹੈ ਨਾ ਜੀ ਇੱਥੇ, ਉਹ ਕਿਸੇ ਨੂੰ ਇਨਸਾਫ ਦਿਵਾਉਣ ਦੇ ਵਾਸਤੇ ਨਹੀਂ ਲਿਖੀ ਜਾਂਦੀ, ਬਲਕਿ ਇਹ ਜਿਹੜਾ ਜੀ ਉਹ ਉਸ ਪੁਆਇੰਟ ਆਫ ਵਿਊ ਨਾਲ ਲਿਖੀ ਜਾਂਦੀ ਆ ਕਿ ਕਿਹੜੀ ਧਿਰ ਨੂੰ ਬਚਾਉਣਾ ਤੇ ਕਿਹੜੀ ਧਿਰ ਨੂੰ ਜਿਹੜਾ ਫਸਾਉਣਾ। ਇਹ ਬਹੁਤ ਵੱਡਾ ਪੁਆਇੰਟ ਹੈ ਜੀ। ਉਹਨਾਂ ਨੇ ਇਹ ਵੀ ਪੁਆਇੰਟ ਇਹਦੇ ਵਿੱਚ ਉਠਾਇਆ ਕਿ ਇਹ ਅੰਗਰੇਜ਼ਾਂ ਦੇ ਸਮੇਂ ਤੋਂ ਸਾਰਾ ਕੁਝ ਉੱਦਾਂ ਹੀ ਜਿਹੜਾ ਜੀ ਉਹ ਚੱਲਿਆ ਆ ਰਿਹਾ, ਕਿਉਂਕਿ ਗੱਲ ਉਹੀ ਆ ਵੀ ਉਹ ਅੰਗਰੇਜ਼ ਚਲੇ ਗਏ, ਕਾਲੇ ਅੰਗਰੇਜ਼ ਜਿਹੜੇ ਜੀ ਉਹ ਆ ਕੇ ਬਹਿ ਗਏ। ਇਹ ਉਹ ਰਾਜਨੀਤਿਕ ਲੋਕ ਨੇ, ਉਹਨਾਂ ਦੀ ਸ਼ਹਿ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਜੀ ਉਹ ਹੋ ਰਿਹਾ। ਇਸ ਕਰਕੇ ਇਹਦੇ ਵਿੱਚ ਇਨਸਾਫ ਜਿਹੜਾ ਜੀ ਉਹ ਮਿਲਦਾ ਨਹੀਂ ਜੀ। ਮੈਂ ਤਾਂ ਇਹ ਵੀ ਪੁਆਇੰਟ ਜਿਹੜਾ ਜੀ ਉਹ ਉਠਾਇਆ, ਅੱਜ ਵੀ ਜਿਹੜਾ ਜੀ ਉਹ ਲਿਖਿਆ ਕਿ ਜਿਹੜੇ ਲੋਕ ਅਜਿਹੀ ਘਿਨਾਉਣੀ ਜਿਹੜੀ ਘਟਨਾ ਆ ਉਹਨੂੰ ਅੰਜਾਮ ਦਿੰਦੇ ਆ, ਇਹ ਗੈਰ ਮਨੁੱਖੀ ਜਿਹੜੀਆਂ ਦੀ ਉਹ ਗੱਲਾਂ ਨੇ। ਚਾਹੇ ਕੁਛ ਲੋਕ ਇਹ ਠਾਉਂਦੇ ਹੋਣ ਜੀ ਉਹ ਸ਼ਰਾਬ ਪੀਂਦਾ ਸੀ, ਉਹ ਬੋਲਦਾ ਸੀ, ਕੁਛ ਵੀ ਹੋਵੇ, ਕਿਸੇ ਨੂੰ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦਾ ਕੋਈ ਹੱਕ ਨਹੀਂ ਹੈਗਾ ਜੀ। ਔਰ ਉਹ ਇਸ ਤਰੀਕੇ ਦੇ ਨਾਲ ਕਿ ਪਲਾਸ ਦੇ ਨਾਲ ਉਹਦਾ ਜਿਹੜਾ ਜੀ ਉਹ ਪੱਟਿਆ ਜਾਵੇ ਮਾਸ, ਮੁੜ ਕੇ ਉਹਨੂੰ ਡਾਕਟਰੀ ਸਹਾਇਤਾ ਉਹ ਤੱਕ ਨਾ ਦਿੱਤੀ ਜਾਵੇ।
ਜਿੰਨੀ ਦੇਰ ਤੱਕ ਇਹ ਲੋਕਾਂ ਦੀਆਂ ਜਾਇਦਾਦਾਂ ਜਿਹੜੀਆਂ ਨੇ ਜੀ ਉਹ ਅਟੈਚ ਨਹੀਂ ਹੁੰਦੀਆਂ ਕਾਨੂੰਨ ਦੇ ਅਨੁਸਾਰ, ਔਰ ਉਹ ਜਾਇਦਾਦ ਜਿਹੜੀ ਹੈ ਜੀ ਉਹ ਖੋਹ ਕੇ ਉਹਦਾ ਮੁਆਵਜ਼ਾ ਨਹੀਂ ਜਿਹੜਾ ਉਹ ਦਿੱਤਾ ਜਾਂਦਾ, ਉਨੀ ਦੇਰ ਤੱਕ ਇਹੋ ਜਿਹੇ ਕੇਸਾਂ ਨੂੰ ਜਿਹੜੀ ਉਹ ਠੱਲ ਪੈਣੀ ਬੜੀ ਔਖੀ ਹੈ ਜੀ ਹਾਲ ਦੀ ਘੜੀ, ਕਿਉਂਕਿ ਕਾਨੂੰਨ ਉਹੀ ਨੇ। ਮੈਂ ਫੇਰ ਕਹੂੰਗਾ ਜੀ, ਉਹ ਧਨੇਰ ਸਾਹਿਬ ਵਾਲੀ ਜਿਹੜੀ ਜੀ ਉਹ ਗੱਲ ਆਈ ਵੀ ਜਦੋਂ FIR ਲਿਖਣੀ ਕਿਹਨੇ ਆ, ਇੱਕ ਮੁਨਸ਼ੀ ਨੇ ਲਿਖਣੀ ਹੈ ਨਾ, ਇੱਕ ਥਾਣੇਦਾਰ ਦੇ ਕਹੇ ਦੇ ਉੱਤੇ, ਤੇ ਉਹ ਜਿਹੜਾ ਥਾਣੇਦਾਰ ਆ ਉਹ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਜਾਂ ਸਿਆਸੀ ਨੇਤਾ ਦੇ ਇਨਫਲੂਐਂਸ ਦੇ ਵਿੱਚ ਹੈ। ਥਾਣੇ ਜਿਹੜੇ ਆ ਜੀ ਉਹ ਪਹਿਲਾਂ ਅਕਾਲੀਆਂ ਨੇ ਤਾਂ ਜਿਹੜੇ ਹਲਕਾ ਜਥੇਦਾਰ ਸੀ ਉਹਨਾਂ ਨੂੰ ਦਿੱਤੇ ਹੋਏ ਸੀਗੇ, ਮੌਜੂਦਾ ਜਿਹੜੇ ਆ ਜੀ ਇਹਨਾਂ ਨੇ ਜਿਹੜੇ ਪ੍ਰਧਾਨ ਆ ਉਹਨਾਂ ਨੂੰ ਦਿੱਤੇ ਹੋਏ ਆ। ਇਸ ਕਰਕੇ ਥਾਣੇ ਉਹਨਾਂ ਦੇ ਅੰਦਰ ਨੇ, ਕਾਨੂੰਨ ਹੈਗੇ ਆ, ਕਾਨੂੰਨ ਨੂੰ ਵਰਤਿਆ ਕਿਵੇਂ ਜਾਂਦਾ ਇਹ ਡਿਪੈਂਡ ਆ ਜੀ ਇੱਕ ਮੁਨਸ਼ੀ ਦੇ ਉੱਤੇ ਤੇ ਇੱਕ ਜਿਹੜਾ ਥਾਣਾ ਇੰਚਾਰਜ ਹੈ ਉਹਦੇ ਉੱਤੇ, ਕਿ ਉਹ ਜਿਹੜਾ ਹੈਗਾ ਜੀ ਕਿਤੇ ਨਾ ਕਿਤੇ ਰਾਜਨੀਤਿਕ ਦਬਾਅ ਦੇ ਹੇਠ ਹੈ। ਜਿੰਨੀ ਦੇਰ ਤੱਕ ਪੁਲਿਸ ਰਾਜਨੀਤਿਕ ਜੂਏ ਦੇ ਹੇਠੋਂ ਨਹੀਂ ਨਿਕਲਦੀ, ਲੋਕਾਂ ਦੀ ਖਾਸ ਤੌਰ ਦੇ ਉੱਤੇ ਇਹ ਅਜਿਹੇ ਜਿਹੜੇ ਥੋੜੇ ਜਿਹੇ ਦਿਮਾਗੀ ਬਿਮਾਰ ਲੋਕ ਨੇ, ਇਹਨਾਂ ਦੀ ਮਾਨਸਿਕਤਾ ਦੇ ਵਿੱਚ ਤਬਦੀਲੀ ਆਉਣੀ ਬਹੁਤ ਔਖੀ ਹੈ ਜੀ। ਜਤਿੰਦਰਪਾਲ ਸਿੰਘ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਜੀ ਪੰਨੂ ਸਾਹਿਬ ਨੂੰ ਸਵਾਲ ਸੀਗਾ, ਮੇਰੇ ਇੱਕ ਰਿਲੇਟਿਵ ਨੇ ਜੀ, ਉਹਨਾਂ ਨੇ ਦਿੱਤਾ ਮੈਨੂੰ, ਜਦੋਂ ਉਹਨਾਂ ਨੇ ਝੋਨਾ ਠੇਕੇ ਤੇ ਦਿੱਤੀ ਹੋਈ ਹੈ ਜ਼ਮੀਨ, ਉਹਨਾਂ ਨੇ ਝੋਨਾ ਬੀਜਣਾ ਸੀ, ਉਹਨਾਂ ਨੇ ਕਿਹਾ ਵੀ ਤੁਸੀਂ ਨਾ ਬੀਜੋ ਤੇ ਘੱਟ ਮੈਨੂੰ ਠੇਕਾ ਦੇ ਦਿਓ, ਪਰ ਉਹ ਕਹਿੰਦੇ ਜੀ ਨਹੀਂ, ਅਸੀਂ ਸਾਡੇ ਕੋਲੇ ਪੂਰੀ ਮਸ਼ੀਨਰੀ ਲਈ ਹੋਈ ਆ ਵੀ ਅਸੀਂ ਝੋਨਾ ਜ਼ਰੂਰ ਬੀਜਣਾ। ਉਹ ਬੀਜ ਲਿਆ ਜੀ। ਹੁਣ ਉਹਨਾਂ ਨੂੰ ਕਿਹਾ ਵੀ ਪਰਾਲੀ ਨੂੰ ਅੱਗ ਨਾ ਲਾਇਓ, ਵੀ ਜਿੰਨਾ ਵੀ ਖਰਚਾ ਹੋਊਗਾ ਕਿ ਅਸੀਂ ਤੁਹਾਨੂੰ ਦੇਵਾਂਗੇ, ਵੀ ਇੱਕ ਥਾਂ ਤੇ ਇਕੱਠੀ ਕਰ ਦਿਓ, ਤੇ ਉਹ ਵੀ ਨਹੀਂ ਹੁਣ ਮੰਨ ਰਹੇ ਜੀ। ਕੀ ਕੋਈ ਇਸ ਤਰ੍ਹਾਂ ਦਾ ਕਾਨੂੰਨ ਹੈ ਕਿ ਜਦੋਂ ਠੇਕੇ ਤੇ ਦਿੰਦੇ ਆ ਵੀ ਇਹ ਚੀਜ਼ਾਂ ਲਿਖੀਆਂ ਜਾਣ ਕਿ ਆਹ ਤੁਸੀਂ ਬੀਜੋਗੇ ਜਾਂ ਆਹ ਨਹੀਂ ਬੀਜੋਗੇ? ਹੁਣ ਕਾਫੀ ਪ੍ਰੋਬਲਮ ਆ ਰਹੀ ਹੈ, ਇਹਦੇ ਬਾਰੇ ਪਲੀਜ਼ ਦੱਸਿਓ ਜੀ। ਥੈਂਕ ਯੂ। ਥੈਂਕ ਯੂ ਜੀ। ਦੇਖੋ ਕਾਨੂੰਨ ਤਾਂ ਨਹੀਂ ਜਿਹੜਾ, ਪਰ ਇਹ ਆ ਕਿ ਜਦੋਂ ਤੁਸੀਂ ਲਿਖਤ ਦੇ ਵਿੱਚ ਜੇ ਕਰੋਗੇ, 500 ਰੁਪਏ ਦਾ ਇੱਕ ਪਰਨੋਟ ਹੀ ਹੈ ਨਾ, ਪਰਨੋਟ ਜਿਹੜਾ ਆ ਉਹ ਰਜਿਸਟਰਡ ਕਰਾ ਲਓ। ਪਰਨੋਟ ਦੇ ਉੱਤੇ ਲਿਖਤੀ ਰੂਪ ਦੇ ਵਿੱਚ ਜਿਹੜਾ ਜੀ ਲਓ। ਇਹ ਖਾਸ ਤੌਰ ਦੇ ਉੱਤੇ ਜਿੰਨੇ ਵੀ NRI ਭਾਈਚਾਰਾ ਜੀ, ਮੈਂ ਉਹਨਾਂ ਨੂੰ ਇਹ ਅਪੀਲ ਕਰੂੰਗਾ ਜੀ ਕਿ ਜਦੋਂ ਤੁਸੀਂ ਗਾਹ ਹਿੱਸੇ ਠੇਕੇ ਤੇ ਜ਼ਮੀਨ ਦੇਣੀ ਆ, ਇਹ ਲਿਖਤ ਰੂਪ ਦੇ ਵਿੱਚ ਜਿਹੜਾ ਜੀ ਉਹ ਕਰੋ, ਔਰ ਇਹ ਘੱਟੋ ਘੱਟ 500 ਰੁਪਏ ਦਾ ਜਿਹੜਾ ਜੀ ਉਹ ਪ੍ਰਨੋਟ ਲਓ। 50 ਰੁਪਏ ਦੇ ਕਾਗਜ਼ ਦੇ ਉੱਤੇ ਨਾ ਲਿਖਣਾ, ਉਹਦੀ ਕੋਈ ਵੁਕਤ ਨਹੀਂ ਜੀ, ਉਹਦੀ ਇੱਕ ਢੇਲੀ ਵੀ ਵੁਕਤ ਨਹੀਂ ਗੀ ਹੈਗੀ। ਜੇ ਤੁਸੀਂ 50 ਰੁਪਏ ਤੇ, ਉਹ ਇਹ ਕਹਿ ਦਿੰਦੇ ਆ ਸ਼ੈਤਾਨ ਨੇ ਲੋਕ ਇੱਥੋਂ ਵਾਲੇ, 50 ਰੁਪਏ ਤੇ ਲਿਖ ਦਿਓ ਜੀ, ਜਾਂ ਉਹਦਾ ਸਾਦੇ ਕਾਗਜ਼ ਤੇ ਲਿਖ ਦਿਓ, ਸਾਦੇ ਤੇ ਨਾ ਲਿਖੋ। 500 ਰੁਪਏ ਦਾ ਘੱਟੋ ਘੱਟ ਜਿਹੜਾ ਰਜਿਸਟਰਡ ਜਿਹੜੇ ਪ੍ਰਨੋਟ ਵੇਚਦੇ ਨੇ ਉਹਨਾਂ ਤੋਂ ਲੈ ਕੇ ਉੱਥੇ ਰਜਿਸਟ੍ਰੇਸ਼ਨ ਜਿਹੜੀ ਹੈ ਨਾ ਜੀ ਉਹ ਬੰਦੇ ਦੇ ਨਾਂ ਤੇ ਕਰਾਓ, ਜਿਹਨੂੰ ਤੁਸੀਂ ਠੇਕੇ ਤੇ ਦੇਣੀ ਆ ਉਹਦੇ ਨਾਂ ਤੇ ਪ੍ਰਨੋਟ ਲਓ ਉੱਥੋਂ ਜਿਹੜਾ ਜੀ ਉਹ ਲੈ ਕੇ ਉਹਨੂੰ ਲਿਖਾਓ, ਔਰ ਉਹਦੇ ਵਿੱਚ ਜਿਹੜਾ ਜੀ ਗਵਾਹੀਆਂ ਜਿਹੜੀਆਂ ਜੀ ਉਹ ਪਾਓ, ਜਿਹੜੀਆਂ 2 ਆਪਣੀਆਂ ਪਾਓ, 2 ਜਿਹੜੀਆਂ ਜੀ ਉਹ ਦੂਜੇ ਦੀਆਂ ਪਾਓ। ਉਹਦੇ ਵਿੱਚ ਇਹ ਲਿਖੋ ਕਿ ਜੇ ਇਹ ਪਰਾਲੀ ਸਾੜਦੇ ਆ ਜਾਂ ਜਿਹੜੀਆਂ ਸ਼ਰਤਾਂ ਨੇ, ਤੇ ਇਹਦੇ ਜ਼ਿੰਮੇਵਾਰ ਜਿਹੜਾ ਜੀ ਇਹ ਹੋਣਗੇ ਮਾਲਕ ਨਹੀਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਖਾਤੇ ਨੇ ਉਹਨਾਂ ਦੇ ਉੱਤੇ ਲਾਲ ਲਾਈਨ ਫਿਰ ਗਈ ਆ, ਉਹਦੇ ਉੱਤੇ ਉਹ ਰੈੱਡ ਐਂਟਰੀ ਹੋ ਚੁੱਕੀ ਹੋਈ ਹੈ ਜੀ। ਐਤਕੀ 25 ਤਰੀਕ ਨੂੰ ਫੇਰ ਦੁਬਾਰਾ ਜਿਹੜੇ ਚੀਫ ਸੈਕਟਰੀ ਆ ਉਹਨੂੰ ਸੱਦਿਆ ਸੁਪਰੀਮ ਕੋਰਟ ਨੇ। ਚੀਫ ਸੈਕਟਰੀ ਹੋਇਆ ਜਾਂ ਮੁੱਖ ਮੰਤਰੀ ਹੋਇਆ, ਦੂਜਾ ਤੀਜਾ ਹੋਇਆ, ਹਰੇਕ ਨੇ ਆਪਣੀ ਸਕਿਨ ਸੇਵ ਕਰਨੀ ਹੈ ਜੀ, ਹਰੇਕ ਨੇ ਆਪਣੀ ਖਲੜੀ ਬਚਾਉਣੀ ਆ। ਉਹਨੇ ਇਹ ਨਹੀਂ ਦੇਖਣਾ ਕਿ ਇਹ ਜ਼ਮੀਨ ਕਿਹਦੀ ਆ ਔਰ ਉਹਨੂੰ ਕੱਲ ਨੂੰ ਕਿਵੇਂ ਭੁਗਤਣੀ ਪੈਣੀ ਆ। ਜੇ ਤੁਸੀਂ ਪੰਜਾਬੀ ਰੇਡੀਓ USA ਦੇ ਰੈਗੂਲਰ ਲਿਸਨਰ ਹੋ ਤਾਂ ਭੈਣ ਜੀ ਹੋਰੀ ਮੇਰਾ ਕੱਲ ਇਸ ਗੱਲ ਦੀ ਗਵਾਹੀ ਭਰਨਗੇ ਕਿ ਮੈਂ ਕਿੰਨੀ ਵਾਰੀ ਜਿਹੜਾ ਜੀ ਇਹ ਗੱਲ ਉਭਾਰੀ ਹੈ ਇੱਥੇ ਪਿਛਲੇ ਦਿਨਾਂ ਤੋਂ, ਕਿ ਜਿਨ੍ਹਾਂ ਨੂੰ ਤੁਸੀਂ ਜ਼ਮੀਨਾਂ ਦਿੱਤੀਆਂ ਉਹਨਾਂ ਨੂੰ ਤੁਸੀਂ ਜਿਹੜਾ ਜੀ ਫੋਰਸਫੁਲੀ ਕਹੋ, ਨਹੀਂ ਤਾਂ ਤੁਸੀਂ ਫਸੋਗੇ। ਹੁਣ ਇਹ ਤੁਹਾਨੂੰ ਪਤਾ ਕਰਨਾ ਪਊਗਾ, ਤੁਹਾਡੀ ਜ਼ਮੀਨ ਦੇ ਉੱਤੇ ਰੈੱਡ ਐਂਟਰੀ ਤਾਂ ਨਹੀਂ ਹੋਗੀ, ਜੇ ਹੋ ਗਈ ਆ ਤੇ ਬਹੁਤ ਵੱਡੀ ਮੁਸ਼ਕਲ ਜਿਹੜੀ ਆ ਜੀ ਉਹ ਖੜੀ ਹੋਣੀ ਆ। ਮੈਂ ਤੁਹਾਨੂੰ ਹੁਣੇ ਦੱਸ ਦਿੰਦਾ ਜੀ, ਉਹਨਾਂ ਜ਼ਮੀਨਾਂ ਦਾ ਤਬਾਦਲਾ ਨਹੀਂ ਹੋ ਸਕਣਾ, ਉਹ ਜ਼ਮੀਨਾਂ ਵਿਕ ਨਹੀਂ ਸਕਣੀਆਂ ਅੱਗੋਂ ਜਿਹੜੀਆਂ ਜੀ। ਨਾ ਕਿਸੇ ਪਟਵਾਰੀ ਦੇ ਝਾਂਸੇ ਦੇ ਵਿੱਚ ਆ ਜਾਓ ਕਿ ਕੋਈ ਪਟਵਾਰੀ ਇਹ ਕਹੇ ਕਿ ਮੈਨੂੰ 10,000 ਦੇ ਦਿਓ ਤੇ ਮੈਂ ਲਾਲ ਲਕੀਰ ਕੱਢ ਦੂੰਗਾ ਜਾਂ 15,000, ਇਹ ਨਹੀਂ ਨਿਕਲਣੀ ਜੀ, ਕਿਉਂਕਿ ਜਿਹੜਾ ਸਰਵਿਸ ਸਿਸਟਮ ਹੈ ਉਹ ਤੁਹਾਨੂੰ ਵੀ ਪਤਾ ਕਿ ਆਨਲਾਈਨ ਹੋ ਗਿਆ। ਇਹ SDM ਤੱਕ ਦੀ ਜਿਹੜੀ ਜੀ ਉਹ ਨੌਲੇਜ ਦੇ ਵਿੱਚ ਆ ਗਿਆ ਜਿੱਦਣ ਲਾਲ ਲਾਈਨ ਜਿਹੜੀ ਜੀ ਇਹਦੇ ਉੱਤੇ ਲੱਗ ਗਈ। ਇਸ ਕਰਕੇ ਤੁਹਾਨੂੰ ਲਿਖਤ ਰੂਪ ਦੇ ਵਿੱਚ ਜਿਹੜਾ ਜੀ ਉਹ ਕਰਨਾ ਪਊਗਾ। ਇਹ ਲੋਕ ਅਦਰਵਾਈਜ਼ ਨਹੀਂ ਸਮਝਣਗੇ ਜੀ। ਉਹ ਮਹਿਜ਼ ਆਪਣੇ ਪਰਿਵਾਰ ਨੂੰ ਹੀ ਜਿਹੜਾ ਜੀ ਉਹ ਛਿੱਕੇ ਨਹੀਂ ਟੰਗ ਰਹੇ, ਆਪਣੇ ਆਪ ਨੂੰ ਵੀ ਜਿਹੜਾ ਜੀ ਉਹ ਟੰਗ ਰਹੇ ਆ, ਔਰ ਹੱਥੀਂ ਜਿਹੜਾ ਜੀ ਉਹ ਕਰਨਾ ਨਹੀਂ ਜਿਹੜਾ ਜੀ ਚਾਹੁੰਦੇ। ਹੁਣ ਤਾਂ ਸਰਕਾਰ ਨੇ ਵੀ ਮੁਆਵਜ਼ੇ ਦਾ ਜਿਹੜਾ ਜੀ ਉਹ ਕੀਤਾ, ਠੀਕ ਆ, ਲੇਟ ਕੀਤਾ। ਉਹਨਾਂ ਲੋਕਾਂ ਦੇ ਉੱਤੇ ਵੀ ਕੇਸ ਦਰਜ ਹੋਏ ਆ ਜੀ ਜਿਨ੍ਹਾਂ ਨੇ ਸਬਸਿਡੀ ਦੇ ਉੱਤੇ ਸਰਕਾਰ ਤੋਂ ਮਸ਼ੀਨਰੀ ਵੀ ਲੈ ਗਈ ਤੇ ਫਿਰ ਪਰਾਲੀ ਵੀ ਸਾੜਤੀ।
ਹੁਣ ਇਹਨਾਂ ਲੋਕਾਂ ਦੀ ਮਾਨਸਿਕਤਾ ਦਾ ਤੁਸੀਂ ਕੀ ਕਰੋਗੇ? ਜੀ ਜੀ, ਅੱਗੇ ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਜਿਹੜੀ ਆਹ ਨਵੀਂ ਢੀਂਡਸਾ ਸਾਹਿਬ ਵਾਲੀ ਪਾਰਟੀ ਬਣਨ ਜਾ ਰਹੀ ਆ, ਇਹ ਅਕਾਲੀ ਦਲ ਹੋਊਗਾ ਕਿ ਨਵੀਂ ਪਾਰਟੀ? ਕਿੰਨੀਆਂ ਕੁ ਹੋਰ ਪਾਰਟੀਆਂ ਜੋ ਕਿ ਕਾਂਗਰਸ ਚੋਂ ਵੀ ਲੋਕ ਟੁੱਟ ਕੇ ਜਾਣਗੇ? ਇਹਦੇ ਬਾਰੇ ਦੱਸੇ, ਕੱਟਿਓ ਨਾ ਜੀ। ਨਹੀਂ, ਇਹ ਜਿੰਨੀ ਕਨਸੋਲ ਜਿਹੜੀ ਦੀ ਉਹ ਆ ਰਹੀ ਆ, ਜਿਹੜੇ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਸੁਖਦੇਵ ਸਿੰਘ ਢੀਂਡਸਾ ਹੋਰੀ ਸੰਪਰਕ ਦੇ ਵਿੱਚ ਨੇ ਅਕਾਲੀ ਨੇਤਾਵਾਂ ਦੇ, ਜਿਹੜੇ ਐਕਚੁਅਲੀ ਕੀ ਆ ਕਿ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਗਲਬਾ ਜਿਹੜਾ ਸੀਗਾ ਇਹਨਾਂ ਦੀ ਉਹ ਟੁੱਟ ਗਿਆ, ਅਕਾਲੀ ਦਲ ਬਾਦਲ ਤੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸੰਭਾਲ ਲਿਆ। ਇਹ ਸਭ ਨੂੰ ਪਤਾ ਕਿ ਔਖੇ ਜਿਹੜੇ ਦੀ ਉਹ ਅਕਾਲੀ ਨੇਤਾ ਹੈਗੇ ਆ, ਬੋਲਦਾ ਕੋਈ ਨਹੀਂ, ਕਿਉਂਕਿ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਜਿਹੜਾ ਦੀ ਹੋਰ ਸੀ, ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜਿਹੜਾ ਦੀ ਉਹ ਹੋਰ ਹੈ। ਇਹ ਹੋਊਗਾ ਅਕਾਲੀ ਦਲ ਹੀ। ਇਹ ਵੀ ਸੰਭਾਵਨਾ ਜਿਹੜੀ ਦੀ ਉਹ ਹੈਗੀ ਆ ਕਿ ਬਾਦਲ ਦਲ ਤੋਂ ਬਿਨਾਂ ਟੋਟਲ ਅਕਾਲੀ ਦਲ ਜਿਹੜਾ ਦੀ ਉਹ ਪਲਟ ਜਾਵੇ, ਕਿਉਂਕਿ ਇਸ ਵੇਲੇ ਜਿਹੜਾ ਨਫ਼ਰਤ ਦਾ ਪਾਤਰ ਹੈ ਨਾ ਜੀ ਪੰਥਕ ਵੋਟ ਬੈਂਕ ਦੇ ਵਿੱਚ ਖਾਸ ਤੌਰ ਦੇ ਉੱਤੇ, ਉਹ ਅਕਾਲੀ ਦਲ ਨਹੀਂ, ਉਹ ਬਾਦਲ ਪਰਿਵਾਰ ਹੈ। ਅਕਾਲੀ ਦਲ ਨੂੰ ਉਨੀ ਲੋਕ ਨਫ਼ਰਤ ਨਹੀਂ ਕਰਦੇ, ਕਿਉਂਕਿ ਲੋਕ ਅਜੇ ਵੀ ਉਹ ਜਿਹੜੇ ਦੀ ਬੈਠੇ ਆ, ਜਿਹੜੇ ਕਹਿੰਦੇ ਆ ਕਿ ਵੋਟ ਪੰਥ ਨੂੰ ਪਾਉਣੀ ਆ, ਉਹਨਾਂ ਵਾਸਤੇ ਪੰਥ ਅਕਾਲੀ ਦਲ ਹੈ। ਪਰ ਉਹ ਇਸ ਕਰਕੇ ਚੁੱਪ ਹੋ ਗਏ ਕਿ ਬਾਦਲ ਪਰਿਵਾਰ ਜਿਹੜਾ ਜੀ ਇਹਦੇ ਨਾਲ ਹੈ। ਜਦੋਂ ਕਰਤਾਰਪੁਰ ਦੇ ਵਿੱਚ ਪਿਛਲੇ ਦਿਨੀ ਲਾਂਘਾ ਖੁੱਲਿਆ, ਉੱਥੇ ਗਿਆ ਤਾਂ ਉੱਥੇ ਜਿਹੜੇ ਲੋਕ ਬਾਹਰੋਂ ਆਏ ਹੋਏ ਸੀ, ਵਿਦੇਸ਼ਾਂ ਤੋਂ ਆਏ ਹੋਏ ਸੀ, ਉਹਨਾਂ ਦੇ ਵਿੱਚ ਵੀ ਜਿਹੜਾ ਦੱਸਣ ਵਾਲੇ ਦੱਸਦੇ ਆ ਕਿ ਨਫ਼ਰਤ ਦੇ ਪਾਤਰ ਜਿਹੜਾ ਜੀ ਉਹ ਬਾਦਲ ਪਰਿਵਾਰ ਦੇ ਮੈਂਬਰ ਸਨ। ਜੇ ਜੋ ਕੁਝ ਪੰਜਾਬ ਦੇ ਵਿੱਚ ਜਿਹੜਾ ਜੀ ਉਹ ਵਾਪਰਿਆ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਆ, ਚਾਹੇ ਉਹ ਚਿੱਟਾ ਆ, ਇਸ ਕਰਕੇ ਜਿਹੜਾ ਜੀ ਬੀਜੇਪੀ ਇਹ ਸਮਝਦੀ ਆ ਇਹਦੇ ਪਿੱਛੇ ਬੀਜੇਪੀ ਆ। ਬੀਜੇਪੀ ਨੂੰ ਇਸ ਗੱਲ ਦਾ ਪਤਾ ਹੈ ਕਿ ਇੰਡੀਪੈਂਡੈਂਟਲੀ ਉਹ ਆ ਕੇ ਜਿਹੜਾ ਜੀ ਉਹ ਅਜੇ ਨਹੀਂ ਇਹ ਸਾਰਾ ਕੁਝ ਕਰ ਸਕਦੀ। ਉਹਨੂੰ ਸਿੱਖ ਵੋਟ ਬੈਂਕ ਦੀ ਜ਼ਰੂਰਤ ਪਊਗੀ, ਪੰਥਕ ਵੋਟ ਬੈਂਕ ਦੀ ਜ਼ਰੂਰਤ ਪਊਗੀ। ਉਹ ਹੁਣ ਆਪਣੇ ਤਰੀਕੇ ਦਾ ਅਕਾਲੀ ਦਲ ਜਿਹੜਾ ਜੀ ਉਹ ਉਭਾਰਨ ਦੇ ਰੌਂ ਦੇ ਵਿੱਚ ਹੈ। ਉਭਾਰੂਗੀ ਅਕਾਲੀ ਦਲ ਹੀ, ਹੋਊਗਾ ਇਹ ਅਕਾਲੀ ਦਲ ਹੀ। ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਅਕਾਲੀ ਦਲ ਢੀਂਡਸਾ ਹੋਊਗਾ। ਇਹ ਅਕਾਲੀ ਦਲ ਹੋਊਗਾ, ਸ਼੍ਰੋਮਣੀ ਅਕਾਲੀ ਦਲ ਹੋਊਗਾ। ਪਰ ਇਹਦੇ ਨਾਲੋਂ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਚੱਲਦਾ ਨਾ ਜੀ, ਉਹ ਬਾਦਲ ਕੱਟਿਆ ਜਾਊਗਾ ਕਿਤੇ ਨਾ ਕਿਤੇ, ਜੋ ਕਨਸੂਆਂ ਜਿੰਨੀਆਂ ਆ ਰਹੀਆਂ ਨੇ। ਬਾਕੀ ਕਾਫੀ ਸਥਿਤੀ ਜਿਹੜੀ ਹੈ ਜੀ ਇਸੇ ਸਾਲ ਦੇ ਵਿੱਚ 2019 ਦੇ ਵਿੱਚ ਕਲੀਅਰ ਹੋਣ ਦੇ ਜਿਹੜੇ ਜੀ ਉਹ ਅਸਾਰ ਨੇ ਜੀ। ਤੇ ਅੱਗੇ ਗੁਰਦੀਪ ਸਿੰਘ ਜੀ। ਹਾਂਜੀ ਪੰਨੂ ਸਾਹਿਬ, ਮੈਂ ਇੱਕ ਸਵਾਲ ਤੇ ਹੈਗਾ ਜੀ ਸੁਲਤਾਨਪੁਰ ਲੋਧੀ ਨਾਲ ਸੰਬੰਧਿਤ। ਕਿਉਂ ਇੱਥੋਂ 3 ਕੈਬਨਿਟ ਮਿਨਿਸਟਰ ਹੋ ਚੁੱਕੇ, ਤਿੰਨਾਂ ਨੇ ਜਿੱਦਾਂ ਆਤਮਾ ਸਿੰਘ, ਬਲਵੰਤ ਸਿੰਘ ਤੇ ਫਿਰ ਅਪਿੰਦਰਜੀਤ ਕੌਰ, ਇਹਨਾਂ ਤਿੰਨਾਂ ਚੋਂ ਕਦੀ ਕਿਸੇ ਨੇ ਕੋਈ ਇੰਜੀਨੀਅਰਿੰਗ ਕਾਲਜ ਜਾਂ ਟੈਕਨੀਕਲ ਕਾਲਜ ਜਾਂ ਕੋਈ ਹੋਰ ਸ਼ਹਿਰ ਦੀ ਕੋਈ ਤਰੱਕੀ ਨਹੀਂ ਕਰਾਈ। ਜਿੱਦਾਂ ਹੁਣ ਇਹਨਾਂ ਨੇ ਆਪਣਾ 550 ਸਾਲਾ ਮਨਾਇਆ, ਇੰਨਾ ਖਰਚਾ ਵੀ ਕੀਤਾ ਕਿ ਕੋਈ ਇਹ ਸ਼ਹਿਰ ਵਾਸਤੇ ਕੋਈ ਇੱਦਾਂ ਦਾ ਐਲਾਨ ਕਰਕੇ ਗਏ ਆ ਜਾਂ ਬਸ ਆਪਣਾ ਲੋਕਾਂ ਨੂੰ ਲੰਗਰ ਛਕਾ ਕੇ ਤੇ ਆਪਦਾ ਨਾਮ ਬਣਾ ਕੇ ਚਲੇ ਗਏ? ਤੇ ਦੂਜਾ ਛੋਟਾ ਜਿਹਾ ਸਵਾਲ ਹੋਊਗਾ, ਜਿਹੜੇ ਆ ਬੰਦੇ ਦਲਿਤ ਦੀ ਤੁਸੀਂ ਗੱਲ ਕਰਦੇ ਹੋ, 20 ਲੱਖ ਦੇ ਕੇ ਸਮਝੌਤਾ ਤੇ ਹੋ ਗਿਆ, ਪਰ ਉਹ ਜਿਹੜੇ ਦੋਸ਼ੀ ਆ ਉਹਨਾਂ ਦੇ ਉੱਤੇ ਮੁਕੱਦਮਾ ਸਟਿਲ ਚੱਲੂਗਾ ਜਾਂ ਉਹ ਵੀ ਖਾਰਜ ਹੋ ਗਿਆ ਜੀ? ਇਹ ਤੁਹਾਡੀ ਗੱਲ ਜਿਹੜੀ ਜੀ ਉਹ ਠੀਕ ਆ। ਆਤਮਾ ਸਿੰਘ ਹੋਰੀ ਜਿਹੜੇ ਸੀਨੀਅਰ ਲੀਡਰਾਂ ਦੇ ਵਿੱਚੋਂ ਆਉਂਦੇ ਨੇ, ਵੱਡੇ ਤੋਂ ਵੱਡਾ ਅਹੁਦਾ ਉਹਨਾਂ ਨੇ ਜਿਹੜਾ ਜੀ ਉਹ ਮਾਣਿਆ। ਬਲਵੰਤ ਸਿੰਘ ਹੋਰੀ ਬੇਸ਼ੱਕ ਉਹਨਾਂ ਦਾ ਬਾਅਦ ਦੇ ਵਿੱਚ ਵਿਧਾਨ ਸਭਾ ਹਲਕਾ ਜਿਹੜਾ ਜੀ ਉਹ ਲੋਹੀਆਂ ਬਣ ਗਿਆ ਸੀਗਾ, ਉਹ ਵਿੱਤ ਮੰਤਰੀ ਤੱਕ ਦੇ ਅਹੁਦੇ ਦੇ ਉੱਤੇ ਜਿਹੜਾ ਦੀ ਉਹ ਪਹੁੰਚੇ। ਅਪਿੰਦਰਜੀਤ ਕੌਰ ਆਤਮਾ ਸਿੰਘ ਹੋਰਾਂ ਦੀ ਬੇਟੀ, ਉਹਨਾਂ ਨੇ ਕੈਬਨਿਟ ਮੰਤਰਾਲਾ ਜਿਹੜਾ ਜੀ ਉਹ ਮਾਣਿਆ। ਬਚਨ ਸਿੰਘ ਪਟਵਾਰੀ ਹੁੰਦੇ ਸੀਗੇ ਤਲਵੰਡੀ ਚੌਧਰੀਆਂ ਤੋਂ, ਉਹਨਾਂ ਨੇ ਜਿਹੜਾ ਸੀਗਾ ਜੀ ਉੱਚ ਅਹੁਦੇ ਮਾਣੇ। ਇਹ ਹਲਕਾ ਦਾ ਇਹ ਏਰੀਆ ਜਿਹੜਾ ਜੀ ਇਹ ਅਣਗੌਲਿਆ ਰਿਹਾ। ਰਿਐਲਿਟੀ ਦੇ ਵਿੱਚ ਮੈਂ ਤੁਹਾਨੂੰ ਦੱਸਦਾ ਜੀ ਕਿ ਉਹ ਹੁੰਦਾ ਕਿ ਆਲੇ ਦੁਆਲੇ ਤੋਂ ਜਿਹੜਾ ਜੀ ਉਹ ਤਿਆਰ ਕਰ ਦਿਓ, ਉੱਥੇ ਮਾਰ ਇੰਨਾ ਕੁਛ ਜਿਹੜਾ ਜੀ ਆਇਆ, ਇੰਨਾ ਕਰੋੜਾਂ ਰੁਪਈਆ ਲੱਗਾ। 10 ਕਰੋੜ ਰੁਪਈਆ ਤਾਂ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੀਵਾਨ ਵਾਲੀ ਸਟੇਜ ਬਣਾਉਣ ਤੇ ਲਾਤਾ ਬਾਦਲ ਪਰਿਵਾਰ ਨੂੰ ਉਭਾਰਨ ਲਈ। ਉਧਰੋਂ ਸਰਕਾਰ ਵੀ ਘੱਟ ਨਹੀਂ ਰਹੀ, 15-16 ਕਰੋੜ ਰੁਪਈਆ ਉਹਨਾਂ ਨੇ ਸਟੇਜ ਦੇ ਉੱਤੇ ਜਿਹੜਾ ਜੀ ਉਹ ਲਾ ਦਿੱਤਾ। ਮੈਂ ਪਰਸਨਲ ਤੌਰ ਦੇ ਉੱਤੇ ਜਿਹੜਾ ਜੀ ਉਹ ਗਿਆ, ਫਲੋਰ ਤੋਂ ਥੱਲੇ ਉਤਰ ਕੇ ਕਿ ਨੂਰਮਹਿਲ ਮਲਸੀਆਂ ਨਕੋਦਰ ਥਾਣੀ ਜਿਹੜਾ ਜੀ ਇਹ ਸੜਕ ਹੈ, ਉਹਦੇ ਜੋ ਹਾਲਾਤ ਨੇ ਜੀ ਸੜਕ ਦੇ, ਉਹ ਸਿਰਫ ਜਿਹੜਾ ਉਹਦੇ ਉੱਤੇ ਟਰੈਵਲ ਕਰੂ ਜੀ ਉਹੀ ਦੱਸ ਸਕੂਗਾ ਕਿ ਕੀ ਹਾਲਾਤ ਸੀ। ਇਹ ਸੁਲਤਾਨਪੁਰ ਨੂੰ ਜਾਂਦੀ ਹੈ ਜੀ ਸੜਕ, ਜੇ ਇੱਧਰੋਂ ਲੁਧਿਆਣੇ ਵਾਲੀ ਸਾਈਡ ਤੋਂ ਜਾਣਾ ਹੋਵੇ ਤਾਂ ਇੱਕੋ ਸੜਕ ਬਣੀ ਜੀ ਜਿਹੜੀ ਕਪੂਰਥਲੇ ਤੋਂ ਸੁਲਤਾਨਪੁਰ ਨੂੰ ਜਾਂਦੀ ਹੈ। ਜਿਹੜੀ ਇੱਧਰ ਮਖੂ ਵਾਲੀ ਸਾਈਡ ਤੋਂ ਆਉਂਦੀ ਆ ਮਾਲਵੇ ਤੋਂ ਜਿਹੜੀ ਜੋੜਦੀ ਸੀ ਜੀ ਇਹਨੂੰ ਇਸ ਜਗ੍ਹਾ ਨੂੰ, ਉਹ ਲੋਹੀਆਂ ਮਲਸੀਆਂ ਵਾਲੀ ਜਿਹੜੀ ਸੜਕ ਆ ਜੀ ਉਹਦਾ ਇੰਨਾ ਬੁਰਾ ਹਾਲ ਜੀ ਕਿ ਉਹਦੇ ਚ ਗੋਡੇ ਗੋਡੇ ਟੋਏ ਜਿਹੜੇ ਜੀ ਉਹ ਪਏ ਰਹੇ। ਜਦੋਂ ਪਤਾ ਸੀਗਾ ਕਿ 550 ਸਾਲਾਂ ਆਉਣਾ, ਸੜਕਾਂ ਤੱਕ ਜਿਹੜੀਆਂ ਜੀ ਉਹ ਬਣਾਈਆਂ ਨਹੀਂ ਗਈਆਂ।
ਇਹ ਜਿਹੜਾ ਨਗਰ ਹੈ ਜੀ, ਇਹ ਬੇਹੱਦ ਅਣਗੌਲਿਆ ਹੋਇਆ ਜਿਹੜਾ ਜੀ ਉਹ ਨਗਰ ਹੈ। ਵੱਡੇ ਵੱਡੇ ਆਗੂ ਤੁਸੀਂ ਵੀ ਨਾ ਗਿਣਤੇ ਜੀ, ਉਹ ਰਹੇ ਵੀ ਪੰਥਕ ਸਰਕਾਰਾਂ ਦੇ ਵਿੱਚ ਜੀ। ਮਹਿਜ਼ ਉੱਥੇ ਗੁਰਪੁਰਬ ਮਨਾ ਲੈਣ ਤੱਕ ਹੀ ਇਹ ਲੋਕ ਜਿਹੜਾ ਜੀ ਉਹ ਸੀਮਤ ਹੈ। ਲੋਕਾਂ ਦੇ ਹਾਲਾਤ ਇਹ ਆ ਜੀ, ਉਹ ਤਰਲੇ ਲਈ ਜਾਂਦੇ ਆ ਵੀ ਸਾਨੂੰ ਇੱਕ ਹਸਪੀਟਲ ਹੀ ਇੱਥੇ ਜਿਹੜਾ ਜੀ ਉਹ ਚੱਜ ਦਾ ਬਣਾ ਦਿਓ। ਉਹ ਹਸਪੀਟਲ ਤੱਕ ਜਿਹੜਾ ਜੀ ਉਹ ਬਣਾ ਕੇ ਨਹੀਂ ਜਿਹੜੇ ਜੀ ਇਹ ਦੇ ਸਕੇ। ਸੜਕਾਂ ਜਿਹੜੀਆਂ ਇਹਨੂੰ ਜਾਂਦੀਆਂ ਨੇ, ਨਹੀਂ ਤਾਂ ਅਦਰਵਾਈਜ਼ ਵੇਖਿਆ ਜਾਵੇ ਮਹੱਤਤਾ ਵਾਈਜ਼ ਜਿਹੜੀ ਹੈ ਜੀ, ਇਹਦੀ ਮਹੱਤਤਾ ਜਿਹੜੀ ਆ ਉਹ ਕਰਤਾਰਪੁਰ ਤੋਂ ਜਾਂ ਨਨਕਾਣਾ ਸਾਹਿਬ ਤੋਂ ਵੀ ਘੱਟ ਨਹੀਂ ਗੀ, ਬਲਕਿ ਗੁਰਬਾਣੀ ਦੀ ਸ਼ੁਰੂਆਤ ਜਿਹੜੀ ਹੈ ਜੀ ਇੱਥੇ ਹੁੰਦੀ ਆ। ਮੂਲ ਮੰਤਰ ਜਿਹੜਾ ਇੱਥੇ ਉਚਾਰਿਆ ਗਿਆ। ਪਰ ਇਹ ਅਣਗੌਲਿਆ ਜਿਹੜਾ ਜੀ ਉਹ ਏਰੀਆ, ਰਾਜਨੀਤਿਕ ਲੋਕ ਜਿਹੜੇ ਨੇ ਜੀ ਉਹ ਆਪਣਾ ਭੰਡਪਣਾ ਉੱਥੇ ਕਰਕੇ ਤੇ ਉਹ ਜਿਹੜਾ ਜੀ ਉਹ ਪਰਤ ਆਏ ਆ। ਹੁਣ ਕਿਵੇਂ ਜਿਹੜਾ ਜੀ ਉਹ ਪੁੱਛਣਾ 551 ਸਾਲ ਦੇ ਉੱਤੇ ਦੇਖਿਆ ਜਾਊਗਾ ਕਿ ਉਦੋਂ ਫੇਰ ਜਿਹੜਾ ਜੀ ਇਹ ਜਾਣਗੇ ਉੱਥੋਂ ਦੇ ਕੀ ਹਾਲਾਤ ਨੇ। ਮੈਨੂੰ ਲੱਗਦਾ ਕਿ ਜੇ ਤੁਸੀਂ ਨੇਤਾਵਾਂ ਨੂੰ ਜਾਣਦੇ ਹੋ ਤਾਂ ਇਸ ਕਰਕੇ ਲੋਕਲ ਹੋਵੋਗੇ, ਉਹ ਤੁਹਾਨੂੰ ਵੀ ਪਤਾ ਹੀ ਹੈ ਜੀ। ਅੱਗੇ ਸਾਡੇ ਨਾਲ ਜਸਵੰਤ ਸਿੰਘ ਜੀ ਜੌਲ ਆਸਟ੍ਰੇਲੀਆ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਭਾਜੀ ਪੰਨੂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ ਭਾਜੀ ਦੋ ਸਵਾਲ ਹੈ। ਜਿਸ ਤਰ੍ਹਾਂ ਇੱਕ ਤਾਂ ਹੈਗਾ ਜੀ ਸਵਾਲ, ਜਿਸ ਤਰ੍ਹਾਂ ਆਪਣੇ ਜਿੰਨੇ ਪਾਟੇ ਮੂੰਹ ਵਾਲੇ ਮੰਤਰੀ ਸੀ ਜਾਂ ਮੁੱਖ ਮੰਤਰੀ ਸੀ ਪੰਜਾਬ ਦੇ ਆਪਣੇ ਜੀ, ਪਾਕਿਸਤਾਨ ਨੂੰ ਭੰਡ ਰਹੇ ਸੀ ਨਾ ਜੀ, ਉਸ ਟਾਈਮ ਕਹਿ ਰਹੇ ਸੀ ਜੀ ਪਾਕਿਸਤਾਨ ਇਸ ਪੈਦਾ ਕਰਦਾ, ਉੱਥੇ ਜੀ ਖਾਲਿਸਤਾਨ ਦੇ ਖੁੱਲ ਗਏ ਆ ਜੀ। ਜਦੋਂ ਇਹ ਗਏ ਆ ਨਾ, ਲੋਕਾਂ ਨੂੰ ਸ਼ਰਮ ਨਹੀਂ ਆਈ ਜੀ, ਕੀ ਦਿਖਾਇਆ ਜਾ ਕੇ ਇਹਨਾਂ ਨੇ। ਦੂਜਾ ਸਵਾਲ ਮੇਰਾ ਇਹ ਹੈ, ਦੇਖੋ ਜੀ 12,700 ਪਿੰਡ ਹੈ ਪੰਜਾਬ ਦਾ ਜੀ, ਹਰੇਕ ਪਿੰਡ ਵਿੱਚ ਅਖੰਡ ਪਾਠ ਸਾਹਿਬ ਖੁੱਲੂਗਾ ਜੀ। 550ਵਾਂ ਗੁਰਪੁਰਬ ਮਨਾਇਆ ਗਿਆ ਨਾ ਜੀ। ਪਰ ਜੇ ਅਸੀਂ ਥੋੜੀ ਜਿਹੀ ਬਈ ਆਪਣੀ ਸਿਹਤ ਵੱਲ ਨਿਗਾਹ ਮਾਰ ਕੇ ਜੇ ਡਿਸਪੈਂਸਰੀਆਂ ਖੋਲ ਲੈਂਦੇ ਉਹਨਾਂ ਪੈਸਿਆਂ ਦੀਆਂ ਜੀ, ਮੈਂ ਇਸ ਚੀਜ਼ ਦੇ ਵਿਰੁੱਧ ਨਹੀਂ ਹੈਗਾ ਜੀ, ਨਾ ਮਨਾਓ ਜੀ, ਸਾਦੇ ਮਨਾ ਲੈਂਦੇ ਤੇ ਸਾਡੇ ਲੋਕਾਂ ਦੀ ਹੈਲਥ ਲਈ ਥੋੜਾ ਜਿਹਾ ਸਿਸਟਮ ਬਣ ਜਾਂਦਾ। ਥੋੜੇ ਜਿਹੇ ਅਸੀਂ ਆਪ ਵੀ ਜ਼ਿੰਮੇਵਾਰ ਇਸ ਚੀਜ਼ ਦੇ ਜੀ, ਭੈਣ ਜੀ ਇਕੱਠੇ ਜੀ। ਇਹ ਗੱਲ ਤੁਹਾਡੀ ਸਹੀ ਹੈ ਜੀ, ਜੇ ਕਿਤੇ ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਲੋਕ ਸੋਚਣ ਲੱਗ ਜਾਣ ਕਾਸ਼। ਪਰ ਸਵਾਲ ਇਹ ਆ ਕਿ ਮੈਂ ਵੱਡੇ ਵੱਡੇ ਬੋਰਡ ਨਾਲ ਜੀ ਕੱਲ ਲੱਗੇ ਦੇਖੇ ਕਿ 1 ਕਰੋੜ ਤੇ 37 ਲੱਖ ਦੀ ਫਿਗਰ ਜਿਹੜੀ ਦੱਸੀ ਹੋਈ ਆ ਕਿ 1 ਕਰੋੜ 37 ਲੱਖ ਲੋਕਾਂ ਨੂੰ ਅਸੀਂ 2 ਕਿਲੋ ਕਣਕ ਜਿਹੜੀ ਦੀ ਉਹ ਦੇਣ ਦੀ ਸਕੀਮ ਦੇ ਵਿੱਚ ਲਿਆਂਦਾ। ਮੁੱਖ ਮੰਤਰੀ ਸਾਹਿਬ ਦੀ ਮੁਸਕਰਾਉਂਦਿਆਂ ਹੋਇਆਂ ਦੀ ਫੋਟੋ ਆ ਉਹਦੇ ਉੱਤੇ, ਵੱਡੇ ਵੱਡੇ ਹੋਰਡਿੰਗਸ ਦੇ ਉੱਤੇ। ਮੈਨੂੰ ਇਹ ਨਹੀਂ ਸਮਝ ਲੱਗ ਰਹੀ ਵੀ ਇਹ ਤਰੱਕੀ ਆ ਕਿ ਇਹ ਕੀ ਹੈ, ਜਿਹਦੇ ਵਿੱਚ ਐਡੇ ਐਡੇ ਹੋਰਡਿੰਗਸ ਜਿਹੜੇ ਉਹ ਲੱਗੇ ਹੋਏ ਆ ਸ਼ਹਿਰਾਂ ਦੇ ਵਿੱਚ ਕਿ ਅਸੀਂ 1 ਕਰੋੜ ਤੇ 37 ਲੱਖ ਨੂੰ 2 ਕਿਲੋ ਕਣਕ ਵਾਲੀ ਸਕੀਮ ਦੇ ਵਿੱਚ ਜਿਹੜਾ ਜੀ ਉਹ ਲੈ ਆਉਂਦਾ। ਇਦੋਂ ਮਾੜਾ ਕੀ ਹੋ ਸਕਦਾ? ਜਦੋਂ ਲੋਕ ਲਾ ਦਿੱਤੇ ਗਏ ਆਟਾ ਦਾਲ ਦੇ ਉੱਤੇ ਜਿਹੜਾ ਜੀ ਉਹ ਲਾ ਦਿੱਤੇ ਗਏ, ਆਟਾ ਦਾਲ ਸਕੀਮ ਦੇ ਉੱਤੇ ਜਿਹੜਾ ਜੀ ਉਹ ਲਗਾ ਦਿੱਤੇ ਗਏ, ਲੋਕਾਂ ਦੇ ਹੱਥ ਅਡਾ ਦਿੱਤੇ ਜੀ। ਆਏ ਹੋ ਤੇ ਕੀ ਲੈ ਕੇ ਆਏ ਹੋ, ਚੱਲੇ ਹੋ ਤੇ ਕੀ ਦੇ ਕੇ ਜਿਹੜਾ ਜੀ ਉਹ ਜਾਓਗੇ। ਇਹੋ ਜਿਹੇ ਹਾਲਾਤ ਆ ਜਿਹੜੇ ਪੰਜਾਬ ਦੇ ਬਣਾ ਦਿੱਤੇ। 70 ਲੱਖ ਲੋਕਾਂ ਨੇ ਮੱਥਾ ਜਿਹੜਾ ਜੀ ਉਹ ਟੇਕਿਆ ਇਸ ਵਾਰੀ ਸੁਲਤਾਨਪੁਰ ਲੋਧੀ ਦੇ ਵਿੱਚ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਤੇ ਜੇ ਆਪਾਂ ਕੈਲਕੂਲੇਟ ਕਰਨਾ ਹੋਵੇ, ਦੇਖੋ ਐਗਜ਼ੈਕਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਦੱਸੂਗੀ। ਉਹ ਕਹਿੰਦੀ ਆ ਕਿ ਜਿਹੜਾ ਨਗਰ ਕੀਰਤਨ ਸੀਗਾ, ਇੰਟਰਨੈਸ਼ਨਲ ਨਗਰ ਕੀਰਤਨ, ਉਹਦੇ ਤੇ 10 ਕਰੋੜ ਦੇ ਕਰੀਬ ਇਕੱਠਾ ਹੋਇਆ। ਇਹ ਸਹੀ ਨੀਗਾ ਜੀ। 100 ਕਰੋੜ ਤੋਂ ਉੱਪਰ ਦਾ ਪੈਸਾ ਜਿਹੜਾ ਜੀ ਉਹ ਇਕੱਠਾ ਹੋਇਆ। ਇਹ ਲੋਕਾਂ ਨੂੰ ਜਿਹੜਾ ਜੀ ਉਹ ਸੋਚਣਾ ਪਊਗਾ ਕਿ ਉਹਨਾਂ ਨੇ ਕਦੋਂ ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਪਰਤਣਾ ਹੈ, ਕਿ ਉਹਨਾਂ ਨੇ ਆਪਣੇ ਪਿੰਡਾਂ ਥਾਵਾਂ ਦੀ ਸਾਰ ਜਿਹੜੀ ਹੈ ਜੀ ਉਹ ਲੈਣੀ ਹੈ ਤੇ ਉੱਥੇ ਡਿਸਪੈਂਸਰੀ ਦੇ ਰੂਪ ਦੇ ਵਿੱਚ ਜਿਹੜਾ ਜੀ ਉਹ ਉਹਨਾਂ ਨੇ ਖੋਲ੍ਹਣੀ ਹੈ ਜਾਂ ਲੋਕਾਂ ਦਾ ਜਿਹੜਾ ਜੀ ਉਹ ਧਿਆਨ ਕਰਨਾ। ਡਿਸਪੈਂਸਰੀਆਂ ਦੀ ਜ਼ਰੂਰਤ ਹੀ ਕਿਉਂ ਪਵੇ ਜੇ ਗੁਰੂ ਨਾਨਕ ਦੇ ਤੁਸੀਂ ਪਵਨ ਗੁਰੂ ਪਾਣੀ ਪਿਤਾ ਵਾਲੀ ਗੱਲ ਜਿਹੜੀ ਜੀ ਉਹ ਕਰਦਾ। ਅੱਜ ਤਾਂ ਜਿਨ੍ਹਾਂ ਤੋਂ ਤੁਸੀਂ ਡਿਸਪੈਂਸਰੀਆਂ ਦੀ ਨੀਂਦ ਲਾਈ ਬੈਠੇ ਹੋ, ਪਹਿਲਾਂ ਗੱਲ ਹੋ ਕੇ ਵੀ ਉਹ ਸਾੜ ਕੇ ਪਰਾਲੀ, ਉਹਨਾਂ ਨੇ ਉਹ ਵਾਤਾਵਰਨ ਦਾ ਹਾਲ ਜਿਹੜਾ ਜੀ ਉਹ ਕੀਤਾ ਪਿਆ। ਆਪ ਵੀ ਖੰਘੀ ਜਾਂਦੇ ਆ, ਦੁਨੀਆ ਵੀ ਖੰਘੀ ਜਾਂਦੀ ਆ। ਲਾਈਨਾਂ ਜਿਹੜੀਆਂ ਜੀ ਉਹ ਹਸਪੀਟਲਾਂ ਦੇ ਵਿੱਚ ਲੱਗੀਆਂ ਹੋਈਆਂ, ਹਸਪੀਟਲਾਂ ਦੇ ਵਿੱਚ ਔਰ ਜਿਹੜੀਆਂ ਕੈਮਿਸਟ ਦੀਆਂ ਦੁਕਾਨਾਂ ਨੇ, ਜਾ ਕੇ ਦੇਖੋ ਜਿਹੜੀ ਸਪਰੇਅ ਆਉਂਦੀ ਹੈ ਨਾ ਜੀ ਸਾਹ ਦੇ ਵਾਸਤੇ, ਦਮੇ ਦੇ ਵਾਸਤੇ, ਉਹ ਤਿੱਗਣੀ ਕੀਮਤ ਦੀ ਹੋਈ ਪਈ ਹੈ ਜੀ, ਤਿੱਗਣੀ ਕੀਮਤ ਦੀ ਹੋਈ ਪਈ ਆ। ਉੱਥੇ ਦੇਈ ਜਾਂਦੇ ਆ। ਇਹ ਨਹੀਂ ਜਿਹੜਾ ਜੀ ਮਹਿਸੂਸ ਕਰ ਰਹੇ ਕਿ ਅਸੀਂ ਆਪ ਹੀ ਜਿਹੜਾ ਜੀ ਇਹ ਸਾਰਾ ਕੁਛ ਗੰਦ ਜਿਹੜਾ ਸੀ ਉਹ ਪਾ ਦਿੱਤਾ। ਦੂਜੀ ਗੱਲ ਜਿਹੜੀ ਤੁਸੀਂ ਜੀ ਉਹਨਾਂ ਨੂੰ ਸ਼ਰਮ ਨਹੀਂ ਆਈ ਨੇ, ਇਹ ਰਾਜਨੀਤਿਕ ਲੋਕ ਨੇ ਜੀ, ਇਹ ਸ਼ਰਮ ਪ੍ਰੂਫ ਹੁੰਦੇ ਆ। ਇਸ ਕਰਕੇ ਇਹਨਾਂ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਕਿ ਉਹਨਾਂ ਨੇ ਪਹਿਲਾਂ ਕੀ ਕਿਹਾ ਸੀਗਾ ਤੇ ਉਹਦਾ ਅੱਜ ਮਤਲਬ ਜਿਹੜਾ ਜੀ ਉਹ ਕੀ ਨਿਕਲ ਰਿਹਾ ਹੈ। ਇਸ ਤੋਂ ਪਹਿਲਾਂ ਜਿਹੜੇ ਕਾਲਰ ਸੀ, ਮੈਂ ਇੱਕ ਗੱਲ ਉਹਨਾਂ ਦੀ ਜਿਹੜੀ ਭੁੱਲ ਗਿਆ, ਉਹਨਾਂ ਨੇ ਪੁੱਛਿਆ ਸੀ ਵੀ ਜਿਹੜਾ ਸਮਝੌਤਾ ਹੋ ਗਿਆ ਇਹਦੇ ਵਿੱਚ ਕੀ ਜਿਹੜਾ ਜੀ ਕੇਸ ਹੋਊਗਾ। ਨਹੀਂ, ਬਿਲਕੁਲ ਉਹ ਲਿਖਤ ਦੇ ਰੂਪ ਦੇ ਵਿੱਚ ਹੈਗਾ ਆ ਤੇ 1 ਹਫ਼ਤੇ ਦੇ ਵਿੱਚ ਪੁਲਿਸ ਜਿਹੜੀ ਹੈ ਜੀ ਉਹ ਚਲਾਨ ਪੇਸ਼ ਕਰੂਗੀ ਔਰ 3 ਮਹੀਨਿਆਂ ਦੇ ਵਿੱਚ ਸਜ਼ਾ ਦਿਵਾਉਣ ਦੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਇਹ ਲਫ਼ਜ਼ ਉਹਦੇ ਵਿੱਚ ਲਿਖੇ ਹੋਏ ਆ। ਕੇਸ ਏਦਾਂ ਜਿਹੜਾ ਜੀ ਉਹ ਲਿਖਤੀ ਰੂਪ ਦੇ ਵਿੱਚ ਖਤਮ ਨਹੀਂ ਹੋ ਸਕਦਾ। ਨਾ ਟੈਕਨੀਕਲੀ ਮੰਤਰੀ ਨਾ ਸਰਕਾਰ ਜਿਹੜੀ ਜੀ ਉਹਦੇ ਉੱਤੇ ਕੋਈ ਦਖਸ਼ਤ ਕਰ ਸਕਦੀ ਹੈ।
ਅਲਬੱਤਾ ਜਿਹੜੀਆਂ ਦੇ ਦੋ ਧਿਰਾਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਨਾ ਮਿਲ ਜਾਣ ਤਾਂ ਜਿਹੜੀਆਂ ਅਕਸਰ ਮਿਲ ਜਾਂਦੀਆਂ ਨੇ ਜੀ, ਇਹ ਥੋੜੇ ਦਿਨਾਂ ਦਾ ਰੌਲਾ, ਉਸ ਤੋਂ ਬਾਅਦ ਮਿਲ ਜਾਣੀਆਂ ਜੀ। ਅੱਗੇ ਜਸਪਾਲ ਜੀ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵਰਿੰਦਰ ਭੈਣ ਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ, ਮੈਂ ਪੁੱਛਣਾ ਸੀਗਾ ਜੀ, ਆਪਣਾ ਰਾਜੋਆਣਾ ਸਾਹਿਬ ਦਾ ਕੋਈ ਬਿਆਨ ਆਇਆ ਜੀ, ਉਹਨਾਂ ਦੀ ਜਿਹੜੀ ਸਜ਼ਾ ਮਾਫ ਹੋਈ ਆ ਉਸ ਤੋਂ ਬਾਅਦ, ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਾਮਲਾ ਕਿੱਥੇ ਤੱਕ ਪਹੁੰਚਿਆ ਜੀ, ਉਹਦੇ ਬਾਰੇ ਜ਼ਰੂਰ ਦੱਸਿਓ ਜੀ। ਥੈਂਕ ਯੂ ਜੀ। ਨਹੀਂ, ਉਹਨਾਂ ਦਾ ਕੋਈ ਜਿਹੜਾ ਜੀ ਬਿਆਨ ਇਹਦੇ ਉੱਤੇ ਨਹੀਂ ਆਇਆ। ਅਰੇ ਸੈਕਟਰੀ ਜੀ, ਉਹਨਾਂ ਦੀ ਫਾਂਸੀ ਦੀ ਸਜ਼ਾ ਜਿਹੜੀ ਜੀ ਉਹ ਮਾਫ ਕੀਤੀ ਗਈ ਆ। ਇੱਕ ਤਾਂ ਜਿਹੜਾ ਸੁਬੇਗ ਸਿੰਘ ਸੂਰੋਂ ਸੀਗਾ ਜੀ, ਉਹ ਰਿਹਾ ਜ਼ਰੂਰ ਰਾਤੀ ਪਟਿਆਲਾ ਜੇਲ੍ਹ ਤੋਂ ਹੋ ਗਿਆ। ਹਾਲਾਂਕਿ ਇਹ ਉਹਨਾਂ ਕੈਦੀਆਂ ਦੇ ਨਾਲ ਸ਼ਾਮਲ ਨਹੀਂ ਜੀ ਜਿਹੜੇ ਕੈਦੀ ਸੈਂਟਰ ਦੀ ਸਰਕਾਰ ਦੇ ਕਹੇ ਤੇ ਜਿਹੜੇ ਉਹ ਛੱਡੇ ਜਾਣੇ ਆ। ਵੈਸੇ ਚਲੋ ਤੁਸੀਂ ਉਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਧਿਆਨ ਦਵਾ ਦਿੱਤਾ। ਜਿਹੜੇ ਇਹ ਕੈਦੀ ਛੱਡੇ ਜਾਣੇ ਆ, ਇਹਨਾਂ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਜੁਰਮਾਨੇ ਵੀ ਹੋਏ ਆ, ਕਿਸੇ ਨੂੰ 50,000, ਕਿਸੇ ਨੂੰ ਲੱਖ। ਹੁਣ ਉਹ ਜੁਰਮਾਨਾ ਜਿਹੜਾ ਜੀ ਉਹ ਕੌਣ ਤਾਰੇ, ਕਿਉਂਕਿ ਇਹਨਾਂ ਨੇ ਇੰਨਾ ਸਮਾਂ ਜੇਲ੍ਹਾਂ ਜਿਹੜਾ ਜੀ ਉਹ ਲਾ ਲਿਆ। ਪਰਿਵਾਰਾਂ ਦੇ ਕੋਈ ਬਹੁਤ ਚੰਗੇ ਹਾਲਾਤ ਜਿਹੜੇ ਜੀ ਉਹ ਪਿੱਛੇ ਨਹੀਂ ਰਹੇ। ਆਈ ਥਿੰਕ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਇਹਨਾਂ ਦੀ ਬਾਹ ਜਿਹੜੀ ਇਸ ਪੱਖੋਂ ਫੜਨੀ ਚਾਹੀਦੀ ਆ ਵੀ ਇਹਨਾਂ ਦੇ ਜੁਰਮਾਨੇ ਹੀ ਅਦਾ ਜਿਹੜੇ ਜੀ ਉਹ ਕਰ ਦੇਣ, ਜਿਨ੍ਹਾਂ ਨੇ ਜੇ ਇਹਨਾਂ ਨੇ 2.5 ਦਹਾਕੇ ਅੰਦਰ ਲਾ ਲਏ ਤੇ ਉਹਨਾਂ ਨੇ 2.5 ਦਹਾਕੇ ਹੋ ਗਏ ਦੁਕਾਨਾਂ ਖੋਲੀਆਂ ਨੂੰ, ਅਜੇ ਵੀ ਜਿਹੜਾ ਜੀ ਉਹ ਪੈਸਾ ਇਕੱਠਾ ਇਹਨਾਂ ਚੀਜ਼ਾਂ ਦੇ ਨਾਂ ਦੇ ਉੱਤੇ ਹੀ ਕਰੇ ਜਾਂਦੇ ਆ। ਉਹ ਲੱਖ ਰੁਪਈਆ ਇਹਨਾਂ ਦਾ ਜੁਰਮਾਨਿਆਂ ਦਾ ਹੀ ਜਿਹੜਾ ਜੀ ਉਹ ਪਤਾ ਕਰਕੇ ਦੇ ਦੇਣ ਤਾਂ ਕਿ ਇਹਨਾਂ ਦੀ ਰਿਹਾਈ ਜਿਹੜੀ ਆ ਜੀ ਉਹ ਸੰਭਵ ਹੋ ਸਕੇ ਜੀ। ਇਹਦੇ ਉੱਤੇ ਦੂਜਾ ਜਿਹੜਾ ਤੁਸੀਂ ਪੁੱਛਿਆ ਜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਾਂਡ ਵਾਲੇ ਮਾਮਲੇ 'ਚ, ਉਹ ਤਾਂ ਹਾਲ ਦੀ ਘੜੀ ਇੱਕ ਤਾਂ ਫਰੀਦਕੋਟ ਦੇ ਵਿੱਚ ਮਾਮਲਾ ਗੋਲੀ ਕਾਂਡ ਦਾ ਜ਼ਰੂਰ ਜਿਹੜਾ ਜੀ ਉਹ ਚੱਲ ਰਿਹਾ, ਜਿਹੜੀ ਗੋਲੀ ਚੱਲੀ ਸੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਾ ਮਾਮਲਾ ਜਿਹੜਾ ਜੀ, ਮੈਨੂੰ ਤਾਂ ਲੱਗਦਾ ਜੀ ਉਹ ਤਾਂ ਗਿਆ ਜੀ ਕਿਸੇ ਠੰਡੇ ਬਸਤੇ ਦੇ ਵਿੱਚ। ਕੋਈ ਇਲੈਕਸ਼ਨ ਆਊਗੀ ਤੇ ਫੇਰ ਭਾਵੇਂ ਗਾਹ ਜਿਹੜਾ ਜੀ ਉਹ ਨਿਕਲੇ, ਨਹੀਂ ਤਾਂ ਅਦਰਵਾਈਜ਼, ਕਿਉਂਕਿ ਜਦੋਂ ਜਿਹੜਾ ਮੁਖੀ ਆ ਜੀ ਸੂਬੇ ਦਾ, ਉਹੀ ਨਹੀਂ ਚਾਹੁੰਦਾ ਕਿ ਇਹ ਗੱਲ ਜਿਹੜੀ ਦੀ ਉਹ ਗਾਹ ਵਧੇ, ਕਿਉਂਕਿ ਜਿਹੜੇ ਸਮਝੌਤੇ ਅੰਦਰ ਖਾਤੇ ਹੋਏ ਆ, ਜਿਹੜੇ ਲੋਕਾਂ ਨੂੰ ਜਿਹੜੇ ਉਹ ਪਤਾ ਹੀ ਨਹੀਂ ਕਿ ਸਮਝੌਤੇ ਹੋਏ ਆ, ਉਹਨਾਂ ਸਮਝੌਤਿਆਂ ਦੇ ਉੱਤੇ ਸਹੀ ਤਾਂ ਜਿਹੜੀ ਉਹ ਪਾਈ ਹੋਈ ਹੈ ਨਾ ਇਹਨਾਂ ਲੋਕਾਂ ਨੇ ਕਿ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਡੂ ਯੂਅਰਸ। ਉਹ ਇੱਕ ਦੂਜੇ ਦੀ ਪਿੱਠ ਜਿਹੜੀ ਹੈ ਜੀ ਉਹ ਖੁਰਕ ਰਹੇ ਆ ਤੇ ਤੂੰ ਮੈਨੂੰ ਕੁਛ ਨਾ ਕਹੀ, ਮੈਂ ਤੈਨੂੰ ਕੁਛ ਨਹੀਂ ਕਹਿੰਦਾ ਜੀ। ਸੁੱਖੀ ਗਰੇਵਾਲ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ। ਸੁੱਖੀ ਜੀ ਸਤਿ ਸ਼੍ਰੀ ਅਕਾਲ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਨੂੰ ਮੈਂ 2 ਸਵਾਲ ਕਰਨੇ। ਪੰਨੂ ਸਾਹਿਬ ਦੱਸੋ ਜੀ, ਪਿੱਛੇ ਜਦੋਂ ਆਪਣੇ ਫਲੱਡ ਆਏ ਸੀ ਤੇ ਪੰਜਾਬ ਗਵਰਨਮੈਂਟ ਨੇ ਡਿਕਲੇਅਰ ਕੀਤਾ ਸੀ ਰਾਈਟ ਨਾਓ ਵੀ 100 ਕਰੋੜ ਅਸੀਂ ਦੇਵਾਂਗੇ, ਤੇ ਕਿੰਨੇ ਕੁ ਪਿੰਡਾਂ ਨੂੰ ਪੈਸੇ ਮਿਲ ਗਏ, ਤੇ ਜਿਹੜੇ ਸੈਂਟਰ ਵੱਲੋਂ ਉਹ ਆਈ ਸੀ ਪਾਰਟੀ ਤੇ ਉਹਨਾਂ ਨੇ ਵੀ ਸਰਵੇਖਣ ਕਰਨਾ ਸੀ ਕਿੰਨਾ ਨੁਕਸਾਨ ਆਇਆ ਤੇ ਸੈਂਟਰ ਵੱਲੋਂ ਕਿੰਨੇ ਪੈਸੇ ਆਏ ਤੇ ਕਿ ਲੋਕਾਂ ਨੂੰ ਮਿਲੇ ਕਿ ਨਹੀਂ, ਤੇ ਲੋਕ ਇਕੱਠੇ ਹੋਏ ਨਹੀਂ ਪੈਸਿਆਂ ਪ੍ਰਤੀ। ਤੇ ਦੂਜਾ ਕੁਐਸਚਨ ਮੇਰਾ ਪੰਨੂ ਸਾਹਿਬ ਇਹ ਆ, ਜਦੋਂ ਬੇਅਦਬੀ ਹੋਈ ਸੀ, ਜਦੋਂ ਆਪਣੇ ਕਾਂਗਰਸ ਦੇ MLA ਸੀ ਸਾਹਿਬ, ਉਹਨਾਂ ਦੀ ਭਾਵਨਾ ਨੂੰ ਧੱਕਾ ਲੱਗਿਆ ਸੀ ਤੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ, ਤੇ ਜਦੋਂ ਕੈਪਟਨ ਸਾਹਿਬ ਨੇ ਰੈਲੀ ਕਰੀ ਸੀ ਉੱਥੇ ਗੁਟਕਾ ਸਾਹਿਬ ਤੇ ਹੱਥ ਰੱਖਿਆ ਸੀ, ਜੇ ਮੈਂ ਗਲਤ ਨਹੀਂ ਤਾਂ ਉਹਨਾਂ ਦੀ ਲੱਤਾ ਸੀ ਗੁਟਕਾ ਸਾਹਿਬ, ਉਹਨਾਂ ਦੀ ਭਾਵਨਾ ਨੂੰ ਧੱਕਾ ਲੱਗੇ ਵੀ ਕੈਪਟਨ ਸਾਹਿਬ ਨੇ ਕਿਹਾ ਸੀ ਮੈਂ ਚਾਈਨਾ ਟਾਈਮ ਉਹ ਖਤਮ ਕਰ ਦੂੰਗਾ ਨਸ਼ਾ। ਇਹਦੇ ਬਾਰੇ ਜ਼ਰੂਰ ਦੱਸੋ ਜੀ, ਮਿਹਰਬਾਨੀ ਭੈਣ ਜੀ। ਥੈਂਕ ਯੂ। ਜਿਹੜਾ ਉਹ ਪੈਸੇ ਆਉਣੇ ਸੀ ਜਿਹੜੀ ਉਹ ਟੀਮ ਤਾਂ ਆ ਕੇ ਜਿਹੜੀ ਦੀ ਉਹ ਚਲੀ ਗਈ। ਪੈਸੇ ਜਿਹੜੇ ਦੀ ਤੁਹਾਨੂੰ ਪਤਾ ਹੀ ਹੈ ਜੀ, ਇਹ ਜਿਹੜੇ ਦੀ ਚਿਰਾਪੂੰਜੀ ਦੀਆਂ ਪਹਾੜੀਆਂ ਨੇ, ਉੱਥੋਂ ਕਿੱਥੋਂ ਪੈਸੇ ਜਿਹੜੇ ਏਡੇ ਕੱਢਣੇ ਜਿਹੜੇ ਦੀ ਉਹ ਸੌਖੇ ਆ। ਇਹ ਤਾਂ ਹੜ੍ਹਾਂ ਦੇ ਵਿੱਚ ਜਿਹੜਾ ਸੀਗਾ ਜੀ ਪੰਜਾਬ ਦੇ ਲੋਕ ਜਿਹੜੇ ਨੇ ਜੀ, ਇਹ ਉਹਨਾਂ ਦੀ ਸ਼ਾਬਾਸ਼ੀ ਆ ਕਿ ਉਹਨਾਂ ਨੇ ਪਰਿਵਾਰ ਬਚਾ ਲਏ, ਜਿਨ੍ਹਾਂ ਨੂੰ 6-6 ਮਹੀਨੇ ਦਾ 8-8 ਮਹੀਨੇ ਤੱਕ ਦਾ ਰਾਸ਼ਨ ਜਿਹੜਾ ਜੀ ਉਹ ਦੇ ਦਿੱਤਾ। ਖਾਲਸਾ ਏਡ ਵਰਗੀਆਂ ਜਿਹੜੀਆਂ ਸੰਸਥਾਵਾਂ ਸੀਗੀਆਂ ਜੀ, ਉਹਨਾਂ ਨੇ ਮਦਦ ਕੀਤੀ, ਕਿਸੇ ਨੂੰ ਮੱਝਾਂ ਦੇ ਦਿੱਤੀਆਂ, ਕਿਸੇ ਨੂੰ ਗਾਵਾਂ ਜਿਹੜੀਆਂ ਸੀ ਉਹ ਦੇ ਦਿੱਤੀਆਂ, ਜਿੰਨੀ ਕੁ ਹੋ ਸਕੀ ਜੀ। ਚਲੋ ਜਿੰਨੀ ਵੀ ਹੋ ਸਕੀ ਉਹ ਵੀ ਕਮਾਲ ਦੀ ਹੈ ਜੀ। ਸਰਕਾਰਾਂ ਨਾਲੋਂ ਕਿਤੇ ਉੱਤੇ ਜਿਹੜੀ ਹੈ ਜੀ ਉਹ ਇਹਨਾਂ ਨੇ ਮਦਦ ਜਿਹੜੀ ਸੀ ਉਹ ਪੈਸੇ ਨਹੀਂ ਅਜੇ ਕਿਤੋਂ ਆਏ ਜੀ। ਜਿਹੜੀ ਗੱਲ ਤੁਸੀਂ ਰਮਨਜੀਤ ਸਿੰਘ ਸਿੱਕੀ ਹੋਰਾਂ ਵਾਲੀ ਜਿਹੜੀ ਉਹ ਕਰ ਰਹੇ ਹੋ, ਜਦੋਂ ਰਾਜਨੀਤਿਕ ਲੋਕਾਂ ਦੀਆਂ ਜਿਹੜੀਆਂ ਜੀ ਉਹ ਭਾਵਨਾਵਾਂ ਵਲੂੰਦਰੀਆਂ ਜਾਂਦੀਆਂ ਨੇ ਨਾ, ਉਹ ਪਹਿਲਾਂ ਇਹ ਦੇਖਿਆ ਜਾਂਦਾ ਕਿ ਅੱਗੇ ਬੰਦਾ ਕੌਣ ਹੈ, ਫਿਰ ਇਹ ਭਾਵਨਾਵਾਂ ਵੀ ਜਿਹੜੀਆਂ ਜੀ ਉਹ ਸਵਿੱਚ ਦੇ ਉੱਤੇ ਲੱਗੀਆਂ ਵੀ ਕਿੱਥੇ ਸਵਿੱਚ ਔਨ ਹੋਣਾ ਇਹਨਾਂ ਦੀਆਂ ਵਲੂੰਦਰੀਆਂ ਜਾਣਦਾ ਜਾਂ ਕਿੱਥੇ ਜਿਹੜਾ ਜੀ ਉਹ ਨਹੀਂ ਹੋਣਾ। ਇਹ ਗੱਲ ਠੀਕ ਹੈ ਤੁਹਾਡੀ ਜਿਹੜੀ ਜੀ, ਜਦੋਂ ਉਹ ਤਾਂ ਵੀਡੀਓ ਦੇ ਰੂਪ ਦੇ ਵਿੱਚ ਅੱਜ ਵੀ ਪਿਆ ਨਾ ਜੀ, ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਨੇ ਉਹਨਾਂ ਨੇ ਸਿੱਕੀ ਹੋਰਾਂ ਤੋਂ ਹੀ ਇਹ ਗੁਟਕਾ ਜਿਹੜਾ ਜੀ ਉਹ ਲਿਆ ਸੀਗਾ ਔਰ ਗੁਟਕੇ ਦੀ ਸਹੁੰ ਜਿਹੜੀ ਉਹ ਖਾਧੀ ਸੀ। ਅੱਜ ਹਾਲਾਤ ਜਿਹੜੇ ਜੀ ਉਹ ਕੀ ਨੇ ਨਸ਼ੇ ਵਾਲੇ ਮਾਮਲੇ ਦੇ ਉੱਤੇ, ਇਹ ਸਭ ਨੂੰ ਜਿਹੜਾ ਜੀ ਉਹ ਪਤਾ ਨਹੀਂ। ਅਜੇ ਤੱਕ ਤਾਂ ਭਾਵਨਾਵਾਂ ਜਿਹੜੀਆਂ ਜੀ ਉਹ ਵਲੂੰਦਰੀਆਂ ਨਹੀਂ ਗਈਆਂ। ਹੁਣ ਪਤਾ ਨਹੀਂ
ਕੱਲ ਨੂੰ ਕਿਤੇ ਵਲੂੰਦਰੀਆਂ ਜਾਣ ਤੇ ਹੋ ਸਕਦਾ ਜੀ ਕੁਝ ਫਰਕ ਪੈ ਜਾਵੇ, ਤਾਂ ਅਜੇ ਤੱਕ ਨਹੀਂ ਵਲੂੰਦਰੀਆਂ ਜੀ। ਅੱਗੇ ਪਰਮਿੰਦਰ ਸਿੰਘ ਜੀ ਢਿੱਲੋਂ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਪੰਨੂ ਸ਼੍ਰੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਜੀ, ਆਪਣੇ ਸੰਗਤ ਆਪਣੇ ਕਰਤਾਰਪੁਰ ਸਾਹਿਬ ਬਹੁਤ ਘੱਟ ਜਾ ਰਹੀ ਆ। ਜਿੱਦਾਂ ਇਹਨਾਂ ਕਿਹਾ ਸੀ 5000 ਜਾਂ ਆਪਾਂ ਸ਼ਾਇਦ ਇਸ ਤੋਂ ਵੱਧ ਵੀ ਜਾਇਆ ਕਰਨਗੇ, ਤੇ ਬਹੁਤ ਘੱਟ ਜਾ ਰਹੀ ਆ ਸੰਗਤ ਉੱਥੇ। ਤੇ ਇਹ ਕਿਉਂ ਘੱਟ ਜਾ ਰਹੀ? ਜਿੱਦਾਂ ਹੁਣ ਇਹਨਾਂ ਨੇ ਇੰਨਾ ਪੈਸਾ ਵੀ ਉਧਰ ਸਰਕਾਰ ਨੇ ਉਧਰ ਪਾਕਿਸਤਾਨ ਵਾਲਿਆਂ ਖਰਚਿਆ, ਤੇ ਇਹ ਆਪਣੇ ਬੰਦੇ ਇੱਧਰ ਏਦਾਂ ਆਈਡੀਆ ਲਾਈ ਜਾਂਦੇ, ਉਹਨਾਂ ਨੂੰ ਇੰਨੇ ਕਰੋੜ ਦਾ ਫਾਇਦਾ ਹੋ ਜਾਣਾ, ਉਹਨਾਂ ਇੰਨਾ ਅਮੀਰ ਹੋ ਜਾਣਾ, ਫਲਾਨਾ ਹੋ ਜਾਣਾ। ਇਹ ਕਿਤੇ ਗੌਰਮੈਂਟ ਦਾ ਹੱਥ ਨਹੀਂ ਵਿੱਚ ਥੋੜਾ ਬਹੁਤਾ, ਜਿਹੜੇ ਆਨਲਾਈਨ ਅਪਲਾਈ ਕਰਦੇ ਆ ਜਾਂ ਕੋਈ ਇੱਦਾਂ ਦਾ ਕੋਈ ਚੱਕਰ ਹੋਵੇ, ਜਿਹੜੇ ਵੀਜ਼ੇ ਨਹੀਂ ਜ਼ਿਆਦਾ ਇਸ਼ੂ ਕਰ ਰਹੇ, ਜਾਂ ਕੀ ਗੱਲਬਾਤ ਹੈ? ਇਹਦੇ ਬਾਰੇ ਦੱਸਿਓ। ਥੈਂਕ ਯੂ। ਹਾਂਜੀ, ਸੁਣ ਲੈਣ ਦਿਓ। ਦੇਖੋ, ਵੀਜ਼ਾ ਤਾਂ ਇਹਦੇ ਵਿੱਚ ਹੈ ਹੀ ਨੀਗਾ। ਇਹ ਪ੍ਰਚਾਰ ਵਾਲੀ ਜਿਹੜੀ ਗੱਲ ਹੈ ਜੀ, ਉਹ ਕਾਫੀ ਹੱਦ ਤੱਕ ਸਹੀ ਆ। ਸਾਡੇ ਲੋਕ ਫਿਰ ਦੇਖੋ, ਇੱਕ ਪਾਸੇ ਤਾਂ ਅਸੀਂ ਇਹ ਕਹਿੰਦੇ ਆ ਕਿ ਅਸੀਂ ਇੰਨਾ ਚਿਰ ਅਰਦਾਸਾਂ ਕੀਤੀ, 72 ਸਾਲ ਜਿਹੜੀਆਂ ਜੀ ਉਹ ਅਰਦਾਸਾਂ ਕਰਦੇ ਰਹੇ, ਸਾਡੀ ਅਰਦਾਸ ਜਿਹੜੀ ਜੀ ਉਹ ਕਬੂਲ ਹੋ ਗਈ। ਜੇ ਜ਼ਮੀਨਾਂ ਜਿਹੜੇ ਅਸੀਂ ਐਕਵਾਇਰ ਕਰਨ ਵਾਲੀ ਗੱਲ ਆਈ, ਤੇ ਉਦੋਂ ਕਿੰਨੇ ਦਿਨ ਇੱਥੇ ਕੰਮ ਜਿਹੜਾ ਜੀ ਉਹ ਰੁਕਿਆ ਰਿਹਾ ਕਿ ਅਸੀਂ ਨਹੀਂ ਐਕਵਾਇਰ ਜਿਹੜਾ ਜੀ ਉਹ ਕਰ ਦਿੰਦੇ। ਇਹ ਵੀ ਤਾਂ ਸਭ ਨੂੰ ਜਿਹੜਾ ਜੀ ਉਹ ਪਤਾ ਨਾ। ਹੁਣ ਇਹ ਕਹਿੰਦੇ ਆ ਕਿ ਪਾਸਪੋਰਟ ਦੀ ਵੀ ਜਿਹੜੀ ਉਹ ਸ਼ਰਤ ਨਾ ਹੋ, ਤੇ ਵੀਜ਼ੇ ਦੀ ਵੀ ਸ਼ਰਤ ਜਿਹੜੀ ਉਹ ਨਾ ਹੋ। ਕੈਨੇਡਾ ਤੇ ਅਮਰੀਕਾ ਦੇ ਦੋਸਤਾਨਾ ਸੰਬੰਧ ਨੇ ਜੀ। ਕਿਸੇ ਟਾਈਮ ਇਹ ਠੀਕ ਹੈ ਕਿ ਅਸੀਂ ਵੀ ਲਾਇਸੈਂਸ ਜਿਹੜਾ ਜੀ ਉਹ ਡਰਾਈਵਿੰਗ ਲਾਇਸੈਂਸ ਦਿਖਾ ਕੇ ਚਲੇ ਜਾਂਦੇ ਹੁੰਦੇ ਸੀ USA। ਅੱਜ ਕੱਲ ਕੈਨੇਡੀਅਨ ਜਿਹੜਾ ਜੀ ਉਹ ਕਿਸੇ ਨੇ ਵੀ ਜਾਣਾ ਹੋਵੇ USA ਤੇ ਉਹਨੂੰ ਪਾਸਪੋਰਟ ਦਿਖਾਉਣਾ ਪੈਂਦਾ, ਤੇ ਜਿਹਦੇ ਕੋਲੇ PR ਹੈ ਉਹਨਾਂ ਨੂੰ ਵੀਜ਼ਾ ਲੈਣਾ ਪੈਂਦਾ ਨਾ ਜੀ। ਤੁਸੀਂ ਆਪ ਸੋਚਣਾ, ਮੁਲਕ ਟੂ ਮੁਲਕ ਹੈ। ਜੇ ਉਹਨਾਂ ਨੇ ਪਾਸਪੋਰਟ ਜਿਹੜਾ ਜੀ ਉਹ ਕਰ ਦਿੱਤਾ, ਤੇ ਇਹਦੇ 'ਚ ਕੋਈ ਗੁਨਾਹ ਨਹੀਂ ਹੋ ਗਿਆ ਕਿ ਅਮਰੀਕਾ ਨੇ ਪਾਸਪੋਰਟ ਕਿਉਂ ਕੀਤਾ ਜੀ। ਉਹਨਾਂ ਦੀ ਸਿਕਿਉਰਿਟੀ ਦਾ ਮਾਮਲਾ, ਉਹ ਵੀ ਇਹ ਚਾਹੁੰਦੇ ਕਿ ਸਹੀ ਬੰਦਾ ਜਿਹੜਾ ਜੀ ਉਹ ਕ੍ਰੋਸ ਕਰੇ। ਤੇ ਜੇ ਇੱਥੇ ਪਾਸਪੋਰਟ ਵਾਲੀ ਜਿਹੜੀ ਸ਼ਰਤ ਲਾਈ, ਅਸੀਂ ਇੱਕ ਗੱਲ ਕਿਉਂ ਭੁੱਲਦੇ ਹਾਂ ਕਿ ਇਹ ਮੁਲਕ ਟੂ ਮੁਲਕ ਹੈ। ਉਹਨਾਂ ਨੇ ਲਾਂਘਾ ਤੁਹਾਨੂੰ ਬਣਾ ਕੇ ਦੇਤਾ, ਸ਼ਾਨਦਾਰ ਬਣਾ ਕੇ ਦੇਤਾ, 1000 ਕਰੋੜ ਰੁਪਈਆ ਜਿਹੜਾ ਜੀ ਉਹ ਲਾਤਾ। ਕਿੱਤਾਂ ਕਰਨ ਵਾਲੇ ਅਜੇ ਵੀ ਜਿਹੜਾ ਜੀ ਉਹ ਕਿੱਤਾਂ ਕਰੀ ਜਾਂਦੇ ਆ। ਇਹ ਪਾਸਪੋਰਟ ਦੀ ਸ਼ਰਤ ਖਤਮ ਹੋਣੀ ਚਾਹੀਦੀ ਹੈ ਜੀ। ਇਹ ਜਿਹੜੀ ਇਹਦੀ ਫੀਸ ਦੀ ਸ਼ਰਤ ਖਤਮ ਹੋਣੀ ਚਾਹੀਦੀ ਆ। ਸਰਕਾਰ ਕਹਿੰਦੀ ਆ ਪੀਲੇ ਕਾਰਡਾਂ ਵਾਲਿਆਂ ਨੂੰ ਸ਼੍ਰੋਮਣੀ ਕਮੇਟੀ ਦੇ, ਸ਼੍ਰੋਮਣੀ ਕਮੇਟੀ ਕਹਿੰਦੇ ਨੀਲੇ ਕਾਰਡਾਂ ਵਾਲਿਆਂ ਨੂੰ ਜਿਹੜੀ ਆ ਜੀ ਉਹ ਸਰਕਾਰ ਦੇ। ਸਮਝ ਨਹੀਂ ਆਉਂਦੀ ਗੱਲ। ਤੁਸੀਂ ਗੁਰੂ ਨਾਨਕ ਦੀ ਕਰ ਰਹੇ ਹੋ, ਉਹਦੇ ਲਾਂਘੇ ਦੀ ਕਰ ਰਹੇ ਹੋ, ਇਹਦੇ ਵਿੱਚ ਨੀਲੇ ਤੇ ਪੀਲੇ ਕਾਰਡ ਕਿੱਥੋਂ ਆ ਗਏ? ਕੀ ਬਾਬੇ ਨਾਨਕ ਦੀ ਜਿਹੜੀ ਗੁਰਬਾਣੀ ਆ, ਉਹਦਾ ਜਿਹੜਾ ਸੰਦੇਸ਼ ਆ, ਉਹ ਨੀਲੇ ਕਾਰਡਾਂ ਵਾਲਿਆਂ ਲਈ ਕੋਈ ਹੋਰ ਹੈ, ਪੀਲੇ ਕਾਰਡਾਂ ਵਾਲਿਆਂ ਵਾਸਤੇ ਕੋਈ ਹੋਰ ਹੈ? ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਜੀ ਇਹ ਜਾਣ ਬੁੱਝ ਕੇ ਉਭਾਰੀਆਂ ਜਾ ਰਹੀਆਂ ਨੇ। ਵੈਸੇ ਇੰਨਾ ਜ਼ਰੂਰ ਹੈ ਕਿ ਇਹ ਪ੍ਰੋਸੈਸ ਜਿਹੜਾ ਉਹ ਲੋਕਾਂ ਨੂੰ ਸਮਝ ਆਉਣ ਲੱਗਿਆ ਹੌਲੀ ਹੌਲੀ। ਜਿਹੜੀ 22 ਤਰੀਕ ਹੈ, 22 ਤਰੀਕ ਨੂੰ 1800 ਬੰਦੇ ਦੀ ਬੁਕਿੰਗ ਜਿਹੜੀ ਜੀ ਉਹ ਹੋਈ ਆ ਇਸ ਵੇਲੇ। ਔਰ ਇਹ ਕਿਹਾ ਜਾ ਰਿਹਾ ਕਿ ਹੁਣ ਇਹ ਬੁਕਿੰਗ ਜਿਹੜੀ ਉਹ ਵਧਣ ਲੱਗੀ ਹੈ। ਇਹਦੇ ਵਿੱਚ ਵੀਜ਼ਾ ਕੋਈ ਨਹੀਂ ਹੈਗਾ। ਜਿਹੜੀ ਵੈਰੀਫਿਕੇਸ਼ਨ ਆ, ਦੇਖੋ ਵੈਰੀਫਿਕੇਸ਼ਨ ਤਾਂ ਉਹ ਇੱਧਰੋਂ ਵੀ ਹੋਊਗੀ। ਮੈਂ ਉਹਦੇ ਵਿਰੋਧ ਦੇ ਵਿੱਚ ਨਹੀਂ ਗਾ ਜੀ। ਇਸ ਕਰਕੇ ਵਿਰੋਧ ਦੇ ਵਿੱਚ ਨਹੀਂ ਗਾ, ਬਜਾਏ ਇਹਦੇ ਕਿ ਕੱਲ ਨੂੰ ਕੋਈ ਮਾਤਰ ਨੂੰ ਕਿਸੇ ਨੂੰ ਫੜ ਕੇ ਜਿਹੜਾ ਜੀ ਉਹ ਟੰਗ ਲਿਆ ਜਾਵੇ ਵੀ ਉਧਰੋਂ ਹੋ ਕੇ ਆਇਆ। ਪੁਲਿਸ ਵੈਰੀਫਿਕੇਸ਼ਨ ਹੋਈ ਹੋਊਗੀ, ਤੇ ਉਹਦੀ ਸਿਕਿਉਰਿਟੀ ਆ ਕਿ ਪੁਲਿਸ ਨੇ ਵੈਰੀਫਿਕੇਸ਼ਨ ਕੀਤੀ ਸੀ ਫੇਰ ਗਿਆ ਸੀ। ਜਿਹੜੇ ਕਰ ਰਹੇ ਆ ਅਪਲਾਈ, ਉਹਨਾਂ ਨੂੰ ਕੋਈ ਕਿਸੇ ਕਿਸਮ ਦੀ ਏਡੀ ਵੱਡੀ ਮੁਸ਼ਕਲ ਜਿਹੜੀ ਉਹ ਨਹੀਂ ਆ ਰਹੀ, ਜਿਹੜੀ ਕੋਈ ਸੁਣੀ ਹੋਵੇ ਕਿ ਉਹਨਾਂ ਦੇ ਵਿੱਚ ਕੋਈ ਅੜਚਨ ਜਿਹੜੀ ਜੀ ਉਹ ਆ ਰਹੀ ਹੈ। ਹੁਣ ਇੱਕ ਦਸੰਬਰ ਦੇ ਵਿੱਚ ਜਿਹੜੀ ਉਹ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲਾਂ ਦਾ ਇੱਕ ਵੱਡਾ ਵਫਦ ਜਿਹੜਾ ਜੀ ਉਹ ਕਰਤਾਰਪੁਰ ਦੇ ਦਰਸ਼ਨਾਂ ਦੇ ਵਾਸਤੇ ਇਸ ਲਾਂਘੇ ਦੇ ਰਾਹੀਂ ਜਿਹੜਾ ਜੀ ਉਹ ਜਾ ਰਿਹਾ। ਏਦਾਂ ਜਿਹੜੀਆਂ ਜੀ ਇਹ ਕੋਸ਼ਿਸ਼ਾਂ ਸਟਾਰਟ ਨੇ। ਆਪਾਂ ਇਹ ਓਵਰਨਾਈਟ ਨਾ ਦੇਖੀਏ ਜੀ ਕਿ ਇਹ 9 ਤਰੀਕ ਨੂੰ ਖੁੱਲਿਆ, 11 ਤਰੀਕ ਤੋਂ ਸ਼ੁਰੂ ਹੋਇਆ, ਤੇ ਅਜੇ ਜਿਹੜੀ 19 ਤਰੀਕ ਨਵੰਬਰ ਦੀ ਹੋਈ ਆ ਵੀ ਇੰਨੇ ਦਿਨਾਂ ਦੇ ਵਿੱਚ ਉੱਥੇ ਲਾਈਨਾਂ ਜਿਹੜੀਆਂ ਦੀ ਉਹ ਲੱਗ ਜਾਣਗੀਆਂ। ਇੱਕ ਪ੍ਰੋਸੈਸ ਹੈ। ਅਗਲੇ ਕੁਝ ਹਫ਼ਤਿਆਂ ਦੇ ਵਿੱਚ, ਅਗਲੇ ਕੁਝ ਮਹੀਨਿਆਂ ਦੇ ਵਿੱਚ ਤੁਸੀਂ ਜਿਹੜਾ ਜੀ ਉਹ ਦੇਖੋਗੇ ਕਿ ਇਹ ਪ੍ਰੋਸੈਸ ਦੇ ਰਾਹੀਂ ਬਹੁਤ ਸਾਰੇ ਲੋਕ ਜਿਹੜਾ ਜੀ ਉਹ ਜਾਣਗੇ। ਬਲਕਿ ਮੈਂ ਤਾਂ ਇਹ ਕਹੂੰਗਾ ਜੀ ਕਿ ਤੁਸੀਂ ਵੱਧ ਤੋਂ ਵੱਧ ਜਿਹੜੇ ਰਿਸ਼ਤੇਦਾਰ ਰਹਿੰਦੇ ਆ ਉਹਨਾਂ ਨੂੰ ਆਖੋ ਜੀ ਕਿ ਉਹ ਜਾ ਕੇ ਜਿਹੜਾ ਜੀ ਉਹ ਆਉਣ। ਬਲਕਿ ਡਰਨ ਦੀ ਲੋੜ ਨਹੀਂ ਆ। ਜਿਹੜੀ ਉਹ ਪਾਸਪੋਰਟ ਤੇ ਸਟੈਂਪ ਵਾਲੀ ਵੀ ਕੋਈ ਸ਼ਰਤ ਜਿਹੜੀ ਜੀ ਇਸ ਤਰ੍ਹਾਂ ਦੀ ਨਹੀਂ ਹੈਗੀ ਕਿ ਪਾਸਪੋਰਟ ਤੇ ਕੋਈ ਸਟੈਂਪ ਜਿਹੜੀ ਉਹ ਲੱਗ ਰਹੀ ਆ। ਪਰ ਇੱਕ ਪ੍ਰੋਸੈਸ ਆ। ਦੇਖੋ, ਜਦੋਂ ਤੁਸੀਂ ਮੁਲਕ ਦੀ ਸਰਹੱਦ ਕ੍ਰੋਸ ਕਰਨੀ ਆ, ਇਹ ਨਾ ਕਹੋ ਕਿ ਇਹ ਪ੍ਰੋਸੈਸ ਤਾਂ ਜਿਹੜੀ ਜੀ ਉਹ ਮੁੱਕਣ, ਉਹਦੇ ਨਾਲ ਮੁਸ਼ਕਲਾਂ ਆਮ ਲੋਕਾਂ ਦੀਆਂ ਵਧਣਗੀਆਂ ਜੇ ਪ੍ਰੋਸੈਸ ਮੁੱਕਦੇ ਆ। ਜੀ ਹੈਪੀ ਕੈਨੇਡਾ ਤੋਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਨੂੰ ਵੀ ਜੀ। ਆਪਣਾ ਪੰਨੂ ਸਾਹਿਬ, ਇੱਕ ਤਾਂ ਮੇਰਾ ਕੁਐਸਚਨ ਇਹ ਸੀਗਾ ਵੀ ਜਿਹੜਾ ਬਰਫ਼ ਚਲਾਇਆ ਸੀ ਬਾਬਾ, ਵੀ ਉਹਦੇ ਬਾਰੇ ਕੋਈ ਅਪਡੇਟ ਵਗੈਰਾ, ਜਾਂ ਮਤਲਬ ਵੀ ਇਹ ਆਪ ਵੀ ਗੌਰਮੈਂਟ ਹੀ ਬਰਫ਼ 'ਚ ਲੱਗੀ ਪਈ ਆ, ਵੀ ਕੋਈ ਮਤਲਬ ਚਲੋ ਪੰਜਾਬ ਦੇ ਹਾਲਾਤ ਤੁਹਾਨੂੰ ਸਭ ਦੇ ਸਾਹਮਣੇ ਹੀ ਆ, ਹੈ ਨਾ, ਕੋਈ ਹਿੱਲ ਜੁਲ ਕਿਸੇ ਤਰ੍ਹਾਂ ਦੀ। ਬਾਕੀ ਜਿਹੜੇ ਨੇ ਵਾਅਦੇ ਕਰ ਲਏ ਸੀਗੇ ਕੈਪਟਨ ਨੇ ਕੁਰਸੀ ਹਥਿਆਉਣ ਦੀ ਖਾਤਰ, ਉਹ ਤਾਂ ਮਤਲਬ ਆਉਣ ਵਾਲੇ ਕਹਿ ਲਓ ਵੀ 20 ਸਾਲਾਂ 'ਚ ਵੀ ਨਹੀਂ
ਮਤਲਬ 50 ਸਾਲਾਂ 'ਚ ਨਹੀਂ ਪੂਰੇ ਕਰਨ ਦੇ ਯੋਗ ਹੈਗੇ, ਵੀ ਨਾ ਕਰ ਸਕਦੇ ਇਹ ਜਿਹੇ ਹਿਸਾਬ ਨਾਲ ਇਹਨਾਂ ਨੇ, ਹੈ ਨਾ। ਸਿਰਫ ਕੁਰਸੀ ਦੀ ਖਾਤਰ ਹੀ ਮਤਲਬ ਸਹੁੰਆਂ ਵੀ ਖਾ ਤੇ ਸਾਰਾ ਕੁਛ, ਹੈ ਨਾ। ਅਤੇ ਇੱਕ ਤਾਂ ਉਹਦੇ ਬਾਰੇ 'ਚ ਵੀ ਕੋਈ ਇਹ ਹਿਲਜੁਲ ਹੋ ਸਕਦੀ, ਜਾਂ ਉਹਨੂੰ ਮਤਲਬ ਕੋਈ ਕਰ ਸਕਦੇ ਉਹਦਾ ਅੱਗਾ ਪਿੱਛਾ ਮਾੜਾ ਮੋਟਾ, ਜਾਂ ਮਤਲਬ ਵੀ ਬਿਲਕੁਲ ਹੀ, ਜਾਂ ਵੋਟਾਂ ਦੀ ਕਰਕੇ ਮਤਲਬ ਨਹੀਂ ਉਹਨੂੰ ਮਤਲਬ ਪਿਆਰ ਰਹਿਣ ਦੇਣਾ ਚਾਹੁੰਦੇ ਆ ਅਜੇ ਤੱਕ ਤਾਂ। ਸੈਕਿੰਡ ਪੰਨੂ ਸਾਹਿਬ, ਮੇਰਾ ਕੁਐਸਚਨ ਸੀਗਾ JNU ਬਾਰੇ, ਵੀ ਉੱਥੇ ਕਾਫੀ ਹਫੜਾ ਦਫੜੀ ਮੱਚੀ ਸੀ, ਉਹਦੀ ਵੀ ਅਪਡੇਟ ਤੁਹਾਡੇ ਕੋਲ ਹੋਈ, ਵੀ ਕੀ ਰੀਜ਼ਨ ਹੈ ਕਿ ਉਹ ਫੀਸਾਂ ਤਾਂ ਵਧੀਆਂ ਹੀ ਵਧੀਆਂ, ਪ੍ਰੋਟੈਸਟ ਕੀਤਾ ਉਹਨਾਂ ਨੇ ਸਟੂਡੈਂਟਾਂ ਨੇ, ਤਾਂ ਉਦੋਂ ਬਾਅਦ ਯਾਨੀ ਕਿ ਜਿਹੜੇ ਹਿਸਾਬ ਨਾਲ ਕੁੱਟਮਾਰ ਤੇ ਸਾਰਾ ਕੁਛ ਹੈ ਨਾ, ਉਹ ਦੇਖੀਆਂ ਫੋਟੋਆਂ ਵੀ ਲਾਸ਼ਾਂ ਲੂਸ਼ਾਂ ਕਾਫੀ ਪਈਆਂ ਵਾ ਬੱਚਿਆਂ ਦੇ, ਤੇ ਕੀ ਉਹ ਮਤਲਬ ਵੀ ਕੁਛ ਵਿੱਚ ਖਬਰ ਇਸ ਤਰੀਕੇ ਵੀ ਆ ਰਹੀ ਸੀ ਵੀ ਇਹ ਚਾਹੁੰਦੇ ਆ ਵੀ ਜਿਸ ਤਰੀਕੇ ਜਾਣੀ JNU ਵਗੈਰਾ ਯਾਨੀ ਗਰੀਬ ਸਟੂਡੈਂਟਸ ਲਈ ਇੱਕ ਹਿਸਾਬ ਨਾਲ ਉੱਥੇ ਈਜ਼ੀ ਹੁੰਦਾ ਸੀਗਾ ਵੀ ਜਿਹੜੀ ਪੜ੍ਹਾਈ ਕਰਨ ਵਾਸਤੇ ਜੇ ਦੇਖਿਆ ਜਾਵੇ, ਤਾਂ ਉਹ ਮਤਲਬ ਇਹ ਚਾਹੁੰਦੇ ਆ ਵੀ ਉਹਨਾਂ ਵਾਲੇ ਰਸਤੇ ਬੰਦ ਕੀਤੇ ਜਾ ਸਕਣ, ਜਾਂ ਕੀ ਮਤਲਬ ਉਹਦੀ ਅਪਡੇਟ ਜ਼ਰੂਰ ਦਿਓ ਪਲੀਜ਼। ਥੈਂਕ ਯੂ ਜੀ, ਥੈਂਕ ਯੂ। ਟਾਈਮਲੀ ਤੁਸੀਂ ਬੁਲੇਟਿਨ ਜਿਹੜਾ ਜੀ ਉਹ ਸੋਸ਼ਲ ਮੀਡੀਆ 'ਤੇ ਵੀ ਜਿਹੜਾ YouTube 'ਤੇ ਜਾ ਕੇ ਸੁਣ ਲੈਣਾ ਜੀ, ਮੈਂ ਉਹਦੇ ਵਿਸਥਾਰ ਦੱਸਿਆ ਹੈ JNU ਦਾ ਕੀ ਹੋਇਆ, ਤਾਂ ਅੱਜ ਦੀ ਅਪਡੇਟ ਜਿਹੜੀ ਹੈ ਉਹ ਕੀ ਆ ਉਹਦੇ ਵਿੱਚ ਤੁਸੀਂ ਸੁਣ ਲੈਣਾ। ਜਿਹੜੇ ਤੁਸੀਂ ਉਹ ਪਿੰਡ ਆਪਣੇ ਲਾਇਆ ਹੋਇਆ ਬਸ ਜਿਹੜਾ ਜੀ ਉਹ ਕਲੀਅਰ ਲਾਇਆ, ਉਹ ਵੀ ਤਾਂ ਉਹ ਕੀ ਬਚਿਆ ਹੋਣਾ ਜੀ, ਉਹ ਫੀਜ਼ ਹੋਇਆ ਜਿਹੜਾ ਵੀ ਉਹ ਮਾੜਾ ਮੋਟਾ ਜਿਹੜਾ ਮਾਂ ਸੀ ਜਿਹੜਾ ਬਚਿਆ ਹੋਇਆ ਹੋਊਗਾ। ਮੈਨੂੰ ਨਹੀਂ ਲੱਗਦਾ ਕਿ ਹੁਣ ਇਹਦੇ ਸਾਹ ਜਿਹੜਾ ਸੀ ਦੀਪਕਾਰ ਤੋਂ ਬਾਅਦ ਇਹ ਕੋਈ ਇਸ਼ੂ ਵੀ ਐਡਾ ਵੱਡਾ ਜਿਹੜਾ ਜੀ ਉਹ ਰਹਿ ਗਿਆ। ਹੁਣ ਜੇ ਉਹ ਕੱਢ ਵੀ ਰਹਿਣਗੇ ਤੇ ਉਹਦੇ ਵਿੱਚੋਂ ਕੀ ਉਹਨਾਂ ਨੇ ਜਿਹੜਾ ਜੀ ਉਹ ਕੱਢਣ ਪਾਉਣ ਨੂੰ ਜਿਹੜਾ ਹੈ, ਕਿਉਂਕਿ ਰਾਜਸੀ ਸਹਾਰੇ ਵੀ ਲੈ ਕੇ ਜਿਹੜਾ ਜੀ ਉਹ ਦੇਖ ਲਏ ਲੋਕਾਂ ਨੇ, ਜਿਹੜਾ ਉਹਦਾ ਡਰਾਈਵਰ ਸੀਗਾ ਉਹਨੇ ਵੀ ਜਿਹੜਾ ਜੀ ਉਹਦੇ ਮੁੱਦੇ ਵਾਲਾ ਮਾਮਲਾ, ਉਹਦਾ ਮੁੱਦਾ ਵੀ ਚੁੱਪ ਕਰ ਗਿਆ, ਜਾਂ ਤਾਂ ਉਹਨੂੰ ਜਿਹੜਾ ਜੀ ਸਮਝਾ ਬੁਝਾ ਲਿਆ ਗਿਆ ਕਿਉਂਕਿ ਕੈਸ਼ ਪੈਸਾ ਬਹੁਤ ਸੀਗਾ, ਪ੍ਰੋਪਰਟੀ ਜਿਹੜੀ ਆ ਉਹਦੀ ਉਹਨੂੰ ਕੁਛ ਦੇ ਲੈ ਕੇ ਜਿਹੜਾ ਜੀ ਉਹ ਮਾਮਲਾ ਠੰਡਾ ਹੋ ਗਿਆ। ਉਹਦੇ ਮੁੜ ਕੇ ਕੋਈ ਗੱਲ ਜਿਹੜੀ ਹੈ ਜੀ ਉਹ ਚੁੱਕੀ ਨਹੀਂ ਗਈ, ਤੇ ਕਿਉਂਕਿ ਵੋਟ ਬੈਂਕ ਹੈ ਜੀ, ਵੋਟ ਬੈਂਕ ਵੋਟ ਕਰਕੇ ਕੋਈ ਰਾਜਨੀਤਿਕ ਪਾਰਟੀ ਜਿਹੜੀ ਹੈ ਜੀ ਉਹ ਇਸ ਮਾਮਲੇ ਦੇ ਉੱਤੇ ਕੁਛ ਨਹੀਂ ਜਿਹੜਾ ਜੀ ਬੋਲਦੀ, ਉਹ ਬਿਲਕੁਲ ਨਹੀਂ ਤੁਸੀਂ ਦੇਖਿਆ ਹੋਵੇ ਰਾਜਨੀਤਿਕ ਪਾਰਟੀ ਨੇ ਚੂੰ ਚਾਹ ਨਹੀਂ ਜਿਹੜੀ ਉਹ ਕੀਤੀ, ਬਲਕਿ ਜਿਹੜੇ 10 ਸਾਲ ਸੱਤਾ ਵਧਾ ਕੇ ਗਏ ਉਹ ਤਾਂ ਖਾਸ ਪ੍ਰੇਮੀ ਸਮਝੀ ਉਸ ਜਗ੍ਹਾ ਦੇ ਨੂਰ ਮਹਿਲ ਉੱਥੇ ਤਾਂ ਉਹ ਝਾੜੂ ਪੋਚਾ ਕਰਨ ਵੀ ਜਾਂਦੇ ਸੀ। ਜੀ ਜੀ ਬਿਲਕੁਲ। ਸੁੱਖੀ ਗਰੇਵਾਲ ਜੀ। ਹਾਂਜੀ ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਮੇਰਾ ਸਵਾਲ ਇਹ ਸੀਗਾ, ਜਿਹੜਾ ਮੁੰਡਾ ਗਰਮੀਲ ਮਾਰਿਆ ਵਾ, ਲੱਤਾਂ ਵੱਢੀਆਂ ਗਈਆਂ ਵਿਚਾਰੇ ਦੀਆਂ, ਇੰਨਾ ਤਸ਼ੱਦਦ ਕਰਕੇ ਮਾਰਿਆ, ਕੀ ਉਹ ਮਤਲਬ ਪੁਲਿਸ ਨੇ ਕੁੱਟਿਆ ਸੀ? ਜੇ ਪੁਲਿਸ ਨੇ ਕੁੱਟਿਆ ਸੀ ਤਾਂ ਉਹਦਾ ਗੁਨਾਹ ਕੀ ਸੀਗਾ ਜੀ? ਕਿਉਂਕਿ ਇੱਕ ਪਿਰਤ ਪੈ ਗਈ ਪਿੱਛੇ, ਆਪਾਂ ਦੇਖਦੇ ਹਾਂ ਕਿੰਨੇ ਕਾਂਡ ਹੋਏ ਆ, 20-25 ਲੱਖ ਰੁਪਈਆ ਲੈ ਲਓ ਤੇ ਉਹ ਬੰਦੇ ਦਾ ਸੌਦਾ ਕੀਤਾ ਜਾਂਦਾ ਤੇ ਪਰਿਵਾਰ ਨੂੰ ਚੁੱਪ ਕਰਾਇਆ ਜਾਂਦਾ। ਪਰ ਇੱਥੇ ਮਤਲਬ ਮੈਂ ਇਹ ਪੁੱਛਣਾ ਚਾਹੁੰਦਾ ਵੀ ਜੇ ਪ੍ਰਸ਼ਾਸਨ ਨੇ ਉਹਨੂੰ ਕੁੱਟਿਆ, ਉਹਦਾ ਗੁਨਾਹ ਕੀ ਸੀ? ਜੇ ਉਹਨਾਂ ਮਤਲਬ ਉਹਨਾਂ ਨੇ ਨਹੀਂ ਕੁੱਟਿਆ ਜਾਂ ਕਿਸੇ ਨੇ ਵੀ ਕੁੱਟਿਆ, ਫਿਰ ਉਹ ਕੀ ਉਹ ਪ੍ਰਸ਼ਾਸਨ ਨਾਲੋਂ ਵੀ ਤਕੜੇ ਆ ਵੀ ਉਹਨਾਂ ਨੂੰ ਹੱਥ ਨਹੀਂ ਪਾਇਆ ਜਾ ਸਕਦਾ, ਪਰਿਵਾਰ ਨੂੰ ਇਨਸਾਫ ਨਹੀਂ ਦਵਾਇਆ ਜਾ ਸਕਦਾ ਜੀ? ਥੈਂਕ ਯੂ ਸੁਖੀ ਜੀ। ਨਹੀਂ, ਪੁਲਿਸ ਨੇ ਨਹੀਂ ਕੁੱਟਿਆ ਜੀ ਉਹਨੂੰ, ਪੁਲਿਸ ਨੇ ਨਹੀਂ ਕੁੱਟਿਆ। ਉਹ ਸਾਬਕਾ ਮੁੱਖ ਮੰਤਰੀ ਨੇ ਜੀ ਰਜਿੰਦਰ ਕੌਰ ਟਕਸਾਲ ਦੇ ਨੇੜਲੇ ਨੇ, ਦੋਨੋਂ ਹੀ ਕਾਂਗਰਸੀ ਜਿਹੜਾ ਦੀ ਉਹ ਪਰਿਵਾਰ ਸੀ। ਉਹ ਝਗੜਾ ਜਿਹੜਾ ਦੀ ਉਹ ਮਾੜੀ ਮੋਟੀ ਗੱਲਾਂ ਨੂੰ ਲੈ ਕੇ ਜਿਹੜਾ ਦੀ ਉਹ ਚੱਲੀ ਜਾਂਦਾ ਸੀਗਾ। ਉਹਦੇ ਤੋਂ ਪਹਿਲਾਂ ਇੱਕ ਝਗੜਾ ਹੋਇਆ, ਫਿਰ ਸਮਝੌਤਾ ਜਿਹੜਾ ਦੀ ਉਹ ਕਰਾਤਾ, ਫਿਰ ਇਹਨੂੰ ਉਹਨਾਂ ਨੇ ਹੀ ਜਿਹੜਾ ਦੀ ਤੇਲ ਬੰਨ ਲਿਆ, ਬੰਨ ਕੇ ਇਹਨੂੰ ਕੁੱਟਿਆ ਔਰ ਪਲਾਸ ਦੇ ਨਾਲ ਇਹਦਾ ਮਾਸ ਜਿਹੜਾ ਸੀਗਾ ਉਹ ਕੁੱਟਿਆ ਜੀ। ਫਿਰ ਪੁਲਿਸ ਨੇ ਪਰਚਾ ਦਰਜ ਵੀ ਕੀਤਾ ਕਿਉਂਕਿ ਹੈਦਰੀ ਭਤੀਜਾ ਰਜਿੰਦਰ ਕੌਰ ਭੱਠਲੂਰਾ ਦਾ ਉਹਦਾ ਨਾਮ ਜਿਹੜਾ ਵੀ ਉਹ ਬੋਲਦਾ ਹੈ ਪਿੱਛੇ ਕਿ ਉਹਨੇ ਪਰਚਾ ਦਰਜ ਨਹੀਂ ਹੋਣ ਦਿੱਤਾ ਤੇ ਡਾਕਟਰੀ ਸਹਾਇਤਾ ਜਿਹੜੀ ਉਹ ਨਹੀਂ ਦਿੱਤੀ ਗਈ ਉਹਨੂੰ, ਜਿਹਦੇ ਕਰਕੇ ਉਹਦੇ ਇਨਫੈਕਸ਼ਨ ਜਿਹੜੀ ਸੀ ਉਹ ਪੂਰੀ ਬੋਡੀ ਦੇ ਵਿੱਚ ਫੈਲ ਗਈ। ਪੁਲਿਸ ਨੇ ਨਹੀਂ ਕੁੱਟਿਆ ਜੀ, ਇਹ ਰਾਜਨੀਤਿਕ ਸਵਾਲ ਹੈ ਜੀ, ਜਿਹਨਾਂ ਨੇ ਕੁੱਟਿਆ ਬੰਦੇ ਦਾ ਜਿਹੜੇ ਆ ਉਹ ਹੋ ਗਿਆ। ਤਾਂ ਉਹਦੇ ਵਿੱਚ ਸਮਝ ਲਈ ਜਿਹੜਾ ਪਹਿਲਾਂ ਵੀ ਗੱਲਬਾਤ ਜਿਹੜੀ ਖਬਰਾਂ ਦੇ ਰੂਪ ਵਿੱਚ ਉਹਦੇ ਵਿੱਚ ਵੀ ਜਿਹੜਾ ਵੀ ਉਹ ਕਵਰ ਕੀਤਾ ਸੀਗਾ ਕਿ ਇਹ ਬਿਮਾਰ ਮਾਨਸਿਕਤਾ ਹੈ ਜੀ। ਜਿੰਨੀ ਦੇਰ ਤੱਕ ਇਹ ਰਾਜਨੀਤਿਕ ਜਿਹੜੀ ਪਾਵਰ ਹੈ ਇਹ ਕੁਛ ਪਰਿਵਾਰਾਂ ਦੇ ਕੁਛ ਲੋਕਾਂ ਦੇ ਸਿਰ ਨੂੰ ਚੜੀ ਹੋਈ ਹੈ ਨਾ, ਜਿੰਨੀ ਦੇਰ ਤੱਕ ਉਹ ਨਹੀਂ ਉਤਰਦੀ ਉਨੀ ਦੇਰ ਤੱਕ ਅਜਿਹੇ ਜਿਹੜੇ ਕਤਲ ਨੇ ਨਾ ਜੀ ਉਹਨਾਂ ਨੂੰ ਠੱਲ ਨਹੀਂ ਪਾਈ ਜਾ ਸਕੂਗੀ। ਖਾਸ ਤੌਰ ਦੇ ਉੱਤੇ ਉਹ ਮੁਆਵਜ਼ਾ ਹੋਏਗਾ ਜੀ, ਇਹ ਜਿਹੜਾ ਮੁਆਵਜ਼ਾ ਹੈ ਇਹ ਲੋਕਾਂ ਦੇ ਸਿਰ ਪੈ ਗਿਆ, ਲੋਕਾਂ ਟੈਕਸਪੇਅਰ ਦੀ ਬਣੀ ਹੈ ਨਾ ਜੀ। ਜਿੰਨੀ ਦੇਰ ਤੱਕ ਉਹਨਾਂ ਨੂੰ ਨਹੀਂ ਲਿਆ ਜਾਂਦਾ ਜੀ, ਜਿਹੜੇ ਅਜਿਹੀਆਂ ਘਿਨੌਣੀਆਂ ਵਾਰਦਾਤਾਂ ਨੂੰ ਜਨਮ ਦੇਣਾ ਦੀ ਉਹ ਦਿੰਦੇ ਆ ਜਾਂ ਘਿਨੌਣੀਆਂ ਵਾਰਦਾਤਾਂ ਕਰਦੇ ਆ, ਉਹਨਾਂ ਦੀ ਪ੍ਰਾਪਰਟੀ ਟੈਕਸ ਹੋਣੀ ਚਾਹੀਦੀ ਆ ਇਹਦੇ ਨਾਲ, ਤਾਂ ਕਿ ਉਹਨਾਂ ਨੂੰ ਕੰਮ ਹੋਵੇ ਜੀ। ਲਖਵੀਰ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਸਵਾਲ ਜੀ? ਮੇਰਾ ਸਵਾਲ ਤਾਂ ਹੈਗਾ ਪਰ ਮੈਂ ਕੁਛ ਦੱਸਣਾ ਚਾਹੁੰਦਾ। ਇੱਕ ਮੈਂ ਪੜ੍ਹਦੇ ਨੇ ਉਸ ਕਰਤ ਦਾ ਸਲੋ ਪੜਿਆ ਸੀ, ਕਹਿੰਦਾ ਕਾਰਯ ਕਰਤ ਜੈਸੇ
ਸੋਵਤ ਸਿੰਘੇ ਮੁਖੇ ਨੇ ਪਰ ਕੁਛ ਕਰਨ ਵਾਲਾ ਹੀ ਹੁੰਦਾ ਆ, ਹਿਰਨ ਆਪ ਨੇ ਆ ਕੇ। ਥੈਂਕ ਯੂ ਜੀ। ਬਰਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਪਨੂੰ ਜੀ, ਮੈਂ ਪੁੱਛਣਾ ਚਾਹੁੰਦਾ ਆਪਣੇ ਤੋਂ ਅਮਰੀਕਾ ਤੋਂ ਇੱਧਰੋਂ ਸ਼ੈਡੋ ਸਾਈਡ ਤੋਂ ਕੋਈ 에ਅਰਲਾਈਨ ਵੀ ਸਟਾਰਟ ਹੋਈ ਹੈ? ਮੈਂ ਸੁਣਿਆ ਸੀ ਸ਼ਾਇਦ ਇਹਨਾਂ ਨੇ ਬ੍ਰਿਟਿਸ਼ ਵਾਲਿਆਂ ਨੇ ਕੋਈ ਚਲਾਈ ਆ, ਤੇ ਡਾਇਰੈਕਟ ਫਲਾਈਟ ਜਿੱਦਾਂ ਅੰਮ੍ਰਿਤਸਰ 에ਅਰਪੋਰਟ ਆ, ਕੋਈ ਇਹਦਾ ਕੋਈ ਕੁਛ ਬਣਦਾ ਦੀਦਾ ਵੀ ਕੋਈ ਅਮਰੀਕਾ ਤੋਂ ਫਲਾਈਟਾਂ ਆ ਸਕਣ? ਤਾਂ ਕਿਉਂਕਿ ਪੁੱਠਾ ਜਿਹਾ ਰੁਝਾਨ ਪੈ ਜਾਂਦੀ ਦਾ, ਤਾਂ ਕੋਈ ਇਦਾਂ ਦਾ ਹੈ ਕੋਈ ਫਿਊਚਰ ਦਾ ਅਪਡੇਟ ਅੰਮ੍ਰਿਤਸਰ ਦਾ, ਜਾਂ ਕੋਈ ਵੀ ਲੀਡਰ ਕੁਛ ਨਹੀਂ ਸੁਣਦੇ ਵੀ ਕੋਈ ਕਰ ਰਿਹਾ ਇਹਦੇ ਬਾਰੇ? ਇਹ ਦੋ ਹੀ ਸਵਾਲ ਹੈ ਜੀ, ਤੇ ਸੁਣ ਲੈਣ ਦਿਓ ਜੀ। ਦੇਖੋ, ਇੱਕ ਆਸਟ੍ਰੇਲੀਆ ਤੋਂ ਜਿਹੜੀ ਹੈ ਉਹ ਜ਼ਰੂਰ ਫਲਾਈਟ ਸਟਾਰਟ ਹੋਈ ਹੈ ਸਕੂਲ ਵਾਲਿਆਂ ਦੀ, ਉਹ ਚੱਲਣੀ ਸ਼ੁਰੂ ਹੋਈ ਹੈ। ਡੋਮੈਸਟਿਕ ਦੇ ਤੌਰ ਤੇ ਇਸ ਵੇਲੇ 에ਅਰਪੋਰਟ ਜਿਹੜਾ ਸੀ ਉਹ ਚੰਗਾ ਨਹੀਂ ਕਰ ਰਿਹਾ, ਬਹੁਤ ਚੰਗਾ ਕਰ ਰਿਹਾ। ਈਵਨ ਜਿਹੜੇ ਡੋਮੈਸਟਿਕ 에ਅਰਪੋਰਟ ਬਹੁਤ ਤੇਜ਼ੀ ਦੇ ਨਾਲ ਮੁਲਕ ਦੇ ਵਿੱਚੋਂ ਉੱਭਰਿਆ, ਉਹਨਾਂ ਦੇ ਵਿੱਚੋਂ ਮੂਹਰਲੇ ਕਤਾਰ ਦੇ ਵਿੱਚ ਹੈ ਜਿਹੜਾ ਅੰਮ੍ਰਿਤਸਰ ਵਾਲਾ 에ਅਰਪੋਰਟ। ਆਪਾਂ ਇਹਨੂੰ ਫਲॉप 에ਅਰਪੋਰਟ ਨਹੀਂ ਹੁਣ ਕਹਿ ਸਕਦੇ। ਹਾਂ, ਇੰਟਰਨੈਸ਼ਨਲ ਫਲਾਈਟ ਜਿਹੜੀਆਂ ਨੇ ਜੀ ਉਹਦੇ ਪਿੱਛੇ ਇਹ ਆ ਕਿ ਸਾਨੂੰ ਇਹ ਮਾਜਰਾ ਅਸਲ ਦੇ ਵਿੱਚ ਸਮਝਣ ਦੇ ਵਾਸਤੇ, ਜਿਉਂ ਆਪਾਂ ਇੱਥੋਂ ਪੰਜਾਬ ਤੋਂ ਜਿਹੜਾ ਵੀ ਉਹ ਕ੍ਰੋਸ ਕਰੀਏ ਸ਼ੰਭੂ ਤੋਂ ਲੈ ਕੇ ਤੇ ਮੂਰਥਲ ਤੱਕ ਕਿੰਨਾ ਬਿਜ਼ਨਸ ਹੈ ਜਿਹੜਾ NRI ਦੇ ਸਿਰ ਦੇ ਉੱਤੇ ਜਿਹੜਾ ਨਹੀਂ ਚੱਲਦਾ। ਇਹ ਬਹੁਤ ਵੱਡਾ ਇੱਕ ਬਾਲਸੀਆ ਹੈ ਜੀ ਜਿਹੜਾ ਬੈਠਾ ਹੋਇਆ। ਸੋ ਜਿੰਨੀ ਦੇਰ ਤੱਕ ਦੇਖੋ ਇਹ ਮਾਮਲਾ ਕਿਵੇਂ ਉੱਥੇ ਜਿਹੜਾ ਚੱਲਣ ਦੇਊਗਾ, ਤੇ ਇਹ ਗੱਲ ਕਿਵੇਂ ਜਿਹੜੀ ਪਹੁੰਚਾਉਣੀ ਹੁੰਦੀ ਹੈ ਉਹ ਰਾਜਨੀਤਿਕ ਲੋਕਾਂ ਨੇ, ਸਰਕਾਰਾਂ ਵੀ ਪਹੁੰਚਾਉਣੀ ਹੁੰਦੀ ਹੈ, ਤੇ ਸਰਕਾਰਾਂ ਇਹਨਾਂ ਬਿਜ਼ਨਸ ਦੇ ਵਿੱਚ ਸ਼ਾਮਲ ਨੇ। ਬੱਸਾਂ ਕਿਹਦੀਆਂ 에ਅਰਪੋਰਟ ਤੇ ਜਿਹੜੀਆਂ ਚੱਲਦੀਆਂ ਕਰੋੜਾਂ ਰੁਪਈਆ ਉਹ ਮਹੀਨੇ ਦਾ ਜਿਹੜਾ ਵੀ ਉਹ ਬਣਾਉਣੀਆਂ ਨੇ, ਭਰੀਆਂ ਜਾਂਦੀਆਂ ਨੇ, ਭਰੀਆਂ ਆਉਂਦੀਆਂ ਨੇ। ਉਹ ਅੰਮ੍ਰਿਤਸਰ ਜਾਂ ਚੰਡੀਗੜ੍ਹ ਵਾਲਾ 에ਅਰਪੋਰਟ ਜਿਹੜਾ ਜੀ ਉਹ ਚਲਾ ਕੇ ਆਪਣੇ ਬੜੇ ਬੜੇ ਬਿਜ਼ਨਸ ਤੇ ਲੱਗ ਜਿਹੜਾ ਜੀ ਉਹ ਮਾਰਨਗੀਆਂ ਜਾਂ ਮਾਰਨ ਦੇਣਗੀਆਂ, ਕਿਉਂਕਿ ਸਰਕਾਰਾਂ ਨੇ ਜਿਹੜਾ ਜੀ ਉਹ ਕਰਨਾ ਹੁੰਦਾ ਨਾ। ਹਾਂ, ਕੁਝ ਜਿਹੜੀਆਂ ਵੀ 에ਅਰਲਾਈਨ ਦੂਰ ਚੱਲੀਆਂ ਨੇ, ਇੰਗਲੈਂਡ ਤੋਂ ਚੱਲੀਆਂ ਨੇ, ਆਸਟ੍ਰੇਲੀਆ ਤੋਂ ਜਿਹੜੀ ਉਹ ਚੱਲੀ ਆ। ਲੈਟਸ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੁੰਦਾ, ਪਰ ਮੈਂ ਇਹ ਨਹੀਂ ਸਮਝਦਾ ਫਿਊਚਰ ਤਾਂ ਹੈਗਾ ਜੀ, ਉਸ 에ਅਰਪੋਰਟ ਦਾ ਫਿਊਚਰ ਹੈਗਾ। ਈਵਨ ਪ੍ਰੈਜ਼ੈਂਟ ਦੇ ਵਿੱਚ ਵੀ ਜਿਹੜਾ ਜੀ ਉਹ 에ਅਰਪੋਰਟ ਇਸ ਵੇਲੇ ਬਹੁਤ ਚੰਗਾ ਜਿਹੜਾ ਜੀ ਉਹ ਕਰ ਰਿਹਾ, ਕਿਉਂਕਿ ਇੱਕ ਟਾਈਮ ਸੀਗਾ ਜਦੋਂ ਇਹਦਾ ਖਰਚਾ ਜਿਹੜਾ ਜੀ ਉਹ ਸਰਕਾਰ ਨੂੰ ਪੈਂਦਾ ਸੀ, ਹੁਣ ਤਾਂ ਉਹ ਕਮਾਊ ਪੁੱਤ ਹੈ। ਡੋਮੈਸਟਿਕ ਦੇ ਰੂਪ ਦੇ ਵਿੱਚ ਬਿਜ਼ੀ 에ਅਰਪੋਰਟਾਂ ਦੇ ਵਿੱਚੋਂ ਇੱਕ ਅੰਮ੍ਰਿਤਸਰ ਵਾਲਾ ਹੈਗਾ ਜੀ, ਜਿਵੇਂ ਚੰਡੀਗੜ੍ਹ ਵਾਲਾ ਵੀ ਡੋਮੈਸਟਿਕ ਦੇ ਵਿੱਚ ਇਸ ਵੇਲੇ ਬਹੁਤ ਵਧੀਆ ਜਿਹੜਾ ਜੀ ਕੁਝ ਚੱਲ ਰਿਹਾ। ਪਰ ਹਾਂ, ਇੰਤਜ਼ਾਰ ਜਿਹੜਾ ਜੀ ਪ੍ਰਵਾਸੀਆਂ ਨੂੰ ਖਾਸ ਤੌਰ ਦੇ ਉੱਤੇ ਉਹ ਜਿਹੜਾ ਜੀ ਇੰਟਰਨੈਸ਼ਨਲ ਫਲਾਈਟ ਹੈ, ਤਾਂ ਹੀ 에ਅਰਪੋਰਟ ਜਿਹੜੇ ਜੀ ਉਹ ਇੰਟਰਨੈਸ਼ਨਲ ਮੰਨੇ ਜਾਂਦੇ ਆ। ਜੀ ਜੀ ਬਿਲਕੁਲ। NRI ਨੂੰ ਵੀ ਚਾਹੀਦਾ ਹੈ ਕਿ ਜੇ ਥੋੜ੍ਹਾ ਬਹੁਤਾ ਕਿਰਾਇਆ ਜ਼ਿਆਦਾ ਹੁੰਦਾ, ਕੋਈ ਕਨੈਕਟਿੰਗ ਫਲਾਈਟ ਆ ਤੇ ਲੈ ਲਿਆ ਕਰੋ, ਕਿਰਾਏ ਤੋਂ ਨਾ ਡਰਿਆ ਕਰੋ। ਅੱਗੇ ਲਾਸਟ ਸਾਡੇ ਕਾਲਰ ਨੇ ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਮੈਂ ਦੁਬਾਰਾ ਆਇਆ ਪਨੂੰ ਸਾਹਿਬ। ਸਵਾਲ ਮੇਰਾ ਇਹ ਸੀਗਾ ਵੀ ਇਨਸਾਨ ਕੋਲੇ ਪਾਸਪੋਰਟ ਹੈਗਾ, ਉਹਦੀ ਵੈਰੀਫਿਕੇਸ਼ਨ ਹੋ ਚੁੱਕੀ, ਜਿਹਦੇ ਕੋਲੇ ਪਾਸਪੋਰਟ ਆ ਇੰਡੀਆ ਦੇ ਵਿੱਚ ਉਹਦੀ ਪੁਲਿਸ ਵੈਰੀਫਿਕੇਸ਼ਨ ਪਹਿਲਾਂ ਹੁੰਦੀ, ਦੁਬਾਰਾ ਵੈਰੀਫਿਕੇਸ਼ਨ ਕਰਨ ਦੀ ਤਾਂ ਲੋੜ ਨਹੀਂ ਕੋਈ ਪੈਂਦੀ ਜੀ ਬੰਦੇ ਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਕਿਉਂਕਿ ਆਲਰੇਡੀ ਉਹਦੀ ਵੈਰੀਫਿਕੇਸ਼ਨ ਹੋ ਚੁੱਕੀ ਹੁੰਦੀ ਹੈ ਪਹਿਲਾਂ ਜਦੋਂ ਪਾਸਪੋਰਟ। ਇਹਦੇ ਬਾਰੇ ਪੁੱਛਣਾ ਜੀ। ਮੈਂ ਜੇ ਤੁਹਾਨੂੰ ਵੀ ਦੇ ਕੈਨੇਡਾ ਤੇ ਅਮਰੀਕਾ ਦੇ ਜਿਹੜੇ ਸੰਬੰਧ ਉਹ ਦੋ ਸਥਾਨਾਂ ਨੇ, ਇਸ ਕਰਕੇ ਉਹਦੇ ਵਿੱਚ ਲੜਾਈ ਨਹੀਂ ਹੈ। ਭਾਰਤ ਤੇ ਪਾਕਿਸਤਾਨ ਦੇ ਸੰਬੰਧ ਦੋ ਸਥਾਨਾਂ ਨਹੀਂ ਹੈਗੇ ਜੀ। ਇਹ ਆਪਾਂ ਨੂੰ ਜਿਹੜਾ ਜੀ ਉਹ ਮੂਹਰੇ ਰੱਖਣਾ ਪੈਣਾ। ਇੱਕ ਦੂਜੀ ਗੱਲ, ਇਹ MOU ਦੇ ਵਿੱਚ ਜਿਹੜਾ ਜੀ ਉਹ ਸਾਈਨ ਹੈ ਜਿਹੜੇ ਦੋਨਾਂ ਮੁਲਕਾਂ ਦੇ ਵਿਚਾਲੇ ਜਿਹੜਾ ਜੀ ਉਹ MOU ਸਾਈਨ ਹੋਇਆ, ਅਸੀਂ ਉਸ MOU ਤੋਂ ਆਸੇ-ਪਾਸੇ ਨਹੀਂ ਜਿਹੜਾ ਜੀ ਉਹ ਜਾ ਸਕਦੇ। ਭਾਰਤ ਅੱਜ ਵੀ ਜਿਹੜਾ ਜੀ ਉਹ ਕਹੀ ਜਾਂਦਾ ਇੱਥੇ ਚੈਨਲ ਜਿਹੜੇ ਲੱਗੇ ਹੋਏ ਆ ਜੀ, ਉੱਥੇ ਤਾਂ ਵੀ ਇੱਕ ਖਾਲਿਸਤਾਨੀ ਜਥੇਬੰਦੀ ਜਿਹੜੀ ਹੈ ਜੀ ਉਹ ਇਹ ਕਹੀ ਜਾਂਦੀ ਆ ਅਸੀਂ ਤੁਹਾਡੀ ਵੀਜ਼ਾ ਫੀ ਦੇਵਾਂਗੇ, ਉਹ ਤੁਹਾਡਾ ਡੇਟਾ ਲੈ ਲੈਣਗੇ, ਵੋਟਾਂ ਪਵਾ ਲੈਣਗੇ। ਇੰਨਾ ਭੱਜੀ ਪ੍ਰਚਾਰ ਜਿਹੜਾ ਜੀ ਉਹ ਹੋ ਰਿਹਾ ਕਿ ਕਿਸੇ ਤਰੀਕੇ ਦੇ ਨਾਲ ਇਹਨੂੰ ਹਰਟ ਕੀਤਾ ਜਾਵੇ। ਮੈਂ ਤਾਂ ਇਹੀ ਰਿਕੁਐਸਟ ਕਰੂੰਗਾ ਜਿੰਨੇ ਵੀ ਸੁਣਨ ਵਾਲੇ ਨੇ, ਦੁਨੀਆ ਭਰ ਤੋਂ ਸੁਣਦੇ ਹੋ, ਇਸ ਭੱਜੀ ਪ੍ਰਚਾਰ ਨੂੰ ਕੱਟੋ ਸਗੋਂ। ਆਪਾਂ ਹੋਰ ਜਿਹੜੀ ਇਹਨਾਂ ਦੀ ਉਹ ਕੰਫਿਊਜ਼ਨ ਨਾ ਪੈਦਾ ਕਰਨੀ ਹੈ। ਮੈਂ ਸਮਝਦਾ ਕਿ ਜੇ ਆਨਲਾਈਨ ਅਪਲਾਈ ਕਰਕੇ ਵੈਰੀਫਿਕੇਸ਼ਨ ਹੋ ਜਾਂਦੀ ਆ, ਇਹਦੇ ਵਿੱਚ ਰੌਂਗ ਵੀ ਕੁਛ ਨਹੀਂ ਆਦੀ। ਇਹਦੇ ਵਿੱਚ ਕੀ ਜਿਹੜਾ ਵੀ ਗਲਤ ਹੈ, ਜੇ ਆਪਾਂ ਇੰਨੀ ਦੇਰ ਲਾ ਕੇ ਇੰਨੀਆਂ ਅਰਦਾਸਾਂ ਦੇ ਨਾਲ ਇਹਨੂੰ ਸਾਂਝੇ ਨੂੰ ਜਿਹੜਾ ਵੀ ਉਹ ਖੁਲਵਾਇਆ, ਜੇ ਆਪਾਂ ਸਮਝਦੇ ਆ ਕਿ ਅਰਦਾਸਾਂ ਜਿਹੜੀਆਂ ਉਹ ਸਫਲ ਹੋਈਆਂ ਨੇ, ਫਿਰ ਇਹਦੀ ਕਿਹੜੀ ਗੱਲ ਆ ਜੀ ਜੇ ਵੈਰੀਫਿਕੇਸ਼ਨ ਜਿਹੜੀ ਉਹ ਹੁੰਦੀ ਆ 3 ਜਾਂ 4 ਦਿਨ ਦਾ 5 ਦਿਨ ਦਾ ਜਿਹੜਾ ਵੀ ਉਹ ਸਾਰਾ ਪ੍ਰੋਸੈਸ ਹੈਗਾ। ਜਦੋਂ ਤੁਸੀਂ ਕਿਤੇ ਗੁਨਾਹਗਾਰ ਵੀ ਨਹੀਂ, ਕਿਤੇ ਤੁਸੀਂ ਗਲਤ ਨਹੀਂ, ਤੇ ਫਿਰ ਆਪਾਂ ਵੈਰੀਫਿਕੇਸ਼ਨ ਤੋਂ ਕਿਉਂ ਡਰੀਏ ਜੀ? ਬਿਲਕੁਲ ਬਿਲਕੁਲ। ਸਾਰਿਆਂ ਨੂੰ ਕਹੋ ਜੀ ਤੁਸੀਂ ਜ਼ਰੂਰ ਜਾ ਕੇ ਆਓ, ਲਾਂਘੇ ਤੋਂ ਲਾਂਘਾ ਖੁੱਲ੍ਹਾ ਚੱਲਦਾ ਰਹਿਣਾ ਚਾਹੀਦਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ।
ਬੜੀ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇਸੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।